ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ ਬਰਜ਼। ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਹਾਰਦਿਕ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਲ ਨੇ। ਆਓ ਨਾ ਮਿਲ ਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਜੀ ਆਇਆਂ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ। ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 31 ਜਨਵਰੀ 2020 19 ਮਾਘ ਨਾਨਕਸ਼ਾਹੀ ਸੰਮਤ 551 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਅਸੀਂ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਨ ਕੇਬਲ, ਬੈਲਫਾਈਵ ਕੇਬਲ ਇਨ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ, ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ, ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਅਸੀਂ ਐਂਡ ਵਾਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਫਰਾਈਡੇ ਦਾ ਦਿਨ ਹੈ, ਸੋ ਅਸੀਂ ਸਭ ਨੂੰ ਹੈਪੀ ਵੀਕਐਂਡ ਕਹਿੰਦੇ ਹਾਂ ਔਰ ਵਾਹਿਗੁਰੂ ਅੱਗੇ ਅਰਦਾਸ ਕਰਦੇ ਹਾਂ ਕਿ ਤੁਹਾਡਾ ਜੋ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰੇ। ਸੋ ਅਸੀਂ ਤੁਹਾਨੂੰ ਦੱਸਿਆ ਸੀ ਕਿ ਇਹ ਜੋ ਆਪਣਾ ਸ਼ੋਅ ਹੁੰਦਾ ਹੈ ਫੇਸਬੁੱਕ ਤੇ ਐਂਡ YouTube ਤੇ ਉੱਪਰ ਉਹ ਵਨ ਗੋ ਹੋਏਗਾ। ਇਸ ਵਿੱਚ ਕੋਈ ਵੀ ਸੈਗਮੈਂਟ ਨਹੀਂ ਹੋਣਗੇ। ਸੋ ਆਪਾਂ ਪਹਿਲਾਂ ਹੀ ਤੁਹਾਨੂੰ ਜੋ ਅੱਜ ਦੇ ਜੋ ਮੁੱਦੇ ਨੇ, ਜੋ ਅਹਿਮ ਇਸ਼ੂ ਨੇ, ਉਸ ਬਾਰੇ ਥੋੜ੍ਹੀ ਜਿਹੀ ਜਾਣਕਾਰੀ ਦੇ ਦਈਏ ਕਿ ਜਿਸ ਤਰ੍ਹਾਂ ਕਿ 178 ਦਿਨ ਹੋ ਚੁੱਕੇ ਨੇ ਕਸ਼ਮੀਰ ਨੂੰ ਬੰਦ ਹੋਇਆ ਔਰ ਹਮੇਸ਼ਾ ਇਸ ਤਰ੍ਹਾਂ ਐਵਰੀ ਡੇ ਅਸੀਂ ਕਸ਼ਮੀਰੀ ਭੈਣ ਭਰਾਵਾਂ ਦੇ ਨਾਲ ਖੜੇ ਹਾਂ। ਉਹਨਾਂ ਦੀ ਹੱਕ ਸੱਚ ਦੀ ਆਵਾਜ਼ ਬੁਲੰਦ ਕਰ ਰਹੇ ਹਾਂ ਔਰ ਉਹਨਾਂ ਲਈ ਅਰਦਾਸ ਬੇਨਤੀ ਕਰ ਰਹੇ ਹਾਂ ਕਿ ਉਹ ਚੜ੍ਹਦੀ ਕਲਾ ਦੇ ਵਿੱਚ ਰਹਿਣ। ਸੋ 5 ਫਰਵਰੀ ਨੂੰ ਕਸ਼ਮੀਰ ਸੋਲੀਡੈਰਿਟੀ ਡੇ ਆ ਰਿਹਾ ਹੈ ਔਰ ਇਸ ਦੇ ਬਾਬਤ ਹਰ ਪਾਸੇ ਜੋ ਚਾਰੇ ਪਾਸੇ ਫੰਕਸ਼ਨ ਹੋ ਰਹੇ ਨੇ ਔਰ ਭਾਰਤ ਇਸੇ ਤਰ੍ਹਾਂ ਹੀ ਜੋ ਉਹਨਾਂ ਦੀ ਲਗਾਤਾਰਤਾ ਨਾਲ ਜਿਹੜੇ ਜ਼ੁਲਮਾਂ ਦੀ ਹਨੇਰੀ ਹੈ ਉਹ ਝੁੱਲ ਰਹੀ ਹੈ। ਔਰ ਇਹ ਵੀ ਖਬਰਾਂ ਆ ਰਹੀਆਂ ਨੇ ਕਿ ਆਜ਼ਾਦ ਕਸ਼ਮੀਰ ਦੇ ਨੂੰ ਪਾਕਿਸਤਾਨ ਆਪਣੇ ਨਾਲ ਮਿਲਾਉਣ ਜਾ ਰਿਹਾ। ਇਹ ਕਿੰਨਾ ਕੁ ਸੱਚ ਹੈ ਔਰ ਇਸ ਦੀ ਹਕੀਕਤ ਅਸੀਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰਾਂ ਰਾਹੀਂ ਜਾਣਾਂਗੇ। ਔਰ ਦੂਸਰੇ ਪਾਸੇ ਜੋ ਦਿੱਲੀ ਅਸੈਂਬਲੀ ਚੋਣਾਂ ਹੋਣ ਜਾ ਰਹੀਆਂ ਹਨ ਜਿਸ ਵਿੱਚ ਬੀਜੇਪੀ ਆਪਣਾ ਪੂਰਾ ਜ਼ੋਰ ਲਗਾ ਰਹੀ ਹੈ ਔਰ ਮਾਹਰਾਂ ਅਨੁਸਾਰ ਇਹ ਕਿਹਾ ਜਾ ਰਿਹਾ ਹੈ ਕਿ ਚੋਣ ਨਤੀਜੇ CAA ਦੇ ਉੱਤੇ ਲੋਕਾਂ ਦਾ ਫਤਵਾ ਹੋਵੇਗਾ। ਸੋ ਇਸ ਉੱਪਰ ਆਪਾਂ ਡਾਕਟਰ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਅਰਾਊਂਡ ਵਿੱਚ ਜੋ ਵੀ ਡਿਵੈਲਪਮੈਂਟਸ ਹੋ ਰਹੀਆਂ ਨੇ ਉਹਨਾਂ ਬਾਰੇ ਵੀ ਡਾਕਟਰ ਸਾਹਿਬ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰਨਗੇ। ਸੋ ਵੱਖ-ਵੱਖ ਮੁੱਦਿਆਂ ਦੇ ਉੱਪਰ ਜਿਹੜੀਆਂ ਸਾਨੂੰ ਦਰਸ਼ਕਾਂ ਦੀਆਂ ਤੁਹਾਡੀਆਂ ਲਿਖਤਾਂ ਸਾਨੂੰ ਵਸੂਲ ਹੁੰਦੀਆਂ ਨੇ ਉਹ ਵੀ ਅਸੀਂ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਐਂਡ ਦੇ ਵਿੱਚ, ਪ੍ਰੋਗਰਾਮ ਦੇ ਐਂਡ ਵਿੱਚ ਆਪਾਂ ਅੱਜ ਦਾ ਵਿਚਾਰ ਤੁਹਾਡੇ ਨਾਲ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਟਾਰਟਿੰਗ ਤੋਂ ਲੈ ਕੇ ਐਂਡ ਤੱਕ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅਸੀਂ ਪਿਛਲੇ 178 ਦਿਨਾਂ ਤੋਂ ਹੀ ਲਗਾਤਾਰਤਾ ਨਾਲ ਕਸ਼ਮੀਰ ਦੇ ਉੱਤੇ ਇੱਕ ਸੈਗਮੈਂਟ ਕਰਦੇ ਹਾਂ ਜੀ ਔਰ ਸਾਡੇ ਕੁਝ ਦੋਵੇਂ ਪਾਸਿਆਂ 'ਚ ਜਿਹੜੇ ਸਾਡੇ ਹਮਦਰਦ ਨੇ ਵਿਦਨ ਸਿੱਖ ਕਮਿਊਨਿਟੀ ਵੀ, ਜਿਹੜੇ ਇਨਸਾਈਡਰ ਨੇ ਔਰ ਪਾਕਿਸਤਾਨੀ ਕਮਿਊਨਿਟੀ 'ਚ ਵੀ, ਉਹਨਾਂ 'ਚੋਂ ਕੁਛ ਨੇ ਮੈਨੂੰ ਸ਼ੁਰੂ ਦੇ ਦਿਨਾਂ 'ਚ ਇਹ ਕਹਿਣ ਦੀ ਕੋਸ਼ਿਸ਼ ਕੀਤੀ ਕਿ ਇਹ ਇੱਕ ਜੋ ਚੱਲ ਰਿਹਾ ਹੈ ਇੱਕ ਡੀਲ ਦਾ ਹਿੱਸਾ ਹੈ ਔਰ ਇਸ 'ਚੋਂ ਕਿਸੇ ਦਾ ਵੀ ਕੁਛ ਵੀ ਬਣਨਾ ਬਣਾਉਣਾ ਨਹੀਂ ਹੈ ਔਰ ਇਹ ਜੋ ਕੁਛ ਵੀ ਹੋਇਆ ਹੈ ਨਾ ਸਿਰਫ ਇੰਡੀਆ ਨੇ ਅਮਰੀਕਾ ਨੂੰ ਕੌਨਫੀਡੈਂਸ 'ਚ ਲਿਆ ਜਾਂ ਅਮਰੀਕਾ ਦਾ ਏਜੰਡਾ ਜੋ ਉੱਥੇ ਚਾਈਨਾ ਦਾ ਇਕਨੋਮਿਕਲ ਕੋਰੀਡੋਰ ਹੈ ਉਸ ਦੇ ਹਵਾਲੇ ਨਾਲ ਅਮਰੀਕਾ ਦੀ ਉੱਥੇ ਪੂਰੀ ਅਟੈਂਸ਼ਨ ਹੈ ਔਰ ਕੋਰਾਕਰਮ ਰੋਡ ਔਰ ਜਿਹੜਾ ਸਾਰਾ ਹੀ ਉਹ ਇਕਨੋਮਿਕਲ ਕੋਰੀਡੋਰ ਦਾ ਹਿੱਸਾ ਉਸ ਖਿੱਤੇ 'ਚੋਂ ਗੁਜ਼ਰ ਰਿਹਾ ਜਿਹੜਾ 1963 ਦੇ ਵਿੱਚ ਪਾਕਿਸਤਾਨ ਨੇ ਇੱਕ ਡੀਲ ਦੇ ਥੱਲੇ ਅਕਸਾਈ ਚਿੰਦ ਦਾ ਔਰ ਉਸ ਕੋਰਾਕਰਮ ਜਿਹੜੀ ਵੈਲੀ ਬਣਦੀ ਹੈ ਕਿਉਂਕਿ 38,000 ਕਿਲੋਮੀਟਰ ਅਕਸਾਈ ਚਿੰਦ ਦਾ ਹਿੱਸਾ ਹੈ ਜਿਹੜਾ ਚੀਨ ਨੇ ਕੁਛ 1962 ਦੇ ਵਿੱਚ ਜਿੱਤਿਆ ਭਾਰਤ ਤੋਂ
ਔਰ 5000 ਕਿਲੋਮੀਟਰ ਦੇ ਕਰੀਬ ਉਹ ਥਾਂ ਹੈ ਜਿਹੜੀ ਪਾਕਿਸਤਾਨ ਨੇ ਗਿਫਟ ਕੀਤੀ, ਜਿਸ ਨੇ ਦੋਨਾਂ ਮੁਲਕਾਂ ਦਾ ਬਾਰਡਰ ਵੀ ਆਪਸ ਦੇ ਵਿੱਚ ਲੱਗਿਆ ਔਰ ਹੁਣ ਇਕਨੋਮਿਕਲ ਕੋਰੀਡੋਰ ਦਾ ਜਿਹੜਾ ਸਾਰੀ ਇਨਵੈਸਟਮੈਂਟ ਹੈ ਉਸ ਹਿੱਸੇ ਦੇ ਨਾਲ ਹੀ ਉੱਥੋਂ ਹੀ ਸ਼ੁਰੂ ਹੁੰਦੀ ਹੈ। ਸੋ ਇਹ ਕਹਿਣ ਦੀ ਵੀ ਕੋਸ਼ਿਸ਼ ਕੀਤੀ ਗਈ ਕਿ ਬਈ ਈਵਨ ਚਾਈਨਾ ਵੀ ਇਸ ਦੇ ਉੱਤੇ ਕੋਈ ਕਨਫਲਿਕਟ ਨਹੀਂ ਚਾਹੁੰਦਾ, ਭਾਵੇਂ ਉਹ ਸਿਕਿਉਰਿਟੀ ਕੌਂਸਲ ਦੇ ਵਿੱਚ ਵੀ 2 ਵਾਰ ਇਸ ਨੂੰ ਲਿਜਾਣ ਦੀ ਉਹਨੇ ਕੋਸ਼ਿਸ਼ ਕੀਤੀ ਕਲੋਜ਼ ਡੋਰ, ਔਰ ਅਮਰੀਕਾ ਇੰਡੀਆ ਦੀ ਇਸ ਦੇ ਵਿੱਚ ਸਾਂਝ। ਔਰ ਕੁਝ ਹਲਕਿਆਂ ਵੱਲੋਂ ਇੱਥੋਂ ਤੱਕ ਵੀ ਕਿਹਾ ਗਿਆ ਕਿ ਈਵਨ ਪਾਕਿਸਤਾਨ ਦੇ ਜਿਹੜੇ ਵੀ ਉੱਥੇ ਮੈਟਰ ਕਰਦੇ ਨੇ ਉਹਨਾਂ ਦੇ ਕੰਨਾਂ 'ਚ ਵੀ ਇਹ ਗੱਲ ਅਮਰੀਕਾ ਨੇ ਪਾ ਦਿੱਤੀ ਹੋਈ ਸੀ ਕਿ ਇਸ 'ਚੋਂ ਹੁਣ ਕੁਝ ਕੱਢਣ ਕਢਾਉਣ ਵਾਲਾ ਨਹੀਂ ਹੈ। ਔਰ ਜਿਹੜਾ ਈਵਨ IMF ਜਾਂ ਫਾਈਨੈਂਸ਼ੀਅਲ ਟਾਸਕ ਫੋਰਸ ਦਾ ਜਿਹੜਾ ਗਲਬਾ ਰੱਖਿਆ, ਇਹ ਵੀ ਉਸ ਸਾਰੀ ਪ੍ਰੈਸ਼ਰ ਦਾ ਹਿੱਸਾ ਸੀ ਕਿ ਜੋ ਤੁਹਾਡਾ ਬਚਿਆ ਉਸ ਨੂੰ ਸੰਭਾਲੋ ਔਰ ਇਕਨੋਮਿਕਲ ਵਾਇਬਲ ਹੋਵੋ, ਭਾਰਤ ਦੇ ਨਾਲ ਵਪਾਰ ਵੀ ਖੁੱਲੇ। ਚੀਨ ਵੀ ਇਵੇਂ ਚਾਹੁੰਦਾ ਹੈ ਔਰ ਉਹ ਕੋਈ ਵੀ ਜਿਹੜਾ ਚੀਨ ਵੀ ਇਸ ਮੁੱਦੇ ਤੇ ਕਸ਼ਮੀਰ ਦੇ ਕੋਈ ਕਨਫਲਿਕਟ ਜਾਂ ਵਾਰ ਨਹੀਂ ਚਾਹੁੰਦਾ, ਔਰ ਅਮਰੀਕਾ ਜਿਹੜਾ ਉਹ ਕਿਸੇ ਵੀ ਹਾਲਤ 'ਚ ਭਾਰਤ ਨੂੰ ਨਾਰਾਜ਼ ਨਹੀਂ ਕਰਨਾ ਚਾਹੁੰਦਾ, ਉਹਨਾਂ ਦੇ ਸਟ੍ਰੈਟੇਜਿਕ ਇੰਟਰਸਟ ਨੇ। ਬਿਲਕੁਲ। ਸੋ ਇਹ ਸਾਰੀਆਂ ਗੱਲਾਂ ਚੱਲਦੀਆਂ ਰਹੀਆਂ, ਲੇਕਿਨ ਮੈਂ ਇਸ ਦੇ ਉੱਤੇ ਨਾ ਯਕੀਨ ਉਦੋਂ ਕੀਤਾ, ਨਾ ਹੀ ਮੈਨੂੰ ਹੁਣ ਯਕੀਨ ਹੈ। ਪਰ ਫਿਰ ਵੀ ਜਦੋਂ ਕੋਈ ਚੀਜ਼ ਟਾਕ ਆਫ ਦਾ ਟਾਊਨ ਬਣ ਰਹੀ ਹੋਏ ਤੇ ਇਹ ਜ਼ਰੂਰੀ ਹੁੰਦਾ ਹੈ ਕਿ ਵੀ ਤੁਸੀਂ ਉਸ ਬਾਰੇ ਚਰਚਾ ਜ਼ਰੂਰ ਕਰੋ, ਤਾਂ ਕਿ ਇਹ ਨਾ ਲੱਗੇ ਕਿ ਵੀ ਅਸੀਂ ਉਸ ਸਾਰੇ ਬਹਿਸ ਤੋਂ ਵੀ ਭੱਜਦੇ ਹਾਂ। ਔਰ ਜਿਵੇਂ ਤੁਸੀਂ ਕਿਹਾ ਵੀ ਇਸ ਤੋਂ ਪਹਿਲਾਂ ਕਿ ਮੈਂ ਇਸ ਪੋਸੀਬਿਲਿਟੀ ਜਾਂ ਜਿਹੜੀ ਇਸ ਵੇਲੇ ਪਾਕਿਸਤਾਨ ਦੇ ਵਿੱਚ ਵੀ ਇਸ ਦੇ ਉੱਤੇ ਕਿਤੇ ਨਾ ਕਿਤੇ ਅਫਵਾਹਾਂ ਦਾ ਦੌਰਾ ਵੀ ਹੈ। ਖਾਸ ਤੌਰ ਤੇ ਈਵਨ ਡੌਨ ਅਖਬਾਰ ਦੀ ਨੇ ਵੀ ਇਸ ਬਾਰੇ ਕਿਹਾ ਕਿ ਵੀ ਭਾਰਤ ਵੱਲੋਂ ਜਿਵੇਂ ਮੋਦੀ ਨੇ ਪਿਛਲੇ ਦਿਨਾਂ 'ਚ 26 ਜਨਵਰੀ ਦੇ ਮੌਕੇ ਇੱਕ ਇਕੱਠ ਦੇ ਵਿੱਚ ਕਿਹਾ ਕਿ ਪਾਕਿਸਤਾਨ ਨੂੰ ਹੁਣ ਅਸੀਂ 1 ਹਫ਼ਤੇ ਦੇ ਵਿੱਚ ਫਤਹ ਕਰ ਸਕਦੇ। ਔਰ ਡੌਨ ਨੇ ਇਹਦੇ ਤੇ ਕਿਹਾ ਕਿ ਜੀ ਕਿਉਂਕਿ ਭਾਰਤੀ ਹਮਲੇ ਦਾ ਖਤਰਾ ਮੰਡਰਾ ਰਿਹਾ ਔਰ ਕਸ਼ਮੀਰ ਡਿਸਪਿਊਟਡ ਟੈਰੀਟਰੀ ਹੈ, ਜੇ ਭਾਰਤ ਹਮਲਾ ਕਰਕੇ ਉਹਨੂੰ ਕਰਦਾ ਹੈ ਕੁਛ ਤਾਂ ਉਹ ਕੋਈ ਇੰਟਰਨੈਸ਼ਨਲੀ ਗੱਲ ਬਣਦੀ ਨਹੀਂ ਹੈ। ਇਸ ਲਈ ਜਿਹੜਾ ਪਾਕਿਸਤਾਨ ਵਿਚਲਾ ਕਸ਼ਮੀਰ ਹੈ, ਜਿਹਨੂੰ ਆਜ਼ਾਦ ਕਸ਼ਮੀਰ ਕਿਹਾ ਜਾਂਦਾ ਹੈ, ਉਹਨਾਂ ਦੀ ਆਪਣੀ ਲੈਜਿਸਲੇਚਰ ਹੈ, ਹਾਊਸ ਹੈ, ਆਪਣਾ ਇਲੈਕਸ਼ਨ ਕਮਿਸ਼ਨ ਹੈ, ਆਪਣਾ ਸੁਪਰੀਮ ਕੋਰਟ ਹੈ, ਹਾਲਾਂ ਪਾਸਪੋਰਟ ਆਪਣੇ ਨਹੀਂ ਹੈਗੇ, ਲੇਕਿਨ ਉਹਨਾਂ ਦਾ ਇਹ ਉਹਦੇ 'ਚ ਤਰਕ ਦਿੱਤਾ ਗਿਆ ਕਿ ਉਹਨੂੰ ਪਾਕਿਸਤਾਨ ਦੇ ਵਿੱਚ ਮਿਲਾ ਲੈਣਾ ਚਾਹੀਦਾ ਹੈ, ਤਾਂ ਕਿ ਕੋਈ ਵੀ ਭਾਰਤ ਦੀ ਜਿਹੜਾ ਐਕਸ਼ਨ ਹੈ ਉਹ ਐਕਟ ਆਫ ਵਾਰ ਲੱਗੇ ਅਗੇਂਸਟ ਪਾਕਿਸਤਾਨ। ਔਰ ਇਸ ਸਾਰੇ ਨੂੰ ਦੀ ਜਿਹੜੀ ਜਦੋਂ ਕੋਈ ਚੀਜ਼ ਜਿਹਨੂੰ ਅਸੀਂ ਬੇਸ਼ੱਕ ਕਹਿੰਦੇ ਤਾਂ ਹਾਂ ਕਿ ਖੰਭਾਂ ਦੀਆਂ ਡਾਰਾਂ ਬਣਦੀਆਂ ਨੇ, ਪਰ ਖੰਭ ਤਾਂ ਕਿਤੇ ਨਾ ਕਿਤੇ ਹੁੰਦਾ ਹੈ। ਔਰ ਇਸ ਦੀ ਦਾ ਪਹਿਲਾ ਜਿਹੜਾ ਇਸ ਕਿਸਮ ਦੀ ਅਫਵਾਹ ਦਾ ਮੈਂ ਸਮਝਦਾ ਹਾਂ ਜਾਂ ਇਸ ਕਿਸਮ ਦੀ ਜਿਹੜੀ ਬਾਜ਼ਾਰੀ ਗੱਪ ਹੈ ਜਾਂ ਕਿੱਸਾ ਹੈ, ਇਸ ਦੀ ਸ਼ੁਰੂਆਤ ਦਸੰਬਰ ਮਹੀਨੇ ਦੇ ਵਿੱਚ ਹੁੰਦੀ ਹੈ, ਜਦੋਂ ਕਿ ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਫਾਰੂਕ ਹੈਦਰ ਖਾਨ ਇਹ ਬਿਆਨ ਦਿੰਦੇ ਨੇ ਕਿ ਜੀ ਮੈਂ ਇਸ ਖਿੱਤੇ ਦਾ ਅਖੀਰਲਾ ਪ੍ਰਧਾਨ ਮੰਤਰੀ ਹੋਵਾਂਗਾ। ਹੁਣ ਇਹਦੇ ਚੋਂ 2 ਕਿਸਮ ਦੀਆਂ ਇੰਟਰਪ੍ਰੀਟੇਸ਼ਨਸ ਨਿਕਲੀਆਂ। ਇੱਕ ਉਹ ਇਹ ਸੀ ਕਿ ਵੀ ਉਹਨਾਂ ਨੇ ਕਿਹਾ ਵੀ ਮੈਂ ਜਿਵੇਂ ਹੁਣ ਸ਼ਹੀਦੀ ਪਾਉਣੀ ਹੈ, ਹੁਣ ਅਸੀਂ ਫਾਈਨਲ ਜਿਹੜੀ ਹੈ ਉਹ ਮੇਕ ਔਰ ਮਾਰ ਸਿਚੁਏਸ਼ਨ 'ਚ ਹੈ। ਔਰ ਦੂਸਰਾ ਲੇਕਿਨ ਜਿਹੜੀ ਗੱਲ ਨੇ ਜ਼ਿਆਦਾ ਜ਼ੋਰ ਫੜਿਆ ਔਰ ਜਿਸ ਪਾਸੇ ਵੱਲ ਗੱਲ ਝੁਕੀ ਉਹ ਸੀ ਕਿ ਉਹਨਾਂ ਨੇ ਇਹ ਇੰਡੀਕੇਸ਼ਨ ਦਿੱਤੀ ਜਿਵੇਂ ਕਿ ਆਜ਼ਾਦ ਕਸ਼ਮੀਰ ਜਿਹੜਾ ਉਹ ਪਾਕਿਸਤਾਨ ਦਾ ਇੱਕ ਸੂਬਾ ਬਣਨ ਜਾ ਰਿਹਾ। ਔਰ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਅਸੀਂ ਜਦੋਂ ਓਵਰਆਲ ਕੁੱਲ ਮਿਲਾ ਕੇ ਦੇਖਦੇ ਹਾਂ ਕਿ ਬਾਲਟਿਸਤਾਨ, ਗਿਲਗਿਸਤਾਨ ਜਿਹੜਾ ਜਿਨ੍ਹਾਂ ਨੂੰ ਨਾਰਦਰਨ ਏਰੀਆਜ਼ ਵੀ ਕਹਿੰਦੇ ਸੀ, ਉਹਨਾਂ ਨੂੰ ਵੀ ਇੱਕ ਅੱਡ ਜਿਹੜਾ ਕਸ਼ਮੀਰ ਨਾਲੋਂ ਅਦਰਵਾਈਜ਼ ਉਹਨਾਂ ਦੇ ਮੇਨ ਅਸੈਂਬਲੀ ਦਾ ਹੀ ਹਿੱਸਾ ਸੀ, ਲੇਕਿਨ ਉਹਨਾਂ ਦੀਆਂ ਆਪਣੀਆਂ ਐਡਮਿਨਿਸਟ੍ਰੇਟਿਵ ਪ੍ਰੋਬਲਮ ਸੀ ਔਰ ਉੱਥੇ ਭਾਰਤ ਵੀ ਕੁਛ ਨਾ ਕੁਛ ਗੜਬੜ ਕਰਵਾਉਂਦਾ ਸੀ। ਉੱਥੋਂ ਦੀ ਪਾਪੂਲੇਸ਼ਨ ਦੇ ਵਿੱਚ ਉਹਨਾਂ ਨੇ ਆਪਣੀ ਘੁਸਪੈਠ ਕੀਤੀ ਹੋਈ ਸੀ, ਸੋ ਉਹਦਾ ਵੀ ਰੁਤਬਾ ਪਾਕਿਸਤਾਨ ਨੇ ਬਦਲਿਆ ਸੀ। ਔਰ ਈਵਨ ਜਦੋਂ ਹੁਣ ਭਾਰਤ ਨੇ ਜਿਵੇਂ ਆਰਟੀਕਲ 370 ਐਬਰੋਗੇਟ ਕਰਕੇ ਅਨੈਕਸ ਕਰ ਲਿਆ ਕਸ਼ਮੀਰ ਨੂੰ ਜਾਂ ਸਟੇਟ ਦਾ ਰੁਤਬਾ ਵੀ ਖਤਮ ਕਰ ਦਿੱਤਾ ਹੈ, ਉਹਨਾਂ ਦੇ ਕੁਝ ਹਲਕਿਆਂ ਵੱਲੋਂ ਕਿਹਾ ਗਿਆ ਕਿ ਜੀ ਇਹ ਜਿਹੜੀ ਡਿਸਪਿਊਟਡ ਟੈਰੀਟਰੀ ਤਾਂ ਪਹਿਲਾਂ ਹੀ ਨਹੀਂ ਸੀ ਰਹੀ, ਕਿਉਂਕਿ ਆਲਰੇਡੀ 20% ਜਿਹੜਾ ਉਹਦਾ ਏਰੀਆ ਹੈ ਉਹ ਚੀਨ ਦੇ ਕੋਲ ਹੈ, ਜਿਹੜਾ ਕਿ ਕੁਛ ਉਹਨੇ ਕੰਕਰ ਕੀਤਾ, ਕੁਛ ਪਾਕਿਸਤਾਨ ਨੇ ਖੁਦ ਦਿੱਤਾ। ਔਰ ਗਿਲਗਿਸਤਾਨ ਔਰ ਗਿਲਗਿਤ ਬਾਲਟਿਸਤਾਨ ਜਿਹੜਾ ਹੈ
ਉਸ ਨੂੰ ਵੀ ਜਿਹੜਾ ਉਹਨਾਂ ਨੇ ਕਸ਼ਮੀਰ ਨਾਲੋਂ ਤੋੜਿਆ। ਸੋ ਜ਼ਾਹਰ ਹੈ ਕਿ ਵੀ ਇਸ ਵੇਲੇ ਜਿਹੜੀ ਮੌਜੂਦਾ ਸਿਚੁਏਸ਼ਨ ਹੈ, ਜੇ ਅਸੀਂ ਕਸ਼ਮੀਰ ਦੀ ਕੁੱਲ ਟੈਰੀਟਰੀ ਦੀ ਗੱਲ ਕਰੀਏ ਔਰ ਜਿਹੜੇ ਸਾਡੇ ਨਵੇਂ ਵੀ ਦਰਸ਼ਕ ਜੁੜਦੇ ਨੇ ਉਹਨਾਂ ਦੀ ਜਾਣਕਾਰੀ ਲਈ ਵੀ ਅਸੀਂ ਇਹ ਦੱਸਣਾ ਚਾਹੁੰਦੇ ਹਾਂ ਵੀ ਆਲਰੇਡੀ ਜਿਹੜਾ ਕੁੱਲ ਮਿਲਾ ਕੇ 47 ਦੇ ਵਿੱਚ ਐਗਜ਼ਿਸਟਿੰਗ ਕਸ਼ਮੀਰ ਸੀ, ਉਹਦਾ 45% ਜਿਹੜਾ ਰਕਬਾ ਹੈ, ਏਰੀਆ, ਉਹ ਭਾਰਤ ਦੇ ਕਬਜ਼ੇ 'ਚ ਹੈ, ਜਿਹਨੂੰ ਇੰਡੀਅਨ ਆਕੂਪਾਈਡ ਕਸ਼ਮੀਰ ਕਿਹਾ ਜਾਂਦਾ ਹੈ। ਔਰ ਇਸ ਦੇ ਵਿੱਚ ਜਿਵੇਂ ਜੰਮੂ ਕਸ਼ਮੀਰ ਵਾਦੀ ਔਰ ਲੱਦਾਖ, ਔਰ ਭਾਰਤ ਨੇ 5 ਅਗਸਤ ਨੂੰ ਲੱਦਾਖ ਨੂੰ ਅਲੱਗ ਯੂਨੀਅਨ ਟੈਰੀਟਰੀ ਬਣਾ ਦਿੱਤਾ ਹੈ ਔਰ ਜੰਮੂ ਕਸ਼ਮੀਰ ਦੀ ਅੱਡ ਯੂਨੀਅਨ ਟੈਰੀਟਰੀ ਹੈ। 35% ਜਿਹੜਾ ਇਲਾਕਾ ਹੈ ਉਹ ਪਾਕਿਸਤਾਨ ਦੇ ਆਜ਼ਾਦ ਕਸ਼ਮੀਰ 'ਚ, ਜਿਹੜਾ ਆਜ਼ਾਦ ਕਸ਼ਮੀਰ ਹੈ ਜਿਵੇਂ ਮੈਂ ਕਿਹਾ, ਉਹਨਾਂ ਦੀ ਆਪਣੀ ਹੋਂਦ ਹੈ, ਪਰ ਕਿਉਂਕਿ ਪਾਕਿਸਤਾਨ ਦੀ ਫੌਜ ਔਰ ਸਿਸਟਮ ਦੇ ਥੱਲੇ ਹੈ, ਉਹਨੂੰ ਭਾਰਤ ਵਾਲੇ ਪਾਕਿਸਤਾਨ ਆਕੂਪਾਈਡ ਕਸ਼ਮੀਰ ਕਹਿੰਦੇ ਨੇ, ਪਰ ਲੋਕਲ ਜਿਹੜਾ ਉਸ ਨੂੰ ਆਜ਼ਾਦ ਕਸ਼ਮੀਰ ਦੇ ਤੌਰ ਤੇ ਜਾਣਿਆ ਜਾਂਦਾ। ਔਰ 20% ਜਿਹਦੇ 'ਚ ਅਸੀਂ ਆਲਰੇਡੀ ਇਹ ਕਿਹਾ ਕਿ ਵੀ ਜਿਹੜਾ 30,000 ਸਕੁਅਰ ਕਿਲੋਮੀਟਰ ਜਿਹੜਾ ਏਰੀਆ ਹੈ ਉਹ ਉਹਦੇ ਦਾ ਉਹਨਾਂ ਦਾ ਅਕਸਾਈ ਚਿੰਨ੍ਹ ਹੈ ਔਰ ਦੂਸਰਾ ਜਿੱਥੋਂ ਕਿ ਕੋਰਾਕਰਮ ਹਾਈਵੇ ਨਿਕਲਿਆ ਉਹ ਚੀਨ ਦੇ ਕੋਲ ਹੈ। ਹੁਣ ਪਾਕਿਸਤਾਨ ਦੇ ਵਿੱਚ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰ ਦਾ ਮੁੱਦਾ ਇਮੀਡੀਏਟਲੀ ਆਜ਼ਾਦੀ ਤੋਂ ਬਾਅਦ ਹਾਈਲਾਈਟ ਹੋਇਆ। ਇਹ ਅਕਸਰ ਡਿਸਕਸ ਹੁੰਦਾ ਹੈ ਕਿ ਜਿਹੜਾ ਹਰੀ ਸਿੰਘ ਡੋਗਰਾ, ਉਸ ਨੇ ਕਿਸ ਕਿਸਮ ਦਾ ਪਹਿਲਾਂ ਉਹ ਆਪਣੇ ਆਪ ਨੂੰ ਆਜ਼ਾਦ ਰੱਖਣਾ ਚਾਹੁੰਦਾ ਸੀ, ਉਹਨੇ ਪਾਕਿਸਤਾਨ ਦੇ ਨਾਲ ਵੀ ਇੱਕ ਸਟੈਂਡ ਸਟਿਲ ਐਗਰੀਮੈਂਟ ਸਾਈਨ ਕੀਤਾ ਸੀ, ਜਿਹਦੀਆਂ ਟਰਮਸ ਇਹ ਦੱਸਦੀਆਂ ਸੀ ਕਿ ਉਹਦਾ ਝੁਕਾਅ ਜਿਹੜਾ ਉਹ ਪਾਕਿਸਤਾਨ ਵੱਲ ਹੈ। ਫਿਰ ਜਿਹੜੀ ਸਿਚੁਏਸ਼ਨ ਡਿਵੈਲਪ ਹੋਈ, ਜਿਹੜੇ ਟਰਾਈਬਲਸ ਆਏ ਉਸ ਪਾਸਿਓਂ, ਔਰ ਉਸ ਦੌਰ ਦੇ ਵਿੱਚ ਕੀ ਹੋਇਆ, ਕਦੇ ਵੀ ਨਾ ਤਾਂ ਉਹ ਐਕਸੈਸ਼ਨ ਡਾਕੂਮੈਂਟ ਓਰੀਜਨਲ ਕਦੇ ਇੰਡੀਆ ਨੇ ਕਿਸੇ ਨੂੰ ਦਿਖਾਇਆ, ਨਾ ਹਰੀ ਸਿੰਘ ਮੁੜ ਕੇ ਸਾਹਮਣੇ ਆਇਆ, ਉਹਦਾ ਐਂਡ ਬੰਬੇ ਕਿੱਥੇ ਹੋਇਆ ਜਾਂ ਉਹਦੇ ਨਾਲ ਕੀ ਵਾਪਰਿਆ। ਸੋ ਇਹ ਇੱਕ ਮਿਸਟਰੀ ਹੈ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਭਾਰਤ ਨੇ ਹਰ ਉਹ ਐਗਰੀਮੈਂਟ ਵਾਇਓਲੇਟ ਕੀਤਾ ਹੈ। ਬੇਸ਼ੱਕ ਉਹ ਹੈਦਰਾਬਾਦ ਦੇ ਹਵਾਲੇ ਨਾਲ ਸੀ। ਹੁਣ ਅਸੀਂ ਦੇਖਦੇ ਹਾਂ ਕਿ 1947 ਦੇ ਵਿੱਚ ਆਲਮੋਸਟ 2/3 ਇੰਡੀਆ ਨੂੰ ਅੰਗਰੇਜ਼ਾਂ ਨੇ ਵੰਡਿਆ, ਇੰਡੀਆ ਔਰ ਪਾਕਿਸਤਾਨ ਦੇ ਵਿਚਾਲੇ, ਔਰ ਉਹਦਾ ਇੱਕ ਵੱਖਰਾ ਕ੍ਰਾਈਟੇਰੀਆ ਸੀ 1941 ਦੀ ਸੈਂਸਸ। ਲੇਕਿਨ ਆਲਮੋਸਟ ਕਲੋਜ਼ ਟੂ 1/3 ਇੰਡੀਆ ਜਿਹੜਾ ਹੈ ਉਹ 570 ਦੇ ਕਰੀਬ ਜਿਹੜੇ ਮਹਾਰਾਜੇ ਸੀ, ਦੇਸੀ ਨੇਟਿਵਸ, ਉਹਨਾਂ ਦੇ ਹਵਾਲੇ ਕੀਤਾ ਹੈ ਔਰ ਉਹਨਾਂ ਦੇ ਕੋਲ ਆਪਸ਼ਨ ਸੀ ਕਿ ਉਹ ਦੋਨਾਂ ਚੋਂ ਕਿਸੇ ਨੂੰ ਜੁਆਇਨ ਕਰਨ ਜਾਂ ਨਾ ਕਰਨ। ਸੋ ਇਹਦੇ ਚੋਂ ਹੀ, ਕਿਉਂਕਿ ਜਿਹੜੀਆਂ ਵੱਡੀਆਂ ਰਿਆਸਤਾਂ ਸੀ ਉਹਨਾਂ ਦੇ ਵਿੱਚ ਜ਼ਾਹਰ ਹੈ ਜੰਮੂ ਕਸ਼ਮੀਰ ਵੱਡੀ ਰਿਆਸਤ ਸੀ, ਫਿਰ ਹੈਦਰਾਬਾਦ ਇੱਕ ਬਹੁਤ ਵੱਡੀ ਰਿਆਸਤ ਸੀ, 1 ਲੱਖ ਸਕੁਅਰ ਮਾਈਲ ਤੋਂ ਵੀ ਜ਼ਿਆਦਾ। ਔਰ ਅਸੀਂ ਦੇਖਦੇ ਹਾਂ ਕਿ ਦੋਨੋਂ ਪਾਸੇ ਹੀ ਜੰਮੂ ਕਸ਼ਮੀਰ ਦਾ ਬੇਸ਼ੱਕ ਰਾਜਾ ਇੱਕ ਹਿੰਦੂ ਡੋਗਰਾ ਸੀ, ਪਰ ਮੈਜੋਰਿਟੀ ਪੋਪੂਲੇਸ਼ਨ ਮੁਸਲਮਾਨਾਂ ਦੀ ਸੀ। ਹੈਦਰਾਬਾਦ ਦੇ ਵਿੱਚ ਬੇਸ਼ੱਕ ਜਿਹੜਾ ਨਿਜ਼ਾਮ ਹੈ ਉਹ ਮੁਸਲਮਾਨ ਸੀ, ਪਰ ਮੈਜੋਰਿਟੀ ਆਬਾਦੀ ਜਿਹੜੀ ਹੈ ਉਹ ਹਿੰਦੂਆਂ ਦੀ ਸੀ। ਔਰ ਇਸੇ ਤਰ੍ਹਾਂ ਹੀ ਈਵਨ ਜੂਨਾਗੜ੍ਹ ਵੀ ਬੇਸ਼ੱਕ ਬਹੁਤ ਛੋਟੀ ਜਿਹੀ ਰਿਆਸਤ ਸੀ ਔਰ ਜ਼ੁਲਫਕਾਰ ਅਲੀ ਭੁੱਟੋ ਦਾ ਪਿਤਾ ਜਿਹੜਾ ਉਹ ਉੱਥੋਂ ਦਾ ਪ੍ਰਾਈਮ ਮਿਨਿਸਟਰ ਸੀ। ਜੂਨਾਗੜ੍ਹ ਨੇ ਆਪਣੀ ਐਕਸੈਸ਼ਨ ਜਿਹੜੀ ਹੈ ਉਹ ਪਾਕਿਸਤਾਨ ਨੂੰ ਦਿੱਤੀ, ਪਰ ਪਟੇਲ ਐਂਡ ਕੰਪਨੀ ਭਾਰਤ ਦੀ ਫੌਜ ਨੇ ਜਿਹੜਾ ਉਹ ਡਰਾਮਾ ਜਿਹਾ ਕਰਕੇ ਉੱਥੇ ਕਿ ਜੀ ਅਸੀਂ ਰੈਫਰੈਂਡਮ ਕਰਵਾ ਲਿਆ ਤੇ ਜੂਨਾਗੜ੍ਹ ਦੇ ਲੋਕ ਭਾਰਤ ਨਾਲ ਰਹਿਣਾ ਚਾਹੁੰਦੇ ਨੇ, ਉਹਨੂੰ ਉਹਦੇ ਤੇ ਕਬਜ਼ਾ ਕਰ ਲਿਆ। ਹੈਦਰਾਬਾਦ ਵਾਲੇ ਨੇ 1 ਸਾਲ ਰੈਜ਼ਿਸਟ ਕੀਤਾ ਕਿਉਂਕਿ ਉਹ ਵੀ ਕਲੀਅਰ ਨਹੀਂ ਸੀ ਜੰਮੂ ਕਸ਼ਮੀਰ ਦੇ ਰਾਜੇ ਵਾਂਗ। ਉਹ ਹਾਲਾਂ ਉਹਦੀ ਆਪਣੀ ਚਾਹਨਾ ਸੀ ਕਿ ਹੈਦਰਾਬਾਦ ਆਜ਼ਾਦ ਦੇਸ਼ ਰਹੇ, ਉਹ ਯੂਰਪ 'ਚ ਵੀ ਘੁੰਮਦਾ ਰਿਹਾ ਕਿ ਐਜ਼ ਏ ਨੇਸ਼ਨ ਉਹਨੂੰ ਮਿਲ ਜਾਏ ਪਰਮਿਸ਼ਨ। ਔਰ ਦੂਸਰੀ, ਹਾਲਾਂਕਿ ਇੱਕ ਸਟੇਜ ਤੇ ਇਹ ਵੀ ਆਉਂਦਾ ਹੈ ਕਿ ਪਟੇਲ ਕਿਤੇ ਨਾ ਕਿਤੇ ਇਸ ਕਿਸਮ ਦੀ ਡੀਲ ਦੇ ਇਨੀਸ਼ੀਅਲੀ ਹੱਕ 'ਚ ਸੀ ਕਿ ਜੰਮੂ ਕਸ਼ਮੀਰ ਪਾਕਿਸਤਾਨ ਨੂੰ ਦੇ ਦਿੱਤਾ ਜਾਏ ਜੇ ਹੈਦਰਾਬਾਦ ਜਿਹੜਾ ਭਾਰਤ ਦਾ ਹਿੱਸਾ ਬਣੇ, ਕਿਉਂਕਿ ਉਹਦਾ ਕਹਿਣਾ ਸੀ ਕਿ ਪੱਥਰ ਤੇ ਪਹਾੜ ਨੇ, ਇੱਥੋਂ ਅਸੀਂ ਕੀ ਕੱਢਣਾ। ਔਰ ਹੈਦਰਾਬਾਦ ਬਹੁਤ ਹੀ ਪ੍ਰੋਸਪਰਸ ਰਿਆਸਤ ਸੀ, ਸਾਰੀਆਂ ਗੋਲਡ ਮਾਈਨਸ ਤੋਂ ਲੈ ਕੇ ਬਹੁਤ ਕੁਝ ਉੱਥੇ ਸੀ। ਅੱਜ ਤੱਕ ਵੀ ਉਹਦੇ ਖਜ਼ਾਨੇ ਨੂੰ ਲੈ ਕੇ ਜਿਹੜਾ ਉਹ ਕੋਰਟਸ ਦੇ ਵਿੱਚ, ਇੰਟਰਨੈਸ਼ਨਲ ਕੋਰਟਸ ਦੇ ਵਿੱਚ ਝਗੜੇ ਚੱਲਦੇ ਨੇ। ਸੋ ਲੇਕਿਨ ਇਹ ਫਿਰ ਅਚਾਨਕ ਸਾਰਾ ਕੁਝ ਬਦਲਿਆ। ਨਾ ਹੈਦਰਾਬਾਦ ਵਾਲੇ ਨਵਾਬ ਨੂੰ ਪਤਾ ਸੀ ਉਹਨੇ ਕੀ ਕਰਨਾ। ਜਿਸ ਦਿਨ ਕਾਇਦੇ ਆਜ਼ਮ ਸਤੰਬਰ ਸ਼ਾਇਦ 11 ਨੂੰ 1948 ਦੇ ਵਿੱਚ ਵਫਾਤ ਪਾਉਂਦੇ ਨੇ, ਉਸ ਤੋਂ ਅਗਲੇ ਦਿਨ ਹੈਦਰਾਬਾਦ ਤੇ ਭਾਰਤੀ ਫੌਜ ਅਟੈਕ ਕਰਦੀ ਹੈ। 30,000 ਦੇ ਕਰੀਬ ਹੈਦਰਾਬਾਦ ਦੇ ਮੁਸਲਮਾਨ ਜਿਨ੍ਹਾਂ ਨੂੰ ਰਜ਼ਾਕਾਰ ਕਹਿ ਕੇ ਮਾਰਿਆ ਗਿਆ। ਉਹਦੇ ਤੇ ਜਿਹੜੀ ਇਨਵੈਸਟੀਗੇਟਿਵ ਰਿਪੋਰਟ ਕਦੇ ਪਬਲਿਕ ਨਹੀਂ ਕੀਤੀ ਗਈ, ਪਰ ਇਵੇਂ ਹੈਦਰਾਬਾਦ ਨੂੰ ਜਿਹੜਾ ਉਹ ਡਾਇਰੈਕਟ ਹਮਲੇ ਦੇ ਨਾਲ ਕੰਕਰ ਕੀਤਾ ਗਿਆ। ਇਹੀ ਪਾਰਟ ਕਸ਼ਮੀਰ ਦੇ ਵਿੱਚ ਵੀ ਕੀਤਾ ਜਾਣਾ ਸੀ, ਪਰ ਜ਼ਾਹਰ ਹੈ ਕਿ ਉਧਰੋਂ
ਜਿਹੜਾ ਕਬਾਇਲੀਆਂ ਦਾ ਆਣਾ ਔਰ ਫਿਰ ਪਾਕਿਸਤਾਨ ਦਾ ਡਟ ਜਾਣਾ, ਔਰ ਉਸ ਕਰਕੇ ਜਿਹੜਾ ਇੱਕ ਜਦੋਂ 35% ਅਸੀਂ ਏਰੀਆ ਉਹਨਾਂ ਦੇ ਕੰਟਰੋਲ 'ਚ ਕਹਿੰਦੇ ਤੇ ਇਹਦੀ ਹਕੀਕਤ ਹੈ। ਸੋ ਜ਼ਾਹਰ ਹੈ ਕਿ ਇਹ ਡਾਇਰੈਕਟ ਕਨਫਰੰਟੇਸ਼ਨ ਨੂੰ ਅਵੋਇਡ ਕਰਨ ਦੇ ਲਈ ਜਿਹੜਾ ਉਹ ਇੰਟਰਨੈਸ਼ਨਲ ਪ੍ਰੈਸ਼ਰ ਵੀ ਸੀ। ਅਲਟੀਮੇਟਲੀ ਨਹਿਰੂ ਕੇਸ ਨੂੰ UN ਸਿਕਿਉਰਿਟੀ ਕਾਉਂਸਲ 'ਚ ਲੈ ਕੇ ਗਿਆ, ਜਿੱਥੇ ਕਿ ਜਿਹੜਾ ਪਲੇਬਿਸਾਈਡ ਜਾਂ ਰਾਏਸ਼ੁਮਾਰੀ ਕਰਵਾਉਣ ਦੇ ਲਈ ਫੈਸਲਾ ਹੋਇਆ। 11-12 ਮਤੇ ਨੇ। ਇਹ ਕਹਾਣੀ ਅਸੀਂ ਕਈ ਵਾਰ ਦੁਹਰਾਈ ਜਾਂਦੀ ਹੈ। ਔਰ ਇਸ ਸਭ ਦੇ ਬਾਵਜੂਦ ਕਿ ਇਹ ਇੱਕ ਰਿਸਪੌਂਸਿਬਿਲਟੀ ਸੀ UN ਦੀ, ਇਹਦੇ ਮੁੱਦੇ ਤੇ ਹੀ ਜੰਗਾਂ ਹੋਈਆਂ। ਔਰ ਮੈਂ ਸਮਝਦਾ ਵੀ ਜਿਹੜਾ ਇੱਕ ਗੋਲਡਨ ਅਪਰਚੁਨਿਟੀ ਪਾਕਿਸਤਾਨ ਨੇ ਗਵਾਈ ਉਹ 1962 ਸੀ, ਜਦੋਂ ਕਿ ਚੀਨ ਨੇ ਭਾਰਤ ਨੂੰ ਸਬਕ ਸਿਖਾਉਣਾ ਸ਼ੁਰੂ ਕੀਤਾ ਹੋਇਆ ਸੀ। ਇਹਨਾਂ ਨੇ ਅਕਸਾਈ ਚਿੰਜ ਤਾਂ 30,000 ਕਿਲੋਮੀਟਰ ਸਰੈਂਡਰ ਕੀਤਾ ਹੀ ਕੀਤਾ। ਜਦੋਂ ਅਸੀਂ ਦੂਸਰੇ ਪਾਸੇ ਵੀ ਦੇਖਦੇ ਹਾਂ ਕਿ ਇਹ ਸਭ ਕੁਝ ਛੱਡ ਕੇ ਦੌੜ ਰਹੇ ਸੀ, ਕੋਈ ਚਾਈਨਾ ਨੇ ਯੂਨੀਲੈਟਰਲ ਸੀਜ਼ਫਾਇਰ ਕੀਤਾ ਔਰ ਨਤੀਜੇ ਦੇ ਤੌਰ ਤੇ ਈਵਨ ਅਰੁਣਾਚਲ ਪ੍ਰਦੇਸ਼ ਦਾ ਵੀ ਉਹਨਾਂ ਦੀ ਕੈਪੀਟਲ ਤੱਕ ਵੀ ਉਹ ਪਹੁੰਚ ਗਏ ਸੀ। ਸੋ ਇਹ ਉਹ ਮੌਕਾ ਸੀ ਔਰ ਐਸਾ ਕਿਹਾ ਜਾਂਦਾ ਹੈ। ਹੁਣ ਬਾਕੀ ਤਾਂ ਡਾਕੂਮੈਂਟ ਕਿੱਥੇ ਪਏ ਹੁੰਦੇ ਨੇ। ਚੀਨ ਨੇ ਉਸ ਵੇਲੇ ਅਯੂਬ ਖਾਨ ਨੂੰ ਕਿਹਾ ਸੀ ਕਿ ਭਾਈ ਤੁਸੀਂ ਲੈ ਲਓ ਕਸ਼ਮੀਰ, ਔਰ ਉਹ ਇੱਕ ਮੌਕਾ ਸੀ। ਪਰ ਕਿਉਂਕਿ ਅਯੂਬ ਖਾਨ ਵੀ ਦੋਨੋਂ ਪਾਸੇ ਹੀ, ਇੱਧਰ ਅਮਰੀਕਾ ਦਾ ਵੀ ਉਹ ਪ੍ਰੈਸ਼ਰ ਲੈ ਰਿਹਾ ਸੀ ਔਰ ਅਮਰੀਕਾ ਨੇ ਉਹਨੂੰ ਮਨਾ ਕੀਤਾ। ਸੋ ਉਸ ਤੋਂ ਬਾਅਦ ਅਸੀਂ 65 ਦੇਖਦੇ ਹਾਂ, 71 ਦੇਖਦੇ ਹਾਂ, ਫਿਰ ਕਾਰਗਿਲ ਦੇਖਦੇ ਹਾਂ। ਸੋ ਇਸ ਸਾਰੇ ਦੇ ਬਾਵਜੂਦ ਔਰ ਫਿਰ ਪੀਸ ਮੇਸ਼ਰਸ ਉਹਦੇ ਥੱਲੇ ਮੁਸ਼ਰਫ ਦੇ ਦੌਰ ਦੇ ਵਿੱਚ ਵੀ ਗੱਲਬਾਤ ਔਰ ਉਹ ਇੱਕ ਵੱਖਰੀ ਕਹਾਣੀ। ਲੇਕਿਨ ਪਾਕਿਸਤਾਨ ਵਿਚਲਾ ਜਿਹੜਾ ਏਰੀਆ ਆਜ਼ਾਦ ਕਸ਼ਮੀਰ ਬਣਿਆ ਉਹਨਾਂ ਦੇ ਵਿੱਚ ਖੁਸ਼ਹਾਲੀ ਹੈ, ਇਸ 'ਚ ਕੋਈ ਸ਼ੱਕ ਨਹੀਂ ਹੈ, ਕਿਉਂਕਿ ਉਸੇ ਇਲਾਕੇ ਦੇ ਵਿੱਚ ਹੀ ਮੰਗਲਾ ਡੈਮ ਬਣਿਆ ਜੇਹਲਮ ਦੇ ਉੱਤੇ। ਔਰ ਬਹੁਤ ਸਾਰੇ ਜਿਹੜੇ ਉਸ ਇਲਾਕੇ ਦੇ ਖਾਸ ਤੌਰ ਤੇ ਮੀਰਪੁਰ ਏਰੀਆ ਦੇ ਲੋਕ ਇੰਗਲੈਂਡ 'ਚ ਆਏ, ਅਮਰੀਕਾ 'ਚ ਵੀ ਨੇ। ਔਰ ਉੱਥੇ ਅੱਜ ਵੀ ਜਦੋਂ ਤੁਸੀਂ ਉਸ ਸਾਰੇ ਏਰੀਆ ਨੂੰ ਦੇਖੋ ਉਹ ਕਾਫੀ ਬਹੁਤ ਵੱਡੀਆਂ ਕੋਠੀਆਂ ਔਰ ਖੁਸ਼ਹਾਲੀ ਹੈ। ਔਰ ਕੋਈ ਵੀ ਮੈਨੂੰ ਜਿੰਨਾ ਕੁ ਵੀ ਮੈਂ ਮੋਨੀਟਰ ਕੀਤਾ, ਕਦੇ ਆਜ਼ਾਦ ਕਸ਼ਮੀਰ ਦੇ ਵਿੱਚ ਇਹ ਮੂਵਮੈਂਟ ਉੱਥੇ ਕਦੇ ਚੱਲਦੀ ਨਹੀਂ ਦੇਖੀ ਕਿ ਵੀ ਅਸੀਂ ਜਿਹੜਾ ਉਹ ਭਾਰਤ ਨਾਲ ਰਲਣਾ ਚਾਹੁੰਦੇ ਆ, ਜਾਂ ਹਾਂ ਥੋੜ੍ਹਾ ਬਹੁਤ JKLF ਜਾਂ ਦੂਸਰੀਆਂ ਤੀਸਰੀਆਂ ਉਹ ਆਜ਼ਾਦ ਹੋਣ ਦੀ ਗੱਲ ਦੋਨਾਂ ਨਾਲੋਂ, ਪਰ ਉਹਨਾਂ ਨੂੰ ਕਦੇ ਬਰਾਡਰ ਨਹੀਂ ਮਿਲਿਆ, ਕਿਉਂਕਿ ਆਜ਼ਾਦ ਕਸ਼ਮੀਰ ਦੇ ਵਿੱਚ ਕਦੇ ਵੀ ਪਾਕਿਸਤਾਨ ਦੇ ਖਿਲਾਫ ਕੋਈ ਇਸ ਲੈਵਲ ਦੀ ਜਿਹੜੀ ਹੈ ਉਹ ਕੋਈ ਨਹੀਂ ਹੈ ਜਿਹਨੂੰ ਤੁਸੀਂ ਡਿਸੈਂਸ਼ਨ ਕਹੋ ਜਾਂ ਕੋਈ ਇਸ ਕਿਸਮ ਦੀ ਰਿਜ਼ੈਂਟਮੈਂਟ। ਥੋੜ੍ਹੇ ਬਹੁਤ ਇਸ਼ੂ ਹੁੰਦੇ ਨੇ, ਉਹ ਤਾਂ ਆਪਣੇ ਸੂਬਿਆਂ 'ਚ ਵੀ ਹੁੰਦੇ ਨੇ, ਉਹ ਸਿੰਧ ਦਾ ਵੀ ਹੁੰਦਾ ਹੈ, ਬਲੋਚਿਸਤਾਨ ਦਾ ਵੀ ਹੋਏਗਾ। ਸੋ ਉਸ ਲੈਵਲ ਦੇ ਉੱਤੇ ਰਿਹਾ। ਲੇਕਿਨ ਇਹਦੇ ਉਲਟ ਭਾਰਤ ਦੇ ਵਿੱਚ ਜਿਹੜੀ ਇਹ ਖਾਸ ਤੌਰ ਤੇ ਵਾਦੀ ਦੇ ਵਿੱਚ ਜਿਸ ਅੰਦਾਜ਼ ਦੇ ਵਿੱਚ ਪਿਛਲੇ 70-72 ਸਾਲਾਂ ਦੇ ਵਿੱਚ ਮੂਵਮੈਂਟਸ ਚੱਲੀਆਂ, 1 ਲੱਖ ਤੋਂ ਜ਼ਿਆਦਾ ਕਸ਼ਮੀਰੀਆਂ ਦੀ ਸ਼ਹਾਦਤ, ਔਰ ਇਹਦੇ ਬਾਵਜੂਦ ਕਿ ਆਲਮੋਸਟ 6 ਮਹੀਨੇ ਹੋ ਜਾਣੇ ਨੇ ਹੋਰ 5 ਦਿਨ ਨੂੰ, ਲੇਕਿਨ ਕਸ਼ਮੀਰ ਵਾਦੀ ਚੋਂ ਇਹਨਾਂ ਨੇ ਜਿਹੜਾ ਉਸ ਕਿਸਮ ਦਾ ਹੀ ਪੂਰਾ ਜੱਫਾ ਰੱਖਿਆ ਹੋਇਆ ਹੈ, ਕਿਉਂਕਿ ਇਹਨਾਂ ਨੂੰ ਅਜੇ ਵੀ ਖੌਫ ਹੈ ਕਿ ਲੋਕ ਪਤਾ ਨਹੀਂ ਕੀ ਕਰਨਗੇ। ਹਾਲਾਂ ਜਿਵੇਂ ਅਸੀਂ ਕੱਲ ਦੇ ਸੈਗਮੈਂਟ 'ਚ ਗੱਲ ਕੀਤੀ ਸੀ ਕਿ ਕਿਵੇਂ ਹੁਣ ਇਹਨਾਂ ਨੇ ਟਰੇਟਰ ਖਰੀਦਣੇ ਸ਼ੁਰੂ ਕੀਤੇ ਹੋਏ ਨੇ। ਇੱਕ ਜਿਹੜਾ ਸੀਨੀਅਰ PDF ਜਿਹੜਾ PDP ਦਾ ਲੀਡਰ ਹੈ, ਉਹ ਕਹਿ ਰਿਹਾ ਜੀ ਹੁਣ ਤਾਂ ਕੋਈ ਪਲੇਬਿਸਾਈਡ ਦਾ ਕੋਈ ਚਾਂਸ ਨਹੀਂ ਹੈ, ਔਰ ਇਹਨੂੰ ਅਸੀਂ ਇਹ ਦੇਖੀਏ ਕਿ ਵਿਦ ਇਨ ਇੰਡੀਆ ਅਸੀਂ ਕੀ ਲੈ ਸਕਦੇ ਹਾਂ, ਔਰ ਜੋ ਸਾਨੂੰ ਕਾਨਸਟੀਟਿਊਸ਼ਨ 'ਚ ਰਾਈਟ ਦਿੱਤੇ ਗਏ ਨੇ ਉਹ ਅਸੀਂ ਲਈਏ। ਉਹਦੇ ਨਾਲ ਹੀ ਮੈਂ ਦੇਖ ਰਿਹਾ ਕਿ ਹੁਣ ਉਹਨਾਂ ਨੇ ਇੱਕ ਹੋਰ, ਕਿਉਂਕਿ ਅੱਜ ਕੱਲ੍ਹ ਉਹ ਜਿਹਨੂੰ ਹਾਰਸ ਟ੍ਰੇਡਿੰਗ ਕਹਿੰਦੇ ਨੇ ਉਹ ਚੱਲ ਰਹੀ ਹੈ, ਔਰ ਉਹਦੇ 'ਚ ਇੱਕ ਹੋਰ PDP ਦਾ ਵੱਡਾ ਲੀਡਰ ਅਲਤਾਫ ਬੁਖਾਰੀ, ਉਹਨੇ ਅੱਜ ਬਿਆਨ ਦਿੱਤਾ ਹੈ। ਉਹਨੇ ਕਿਹਾ ਜੀ ਅਸੀਂ ਆਹ ਸਾਡੀਆਂ ਡਿਮਾਂਡਸ ਨੇ ਔਰ ਸਾਡਾ ਜਿਹੜਾ ਇੱਕ ਡੈਲੀਗੇਸ਼ਨ ਹੈ ਉਹ ਪ੍ਰਾਈਮ ਮਿਨਿਸਟਰ ਮੋਦੀ ਨੂੰ ਮਿਲੇਗਾ, ਔਰ ਸਾਡੀ ਇਹ ਮੰਗ ਹੈ ਕਿ ਜੰਮੂ ਕਸ਼ਮੀਰ ਦਾ ਜਿਹੜਾ ਸਟੇਟ ਦਾ ਦਰਜਾ ਹੈ, ਵੀ ਭੁੱਲ ਜਾਓ ਆਰਟੀਕਲ 370 ਵਗੈਰਾ ਨਹੀਂ ਅਸੀਂ ਮੰਗਦੇ, ਵੀ ਜੰਮੂ ਕਸ਼ਮੀਰ ਨੂੰ ਬਤੌਰ ਸਟੇਟ ਬਾਕੀ ਸਟੇਟਾਂ ਵਾਂਗ ਭਾਰਤ ਦੇ ਰੈਕਗਨੀਸ਼ਨ ਦੇ ਦਿੱਤੀ ਜਾਏ, ਇੰਨਾ ਹੀ ਕਾਫੀ ਹੈ। ਔਰ ਉਹਨਾਂ ਨੇ ਕਿਹਾ ਜੀ ਅਸੀਂ ਉਹ ਮੀਟਿੰਗ ਕਰ ਰਹੇ ਹਾਂ ਔਰ ਉਹਦੇ 'ਚ ਫਿਰ ਅਸੀਂ ਹੋਰ ਵੀ ਦੇਖਾਂਗੇ ਕਿ ਕੀ ਕਰਨਾ। ਸੋ ਜ਼ਾਹਰ ਹੈ ਕਿ ਇਸ ਹੱਦ ਤੱਕ ਭਾਰਤੀ ਹਾਕਮ ਜ਼ਰੂਰ ਕਾਮਯਾਬ ਹੋਏ ਨੇ ਕਿ ਹੁਣ ਉਹਨਾਂ ਨੇ ਜਿੱਥੇ ਲੋਕ ਅਜੇ ਵੀ ਉੱਥੇ ਹੀ ਡਟੇ ਹੋਏ ਨੇ, ਇਹੀ ਕਾਰਨ ਹੈ ਕਿ ਅਜੇ ਤੱਕ ਇਹਨਾਂ ਨੇ ਉੱਥੋਂ ਇੰਟਰਨੈਟ ਔਰ ਦੂਜੀਆਂ ਜਿਹੜੀਆਂ ਮੁੱਢਲੀਆਂ ਉਹਨਾਂ ਦੀਆਂ ਸਹੂਲਤਾਂ ਉਹ ਰੀਸਟੋਰ ਨਹੀਂ ਕੀਤੀਆਂ। ਪਰ ਹੁਣ ਆਪਣੇ ਟੇਟਰਸ ਰਾਹੀਂ ਉਹਨਾਂ ਨੂੰ ਇਹ ਲੱਗਦਾ ਹੈ ਕਿ ਇੰਟਰਨੈਸ਼ਨਲੀ ਵੀ ਜਿਹੜੀ ਇੱਕ ਦਬਾਅ ਦੀ ਸਥਿਤੀ ਬਣੀ ਹੋਈ ਹੈ, ਜਿਵੇਂ US ਕਾਂਗਰਸ 'ਚ ਬਰੀਫਿੰਗ ਹੋਈ
ਔਰ ਇਸੇ ਤਰ੍ਹਾਂ ਈਵਨ ਯੂਰਪੀਅਨ ਪਾਰਲੀਮੈਂਟ ਦੇ ਵਿੱਚ ਭਾਵੇਂ 6 ਮਤਿਆਂ 'ਚ ਉਹਨੂੰ ਇੱਕ ਦੇ ਵਿੱਚ ਕੰਸੋਲੀਡੇਟ ਕਰਕੇ ਮਾਰਚ ਐਂਡ 'ਚ ਪੁਸ਼ ਕੀਤਾ ਹੈ, ਪਰ ਉਹਨਾਂ ਦੇ 600-700 ਮੈਂਬਰਾਂ 'ਚੋਂ ਆਲਮੋਸਟ 3/4 ਜਿਹੜੇ ਨੇ ਉਹ ਨਾ ਸਿਰਫ ਜਿਹੜਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ, ਪਰ ਉਹਦੇ 'ਚ ਕਸ਼ਮੀਰ ਦਾ ਜ਼ਿਕਰ ਵੀ ਹੈ। ਔਰ ਅੱਜ ਜਦੋਂ ਅਸੀਂ ਗੱਲਬਾਤ ਕਰ ਰਹੇ ਹਾਂ, ਈਵਨ ਜਿਵੇਂ ਸਿਆਟਲ ਵਰਗੇ ਸ਼ਹਿਰ ਦੀ ਉਹਨਾਂ ਦੀ ਸਿਟੀ ਕੌਂਸਲ 'ਚ ਵੀ ਸੀਏ ਨੂੰ ਕੰਡੈਮ ਕਰਨ ਦੇ ਲਈ ਪਹਿਲਾਂ ਮੀਟਿੰਗ ਹੋਣੀ ਸੀ, ਉੱਥੇ ਹਿੰਦੂ ਤਵੀ ਪਹੁੰਚ ਕੇ, ਔਰ ਹੁਣ ਉਹਨਾਂ ਨੇ ਆਉਣ ਵਾਲੇ ਦਿਨਾਂ 'ਚ ਇਹ ਰੱਖਿਆ। ਔਰ ਅੱਜ ਗੁਫ਼ਤਗੂ ਪ੍ਰੋਗਰਾਮ 'ਚ 9:30 ਤੋਂ 10 ਵਾਲੇ 'ਚ ਜਿਹੜੇ ਉੱਥੇ ਖਾਸ ਤੌਰ 'ਤੇ ਇਸ ਦੇ ਉੱਤੇ ਕੰਮ ਕਰ ਰਹੇ ਨੇ, ਉਹ ਗੱਲਬਾਤ ਕਰਨਗੇ ਕਿ ਕਿਵੇਂ ਸੀਐਟਲ ਸਿਟੀ ਕੌਂਸਲ ਵੀ ਇਸ ਇਸ਼ੂ ਦੇ ਹੱਕ 'ਚ ਭੁਗਤਣ ਜਾ ਰਹੀ ਹੈ ਕਿ ਇਹ ਸੀਏ ਜਿਹੜਾ ਹੈ ਐਂਟਾਈ ਪੀਪਲ ਹੈ, ਐਂਟਾਈ ਡੈਮੋਕ੍ਰੇਸੀ ਹੈ। ਸੋ ਇਹ ਇੱਕ ਆਪਣੇ ਤੌਰ ਦੇ ਉੱਤੇ ਚੱਲ ਰਿਹਾ, ਪਰ ਕਸ਼ਮੀਰ ਦੇ ਵਿੱਚ ਇਹਨਾਂ ਨੇ ਅੰਦਰੋਂ ਸੈਬੋਟਾਜ ਕਰਨ ਦੀ ਲਾਈਨ ਦੇ ਥੱਲੇ ਇਸ ਕਿਸਮ ਦੇ ਟ੍ਰੇਟਰ ਖਰੀਦਣੇ ਸ਼ੁਰੂ ਕੀਤੇ ਹੋਏ ਨੇ। ਔਰ ਦੂਸਰੇ ਪਾਸੇ ਜਿਹੜਾ ਕਿਲਿੰਗਸ ਦਾ ਉਹਨਾਂ ਦਾ ਦੌਰ ਹੈ ਉਹ ਜਾਰੀ ਹੈ। ਜਿਵੇਂ ਅੱਜ ਦੀ ਇੱਕ ਖਬਰ ਹੈ ਕਿ 3 militants killed after they opened fire on police party at Toll Plaza near Jammu। ਸੋ ਇਹ ਉਹਨਾਂ ਨੇ ਟੋਲ ਪਲਾਜ਼ੇ ਦੇ ਹਵਾਲੇ ਨਾਲ ਕਿਹਾ ਹੈ ਕਿ ਜੀ 3 ਮਿਲੀਟੈਂਟ ਜਿਹੜਿਆਂ ਦੇ ਕੋਲ ਬੁਲਟ ਪ੍ਰੂਫ ਜੈਕਟਸ ਵੀ ਸੀ ਔਰ ਦੂਸਰਾ ਵੀ ਸੀ, ਉਹਨਾਂ ਨੇ ਪੁਲਿਸ ਤੇ ਫਾਇਰ ਖੋਲ੍ਹੇ ਔਰ ਇੰਟਰਨੈਸ਼ਨਲ ਬਾਰਡਰ ਕਠੂਆ ਡਿਸਟ੍ਰਿਕਟ ਵੱਲੋਂ ਐਂਟਰ ਕੀਤੇ ਸੀ, ਔਰ ਉਹਦੇ ਚੋਂ ਇੱਕ ਜਿਹੜਾ ਮਿਲੀਟੈਂਟ ਆ ਉਹ ਮਾਰਿਆ ਗਿਆ, ਬਾਕੀ ਨਾਲ ਦੇ ਜੰਗਲ 'ਚ ਦੌੜ ਗਏ। ਔਰ ਇੱਕ ਪੁਲਿਸਮੈਨ ਵੀ ਜ਼ਖਮੀ ਹੋਇਆ। ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਪਾਕਿਸਤਾਨ ਵੱਲੋਂ ਨਵੀਂ ਇਨਫਿਲਟ੍ਰੇਸ਼ਨ ਹੈ, ਔਰ ਉਹਨਾਂ ਕਿਹਾ ਜੀ ਇਟ ਇਜ਼ ਸਸਪੈਕਟਡ ਦੈਟ ਦੇ ਇਨਫਿਲਟ੍ਰੇਟਡ ਫਰੋਮ ਹੀਰਾਨਗਰ ਬਾਰਡਰ ਆਫ ਕਠੂਆ ਡਿਸਟ੍ਰਿਕਟ। ਔਰ ਉਦਮਪੁਰ ਦੇ ਵਿੱਚ ਸਕੂਲ ਵਗੈਰਾ ਵੀ ਉਹਨਾਂ ਨੇ ਬੰਦ ਕੀਤੇ ਨੇ। ਉਹਨੇ ਕਿਹਾ ਜੀ ਬਹੁਤ ਵੱਡੀ ਕੁਆਂਟੀਟੀ ਦੇ ਵਿੱਚ ਐਮੂਨੀਸ਼ਨ ਔਰ ਐਕਸਪਲੋਸਿਵ ਵੀ ਮਿਲੇ ਨੇ, ਔਰ ਇਹ ਜਿਹੜਾ ਆਲਰੇਡੀ 3 ਮਾਰੇ ਗਏ ਨੇ ਔਰ 2-3 ਜਿਹੜੇ ਨੇ ਉਹ ਰੁਕੇ ਹੋਏ ਨੇ ਇਸ ਕਿਸਮ ਦਾ। ਸੋ ਮੈਂ ਇਹ ਸਮਝਦਾ ਵੀ ਇਹ ਉਹਨਾਂ ਦੀ ਉਹ ਨੀਤੀ ਹੈ ਜਿਹਦੇ ਥੱਲੇ ਕਿ ਝੂਠੇ ਪੁਲਿਸ ਮੁਕਾਬਲਿਆਂ ਦੇ ਵਿੱਚ ਉਹਨਾਂ ਦੀ ਨੌਜਵਾਨੀ ਨੂੰ ਮਾਰਨ ਦੀ ਲਾਈਨ ਬਰਾਬਰ ਜਾਰੀ ਹੈ। ਦੂਸਰੇ ਪਾਸੇ ਇੰਟਰਨੈਸ਼ਨਲੀ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਸ਼ਮੀਰ ਮੁੱਦੇ ਦੇ ਉੱਤੇ ਹਮੇਸ਼ਾ ਹੀ ਪਾਕਿਸਤਾਨ ਦੀ ਆਵਾਮ ਔਰ ਹਕੂਮਤ, ਇਹੀ ਨਹੀਂ ਉਹਨਾਂ ਨੇ ਜੰਗਾਂ ਕੀਤੀਆਂ, 5 ਅਗਸਤ ਤੋਂ ਬਾਅਦ ਵੀ ਥਾਂ ਤੇ ਜਿਵੇਂ ਕਸ਼ਮੀਰੀਆਂ ਦੇ ਨਾਲ ਯਕਜ਼ਦੀ ਦਾ ਜਿਹੜਾ ਉਹ ਪ੍ਰਗਟਾਵਾ ਕੀਤਾ ਗਿਆ, ਲੋਕ ਬਾਹਰ ਨਿਕਲੇ, ਵੱਡੇ ਪ੍ਰੋਟੈਸਟ ਹੋਏ, ਦੂਸਰੇ ਹੋਏ। ਔਰ ਇਹ ਵੀ ਅਸੀਂ ਦੱਸਦੇ ਹੀ ਹੈ ਕਿ ਕਿਉਂਕਿ 5 ਫਰਵਰੀ ਦਾ ਦਿਨ ਆਫੀਸ਼ੀਅਲੀ ਕਸ਼ਮੀਰ ਸੋਲੀਡੈਰਿਟੀ ਡੇ ਦੇ ਤੌਰ ਤੇ ਐਲਾਨਿਆ ਹੋਇਆ, ਔਰ ਇਸ ਨਾਲ ਸੰਬੰਧਿਤ ਵੀ ਉਸੇ ਕਿਸਮ ਦੇ ਫੰਕਸ਼ਨ ਹੋਣਗੇ, ਸਪੀਚਸ ਹੋਣਗੀਆਂ। ਔਰ ਇੱਥੇ ਵੀ ਜਿਹੜੀ ਆਲ ਪਾਕਿਸਤਾਨੀ ਅਮਰੀਕਨ ਕੋਲੀਸ਼ਨ ਵੱਲੋਂ ਸੰਡੇ ਯਾਨੀ ਕਿ ਪਰਸੋਂ ਇੱਥੇ ਰਾਇਲ ਪੈਲੇਸ ਕੌਨੀ ਆਈਲੈਂਡ ਦੇ ਵਿੱਚ ਹੈ, ਔਰ ਉਹਦਾ ਐਡਰੈਸ ਹੈ 818 ਕੌਨੀ ਆਈਲੈਂਡ ਐਵਨਿਊ ਬਰੁਕਲਿਨ ਰਾਇਲ ਪੈਲੇਸ ਹਾਲ। ਉਹਦੇ 'ਚ ਕਸ਼ਮੀਰ ਸੋਲੀਡੈਰਿਟੀ ਡੇ ਦਾ ਇੱਕ ਫੰਕਸ਼ਨ ਸ਼ਾਮ 6 ਵਜੇ ਤੋਂ 9 ਵਜੇ ਤੱਕ ਰੱਖਿਆ ਹੋਇਆ ਹੈ, ਜਿਹਦੇ 'ਚ ਮੈਨੂੰ ਵੀ ਬੋਲਣ ਲਈ ਬੁਲਾਇਆ ਗਿਆ ਹੈ। ਡਾਕਟਰ ਗੁਲਾਮ ਨਬੀ ਫਾਈ ਹੋਣਗੇ, ਕੈਪਟਨ ਸ਼ਾਹੀਨ ਬੱਟ ਔਰ ਐਕਟਿਵਿਸਟ ਨਰਦੀਮ ਕੇਸਵਾਨੀ। ਸੋ ਅਸੀਂ ਇਹ ਕਹਿ ਵੀ ਦਈਏ ਕਿ ਜਿਹੜੇ ਵੀ ਇਸ 'ਚ ਸ਼ਮੂਲੀਅਤ ਕਰ ਸਕਦੇ ਨੇ ਉਹ ਜ਼ਰੂਰ ਕਰਨ। ਔਰ ਇਸੇ ਤਰ੍ਹਾਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ ਜਿਨ੍ਹਾਂ ਦੀ ਰੂਏ ਰਵਾਂ ਸਲੀਮ ਮਲਕ ਸਾਹਿਬ ਸਾਨੂੰ ਵਿਛੋੜਾ ਦੇ ਚੁੱਕੇ ਨੇ, ਪਰ ਰਾਜਾ ਰਜ਼ਾਕ ਔਰ ਉਹਨਾਂ ਦੀ ਟੀਮ, ਉਹਨਾਂ ਨੇ 5 ਫਰਵਰੀ ਦਾ ਦਿਨ ਉਹ ਬੁੱਧਵਾਰ ਹੈ, ਕਸ਼ਮੀਰ ਸੋਲੀਡੈਰਿਟੀ ਡੇ ਦਾ ਜਿਹੜਾ ਫੰਕਸ਼ਨ ਹੈ ਉਹ ਟੇਸਟ ਆਫ ਲਾਹੌਰ ਜਿਹੜਾ ਕਿ 73-10 ਨਾਰਦਰਨ ਬੁਲੇਵਾਰਡ ਦੇ ਉੱਤੇ ਹੈ ਜੈਕਸਨ ਹਾਈਟਸ, ਉਹਦੇ 'ਚ ਰੱਖਿਆ। ਔਰ ਉਹਦੇ 'ਚ ਖਾਸ ਤੌਰ 'ਤੇ ਜਿਹੜੇ ਮਲਕ ਸਾਹਿਬ ਦੇ ਪਰਿਵਾਰ ਦੇ ਨੇ ਜੀ, ਉਹਨਾਂ ਦੀ ਜਿਹੜੀ ਹੈ ਐਲੀਆ, ਉਹਨਾਂ ਦੇ ਬੱਚੇ, ਉਹਨਾਂ ਨੂੰ ਵੀ ਆਨਰ ਕੀਤਾ ਜਾਏਗਾ। ਔਰ ਉਹਦੇ 'ਚ ਮੈਨੂੰ ਵੀ ਬੋਲਣ ਦੇ ਲਈ ਕਿਹਾ। ਔਰ ਜਿਵੇਂ ਰਾਜਾ ਰਜ਼ਾਕ ਜੀ ਨੇ ਦੱਸਿਆ ਕਿ ਜਿਹੜੇ ਪਾਕਿਸਤਾਨ ਦੇ ਕੌਂਸਲ ਜਨਰਲ ਨੇ ਇੱਥੇ ਬੀਬੀ ਆਇਸ਼ਾ, ਸ਼ਾਇਦ ਉਹ ਵੀ ਉਹਦੇ 'ਚ ਪਾਰਟਿਸਿਪੇਟ ਕਰਨਗੇ, ਔਰ ਕਰਨਲ ਮਕਬੂਲ ਔਰ ਹੋਰ ਵੀ ਜਿਹੜੇ ਨੇ ਡਿਗਨਿਟਰੀਜ਼ ਹੋਣਗੇ। ਸੋ ਲੇਕਿਨ ਕਿਉਂਕਿ ਮੇਨ ਟੌਪਿਕ ਸਾਡਾ ਇਸ ਪਾਸੇ ਵੱਲ ਹੈ ਕਿ ਵੀ ਇਹ ਜਿਹੜੀਆਂ ਅਫਵਾਹਾਂ ਨੇ ਜਾਂ ਜਿਹੜੀ ਗੱਲ ਪਾਕਿਸਤਾਨ ਦੇ ਪ੍ਰਾਈਮ ਮਿਨਿਸਟਰ ਨੇ, ਆਜ਼ਾਦ ਕਸ਼ਮੀਰ ਦੇ ਪ੍ਰਾਈਮ ਮਿਨਿਸਟਰ ਨੇ ਦਸੰਬਰ ਦੇ ਵਿੱਚ ਕਹੀ ਕਿ ਮੇਰਾ ਇਹ ਅਖੀਰਲਾ ਪੀਰੀਅਡ ਹੈ, ਔਰ ਇਸ ਸਾਰੇ 'ਚ ਡੌਨ ਦੀ ਸਟੋਰੀ ਦੇ ਨਾਲ ਜੋੜ ਕੇ ਕਿ ਮਿਲਾ ਲੈਣਾ ਚਾਹੀਦਾ ਹੈ ਇਹ ਕਾਫੀ। ਔਰ ਉਹਦੇ 'ਚ ਇੱਕ ਪਾਰਟ ਇਹ ਵੀ ਆਇਆ ਕਿ ਇੱਕ ਆਜ਼ਾਦ ਕਸ਼ਮੀਰ ਦੇ ਵਿੱਚ ਇੱਕ ਬਿਊਰੋਕਰੇਸੀ ਸਰਵਿਸ ਹੈ, ਉਹਦਾ ਨਾਂ ਬਦਲਿਆ ਗਿਆ। ਸੋ
ਇਹ ਕਈ ਵਾਰੀ ਇੰਡੀਕੇਸ਼ਨਸ ਹੋਣ ਜਾਂ ਨਾ ਹੋਣ ਬਣਾ ਦਿੱਤੀਆਂ ਜਾਂਦੀਆਂ ਨੇ। ਜੀ ਲੇਕਿਨ ਇਹਨਾਂ ਸਾਰੀਆਂ ਰਿਊਮਰਸ ਨੂੰ ਫੁੱਲ ਸਟਾਪ ਲਾਉਂਦੇ ਆ ਪਾਕਿਸਤਾਨੀ ਫੋਰਨ ਆਫਿਸ ਦੀ ਸਪੋਕਸਪਰਸਨ ਬੀਬੀ ਆਇਸ਼ਾ ਫਾਰੂਕੀ ਨੇ ਕਿਹਾ ਕਿ ਵੀ ਇਹ ਬਿਲਕੁਲ ਗਲਤ ਹੈ ਔਰ ਇਹ ਕਦੇ ਵੀ ਇਸ ਮੁੱਦੇ ਦੇ ਉੱਤੇ ਕੋਈ ਇਸ ਦੇ ਉੱਤੇ ਕੋਈ ਸਾਡੀ ਸੋਚ ਨਹੀਂ ਹੈ ਔਰ ਉਹਨਾਂ ਨੇ ਕਿਹਾ ਵੀ ਇਹ ਇਹਨਾਂ ਰਿਊਮਰਸ ਤੋਂ ਬਚਿਆ ਜਾਏ। ਔਰ ਅਸੀਂ ਇਹ ਸਮਝਦੇ ਹਾਂ ਵੀ ਫਿਰ ਵੀ ਜਿਹੜਾ ਇੱਕ ਪਾਰਟ ਇਹ ਦੇਖਣ ਵਾਲਾ ਹੈ ਕਿ ਵੀ ਜਿਹੜੇ ਮਿਸਟਰ ਤੌਕੀਰ ਗਿਲਾਨੀ ਜਿਹੜੇ JKLF ਜੰਮੂ ਕਸ਼ਮੀਰ ਲਿਬਰੇਸ਼ਨ ਫੋਰਸ ਦੇ ਨੇ, ਉਹਨਾਂ ਨੇ ਈਵਨ ਚੀਨ ਦੇ ਖਿਲਾਫ ਵੀ ਆਪਣਾ ਫਰੰਟ ਖੋਲ੍ਹਿਆ ਕਿ ਜੀ ਦੇਖੋ ਉਹਨੇ ਇਹ ਉੱਥੇ ਕਸ਼ਮੀਰ ਦੇ ਵਿੱਚ ਚੀਨ ਆਪਣੀ ਇਨਵੈਸਟਮੈਂਟ ਕਰ ਰਿਹਾ, ਉਹਨੇ ਪਹਿਲਾਂ ਸ੍ਰੀਲੰਕਾ 'ਚ ਕੀ ਕੀਤਾ, ਅਫਰੀਕਾ 'ਚੋਂ ਕੀ ਕਰ ਰਿਹਾ। ਅਸੀਂ ਆਪਣੇ ਹੱਕ ਜਿਹੜੇ ਨੇ ਚੀਨ ਔਰ ਪਾਕਿਸਤਾਨ ਨੂੰ ਨਹੀਂ ਦੇ ਸਕਦੇ, ਅਸੀਂ ਆਜ਼ਾਦ ਕਸ਼ਮੀਰ ਚਾਹੁੰਦੇ ਔਰ ਇਹ ਅਸੀਂ ਦੋਨਾਂ ਤੋਂ ਹੀ ਅਸੀਂ ਆਜ਼ਾਦੀ ਚਾਹੁੰਦੇ। ਸੋ ਮੈਂ ਸਮਝਦਾ ਹਾਂ ਵੀ ਦੋ ਗੱਲਾਂ ਜਿਹੜੀਆਂ ਇਸ ਸਾਰੇ ਦੇ ਵਿੱਚ, ਕਿਉਂਕਿ ਅਸੀਂ ਜਿੱਥੇ ਪਾਕਿਸਤਾਨ ਦੇ ਖੈਰ ਖਵਾਹ ਹੋਣ ਦੇ ਨਾਤੇ ਕਸ਼ਮੀਰੀਆਂ ਦੀ ਇਹ ਸਾਰੀ ਸਟਰਗਲ ਦਾ ਵੀ ਬਿਲਕੁਲ ਇੱਕ ਪਿੱਲਰ ਵਾਂਗ ਅਸੀਂ ਆਪਣੇ ਆਪ ਉਸ ਪੀੜ ਨੂੰ ਮਹਿਸੂਸ ਕਰਦੇ ਹਾਂ। ਮੈਂ ਸਮਝਦਾ ਹਾਂ ਕਿ ਜੇ ਪਾਕਿਸਤਾਨ ਦੇ ਵਿੱਚ ਕੋਈ ਇਸ ਕਿਸਮ ਦੇ ਉਹਨਾਂ ਦੇ ਥਿੰਕਰ ਜਾਂ ਉਹਨਾਂ ਦੇ ਕੋਈ ਹੋਰ ਜਿਹੜੇ ਬਾਹਰਲੇ ਪ੍ਰਭਾਵ ਵੀ ਦਿੰਦੇ ਨੇ ਜਾਂ ਥਿੰਕ ਟੈਂਕ ਜਾਂ ਕੋਈ NGOs ਦੇ ਥੱਲੇ, ਉਹ ਇਹ ਸਮਝਦੇ ਨੇ ਕਿ ਜੇ ਕਸ਼ਮੀਰ ਦੇ ਨੂੰ ਗਲੋਂ ਲਾ ਦਈਏ, ਭਾਰਤ ਨੇ ਤਾਂ ਕਬਜ਼ਾ ਕਰ ਹੀ ਲਿਆ, ਅਸੀਂ ਵੀ ਇਹ ਟੰਟਾ ਮੁਕਾ ਦਈਏ ਤੇ ਅਸੀਂ ਭਾਰਤ ਦੇ ਨਾਲ ਬੜੇ ਆਰਾਮ ਦੇ ਨਾਲ ਫਿਰ ਵਪਾਰ ਵੀ ਕਰ ਸਕਦੇ ਹਾਂ, ਸਾਡੀ ਜਿਹੜਾ ਫਾਈਨੈਂਸ਼ੀਅਲ ਕ੍ਰਾਈਸਿਸ ਵੀ ਓਵਰ ਹੋ ਸਕਦਾ ਹੈ, ਚਾਈਨਾ ਦੇ ਨਾਲ ਵੀ ਸਾਡੇ ਇਕਨੋਮਿਕਲ ਜੋ ਚੱਲ ਰਿਹਾ ਹੋਏਗਾ, ਫਿਰ ਮੈਂ ਸਮਝਦਾ ਵੀ ਇਹ ਬਹੁਤ ਵੱਡੇ ਭੁਲੇਖੇ 'ਚ ਨੇ। ਔਰ ਅਕਸਰ ਕੱਲ ਦਾ ਸਾਡਾ ਪੂਰਾ ਸੈਗਮੈਂਟ ਹੀ ਸੀ ਕਿ ਵੀ ਨੱਥੂਰਾਮ ਗੋਡਸੇ ਦੀਆਂ ਅਜੇ ਵੀ ਉਹਨਾਂ ਨੇ ਹੱਡੀਆਂ ਰੱਖੀਆਂ ਹੋਈਆਂ ਕਿਉਂ ਜਿਹਨੇ ਗਾਂਧੀ ਨੂੰ ਮਾਰਿਆ, ਕਿਉਂਕਿ ਉਹਨੇ ਕਿਹਾ ਸੀ ਕਿ ਜਦੋਂ ਅਖੰਡ ਭਾਰਤ ਬਣ ਜਾਏਗਾ ਉਦੋਂ ਇਹਨਾਂ ਨੂੰ ਗੰਗਾ ਦੇ ਵਿੱਚ ਪਾਣਾ। ਔਰ ਜਿਹੜਾ ਉਹਨੇ ਨਾਅਰਾ ਜਦੋਂ ਉਹਨੂੰ ਫਾਂਸੀ ਦੀ ਸਜ਼ਾ ਦਿੱਤੀ ਗਈ ਔਰ ਤੋੜ ਕੇ रहेंगे ਪਾਕਿਸਤਾਨ, ਹਿੰਦੂ ਹਿੰਦੀ ਹਿੰਦੁਸਤਾਨ, ਇਹ ਨਾਅਰੇ ਉਹਨੇ ਜਿਹੜੇ ਔਨ ਰੈਕਰਡ ਨੇ ਜਾ ਕੇ ਚੈੱਕ ਕਰ ਸਕਦੇ ਨੇ, ਕੀਤਾ ਜਾ ਸਕਦਾ, ਇਹ ਉਹਨੇ ਲਾਏ। ਸੋ ਜ਼ਾਹਰ ਹੈ ਕਿ ਜਿਹੜੀ ਹਿੰਦੂ ਤਵੀਆਂ ਦੀ ਨੀਤੀ ਹੈ ਔਰ ਜਦੋਂ ਅੱਜ ਇੱਕ ਹਫ਼ਤੇ ਦੇ ਵਿੱਚ ਪਾਕਿਸਤਾਨ ਨੂੰ ਹਰਾਉਣ ਦੀ ਉਹ ਗੱਲ ਕਰ ਰਹੇ ਨੇ, ਉਹ ਇਕੱਲਾ ਕਸ਼ਮੀਰ ਦੇ ਹਵਾਲੇ ਨਾਲ ਗੱਲ ਨਹੀਂ ਕਰ ਰਹੇ ਕਿ ਜੀ ਭਾਰਤੀ ਕਸ਼ਮੀਰ ਤੁਸੀਂ ਉਹ ਉਹਨਾਂ ਨੇ ਹਿੰਦੂ ਤਵੀਆਂ ਨੇ ਕਦੇ ਵੀ ਜਿਹੜਾ ਪਾਕਿਸਤਾਨ ਦੀ ਹੋਂਦ ਨੂੰ ਕਬੂਲਿਆ ਹੀ ਨਹੀਂ ਹੈ। ਔਰ ਮੈਂ ਸਮਝਦਾ ਵੀ ਇਸ ਦੇ ਉੱਤੇ ਕੋਈ ਵੀ ਕਨਫਿਊਜ਼ਨ, ਇਸ ਕਿਸਮ ਦੀਆਂ ਈਵਨ ਰਿਊਮਰਸ ਨੂੰ ਵੀ ਜਿਹੜਾ ਉਹ ਨਹੀਂ ਸੀ ਹਵਾ ਮਿਲਣੀ ਚਾਹੀਦੀ। ਔਰ ਇਹਦੇ 'ਚ ਇੱਕ ਗੱਲ ਜਿਹੜੀ ਅਕਸਰ ਪੰਜਾਬ ਦੇ ਬਾਰੇ ਜਾਂ ਪੰਜਾਬ ਦੇ ਕਿਸਾਨਾਂ ਬਾਰੇ ਅਕਸਰ ਜਦੋਂ ਇਹ ਕਿਹਾ ਜਾਂਦਾ ਹੈ ਕਿ ਜੀ ਇਹ ਤਾਂ ਖੇਤ ਦੀ ਵੱਟ ਪਿੱਛੇ ਹੀ ਬੰਦਾ ਮਾਰ ਦਿੰਦੇ ਨੇ, ਲੇਕਿਨ ਇਹ ਗੱਲ ਇਵੇਂ ਨਹੀਂ ਹੁੰਦੀ, ਕਿਉਂਕਿ ਜਿਹੜਾ ਤੁਹਾਡੀ ਵੱਟ ਵੱਢਦਾ ਹੈ ਉਹ ਵੱਟ ਨੂੰ ਆਪਣੇ ਪਾਸੇ ਰਲਾ ਲਿਆ, ਉਹਦੀ ਨੀਅਤ ਹੁੰਦੀ ਹੈ ਤੁਹਾਡਾ ਖੇਤ ਖਾਣ ਦੀ, ਤੁਹਾਡਾ ਖੇਤ ਆਪਣੇ ਨਾਲ ਮਿਲਾਉਣ ਦੀ, ਔਰ ਉਹ ਟੈਸਟ ਹੁੰਦਾ ਹੈ। ਤੇ ਜੇ ਤੁਸੀਂ ਉੱਥੇ ਸਰੈਂਡਰ ਕਰ ਦਿਓ, ਔਰ ਇਹ ਵਿਜ਼ਡਮ ਆਫ ਦਾ ਏਜਿਸ ਹੈ, ਉਹਨਾਂ ਨੂੰ ਵੀ ਪਤਾ ਹੈ ਕਿ ਵੀ ਇਹ ਜਿਹੜਾ ਵੱਟ ਵੱਢ ਰਿਹਾ ਹੈ ਮੇਰਾ ਖੇਤ ਵੀ ਖਾਏਗਾ, ਫਿਰ ਤਾਂ ਗੱਲ ਨਿਬੜ ਜਾਂਦੀ ਹੈ, ਜਾਂ ਇੱਧਰ ਹੋ ਜਾਂਦਾ ਜਾਂ ਉੱਧਰ ਹੋ ਜਾਂਦਾ, ਭਾਵੇਂ ਜੇਲ੍ਹ ਹੋ ਜਾਏ, ਬੰਦਾ ਮਾਰਿਆ ਜਾਏ, ਖੇਤ ਬਚ ਜਾਂਦਾ ਹੈ। ਔਰ ਦੂਸਰੇ ਜਿਹੜੇ ਨੇ ਉਹ ਮੁਕੱਦਮਾ ਲੜ ਕੇ ਮੁੜ ਕੇ ਬੰਦੇ ਨੂੰ ਵੀ ਕਢਾ ਲੈਂਦੇ ਨੇ ਤੇ ਆਪਣਾ ਖੇਤ ਵੀ ਬਚਾ ਲੈਂਦੇ। ਤੇ ਜਿਹੜੇ ਇਹ ਸਮਝਦੇ ਨੇ ਕਿ ਵੀ ਨਹੀਂ ਕੋਈ ਗੱਲ ਨਹੀਂ ਹੈ, ਕਿੰਨੀ ਕੁ ਹੈ, 6 ਇੰਚ ਹੈ, 1 ਫੁੱਟ ਹੈ, ਜਾ ਲੈਣ ਦਿਓ, ਉਹ ਅਲਟੀਮੇਟਲੀ ਫਿਰ ਭੁੱਖੇ ਮਰਦੇ ਨੇ ਕਿਉਂਕਿ ਖੇਤ ਉਹਨਾਂ ਦੇ ਕੋਲ ਨਹੀਂ ਰਹਿੰਦਾ। ਸੋ ਇਸ ਗੱਲ ਦੇ ਉੱਤੇ ਮੈਂ ਸਮਝਦਾ ਵੀ ਕਿਉਂਕਿ ਬੇਸ਼ੱਕ ਉਹਨਾਂ ਦੀ ਫੋਰਨ ਆਫਿਸ ਦੀ ਸਪੋਕਸਪਰਸਨ ਨੇ ਇਸ ਨੂੰ ਡਿਨਾਈ ਕੀਤਾ, ਪਰ ਇਸ ਗੱਲ ਦੇ ਉੱਤੇ ਇੱਕ ਖਤਰਨਾਕ ਕਿਸਮ ਦੀ ਸੋਚ ਹੋਏਗੀ ਜੇ ਉੱਥੇ ਬੈਠਾ ਕੋਈ ਵੀ ਕਿਸੇ ਲੈਵਲ ਤੇ ਸੋਚ ਰਿਹਾ ਇਹ ਵੀ, ਜੇ ਉਹਨਾਂ ਨੇ ਬਾਲਾਕੋਟ ਤੱਕ ਉਹ ਪਹੁੰਚ ਕੀਤੀ, ਉਹ ਜ਼ਾਹਰ ਹੈ ਕਿ ਵੀ ਉਹ ਆਜ਼ਾਦ ਕਸ਼ਮੀਰ ਵਾਲੇ ਉਸ ਖਿੱਤੇ ਦਾ ਹੀ ਹਿੱਸਾ ਹੈ। ਲੇਕਿਨ ਇਹ ਜਦੋਂ ਤੁਸੀਂ ਉਹਨਾਂ ਦੇ ਇਸ ਲੈਵਲ ਦੇ ਉੱਤੇ ਤੁਸੀਂ ਉਹਨਾਂ ਦੇ ਨਾਲ ਡੀਲ ਕਰੋਗੇ, ਉਹਨਾਂ ਨੂੰ ਕੰਸੈਸ਼ਨ ਦੇਣ ਦੀ ਲਾਈਨ ਕਿਤੇ ਨਾ ਕਿਤੇ, ਭਾਵੇਂ ਉਹ ਤੁਹਾਡੀਆਂ ਇਹ ਨਹੀਂ ਹੈ, ਜਦੋਂ ਤੁਸੀਂ ਲੜਨਾ ਹੁੰਦਾ ਹੈ ਤੁਸੀਂ ਲੜਦੇ ਹੋ, ਆਪਣੇ ਹੱਕਾਂ ਲਈ ਲੜਦੇ ਹੋ। ਔਰ ਮੈਂ ਸਮਝਦਾ ਹਾਂ ਵੀ ਇਸਲਾਮ ਔਰ ਸਿੱਖ ਮਜ਼ਹਬ ਦੇ ਵਿੱਚ ਤਾਂ ਅਸੀਂ ਸੱਚ ਔਰ ਈਮਾਨ ਦੀ ਗੱਲ ਕਰਦੇ ਹਾਂ, ਔਰ ਜੇ ਸੱਚ ਔਰ ਈਮਾਨ ਦੇ ਉੱਤੇ ਅਸੀਂ ਖਲੋਤੇ ਹਾਂ ਤੇ ਫਿਰ ਹਮੇਸ਼ਾ ਰੱਬ ਤੋਂ ਵੱਡਾ ਹੋਰ ਕੋਈ ਆਸਰਾ ਨਹੀਂ ਹੁੰਦਾ। ਅੱਜ ਅਮਰੀਕਾ ਕੀ ਕਹਿੰਦਾ ਹੈ, ਇਜ਼ਰਾਈਲ ਕੀ ਕਹਿੰਦਾ ਹੈ, ਉਹਨਾਂ ਨੇ ਡੀਲ ਆਫ ਦਾ ਸੈਂਚਰੀ ਕਹਿ ਦਿੱਤਾ ਹੈ
ਯਰੂਸ਼ਲਮ ਮਿਲਾ ਦਿਓ ਇਜ਼ਰਾਈਲ ਦੇ ਨਾਲ, ਪੱਕਾ ਉਹਦਾ ਬਣ ਜਾਏ, ਔਰ ਉੱਥੇ 6 ਨਾਲ ਦੇਸ਼ਾਂ ਦੇ, ਸਾਊਦੀ ਅਰੇਬੀਆ ਵੀ, ਸ਼ਾਇਦ ਓਮਾਨ ਵੀ ਹੈ, UAE ਵੀ ਹੈ, ਕੁਵੈਤ ਵੀ ਖੜਾ ਹੈ, ਔਰ ਉਹ ਸਾਰੇ ਨੇ, ਔਰ ਉਹ ਦੱਸ ਰਹੇ ਨੇ, ਆਹ ਦੇਖ ਲਓ ਜੀ ਤੁਹਾਡੀ ਉਮਾ ਜਿਹੜੀ ਹੈ ਨਾਲ ਸਾਡੇ ਹੈ। ਲੇਕਿਨ ਮੈਂ ਸਮਝਦਾ ਕਿ ਵੀ ਗੱਲ ਅਲਟੀਮੇਟਲੀ ਔਰ ਇਹਦੇ ਤੇ ਠੀਕ ਸਟੈਂਡ ਉਹ ਟਰਕੀ ਹੋਏ, ਈਰਾਨ ਹੋਏ ਜਾਂ ਪਾਕਿਸਤਾਨ ਹੋਏ ਕਿ ਨਹੀਂ, ਇਹ ਕਾਬਲੇ ਕਬੂਲ ਨਹੀਂ ਹੈ, ਕਿਉਂਕਿ ਇਹ ਜਿਹੜੇ ਜੁਗਰਾਫੀਏ ਨੇ ਬਦਲਦੇ ਰਹਿੰਦੇ ਨੇ। ਲੇਕਿਨ ਤੁਸੀਂ ਕਦੇ ਵੀ ਮੁਸ਼ਕਲ ਦੇ ਵੇਲੇ, ਮੁਸੀਬਤ ਦੇ ਵੇਲੇ ਆਪਣੇ ਸਾਥੀ ਦਾ ਸਾਥ ਨਾ ਛੱਡੋ। ਕਦੇ ਮੁਸ਼ਕਲ ਔਰ ਮੁਸੀਬਤ ਦੁਸ਼ਮਣ ਦੇ ਸਾਹਮਣੇ ਸਰੈਂਡਰ ਨਾ ਕਰੋ। ਇਹ ਬੇਸਿਕ ਸਾਡੀਆਂ ਟੀਚਿੰਗਸ ਨੇ। ਸੋ ਮੈਂ ਕਿਉਂਕਿ ਸਾਨੂੰ ਇਸ ਕਿਸਮ ਦੀਆਂ ਕਈ ਪਾਸਿਓਂ ਹੀ ਜਾਣਕਾਰੀਆਂ ਔਰ ਰਿਊਮਰਸ ਇਹ ਸਾਰੀਆਂ ਸੀ, ਔਰ ਮੈਂ ਇਸ ਨੂੰ ਹੁਣ ਟੌਪਿਕ ਨੂੰ ਓਪਨ ਹੀ ਛੱਡ ਦਿੰਨੇ ਕਿ ਮੈਨੂੰ ਨਹੀਂ ਲੱਗਦਾ, ਜਿਵੇਂ ਮੈਂ ਕਿਹਾ ਸੀ ਕਿ ਵੀ ਇਸ ਕਿਸਮ ਦੀ ਕੋਈ ਗੱਲ ਖਾਸ ਤੌਰ ਤੇ ਇਮਰਾਨ ਖਾਨ ਹੋਰਾਂ ਦਾ ਜਿਹੜਾ ਰਿਜ਼ੋਲਵ ਨਜ਼ਰ ਆਇਆ ਪਿਛਲੇ ਪੀਰੀਅਡ 'ਚ, ਉਹਨਾਂ ਦੀ 27 ਸਤੰਬਰ ਦੀ ਤਕਰੀਰ UN ਦੇ ਵਿੱਚ, ਔਰ ਉਸ ਸਾਰੇ ਦੇ ਰੂਬਰੂ ਕੋਈ ਡੀਲ ਅੰਦਰ ਖਾਤੇ ਹੋਈ ਹੋਏ, ਹੋ ਰਹੀ ਹੋਏ, ਕੋਈ ਆਲਰੇਡੀ ਕੁੱਕ ਹੋ ਚੁੱਕਾ ਹੈ, ਬਾਕੀ ਸਾਰੀ ਸਮੋਕ ਸਕਰੀਨ ਹੈ। ਠੀਕ ਹੈ, ਕਿਆ ਸਰਾਈਆਂ ਵਾਲੇ ਕਿਆ ਸਰਾਈਆਂ ਕਰਨ, ਪਰ ਮੈਂ ਇਹ ਜ਼ਰੂਰ ਕਹਿਣਾ ਚਾਹੁੰਦਾ ਕਿ ਇਸ ਕਿਸਮ ਦੇ ਐਲੀਮੈਂਟ ਜੇ ਕਿਤੇ ਵੀ ਪਾਕਿਸਤਾਨ ਦੇ ਡਿਸੀਜਨ ਮੇਕਰਸ ਦੇ ਨੇੜੇ ਤੇੜੇ ਨੇ ਤੇ ਉਹਨਾਂ ਨੂੰ ਜਿਹੜਾ ਬਿਲਕੁਲ ਸ਼ਟ ਅਪ ਕਰਵਾ ਦੇਣਾ ਚਾਹੀਦਾ ਹੈ। ਅਦਰਵਾਈਜ਼ ਇਹ ਸਿਰਫ ਇਹ ਨਹੀਂ ਹੋਏਗਾ ਕਿ ਤੁਸੀਂ ਕਸ਼ਮੀਰ ਤੇ ਆਪਣਾ ਹੱਕ ਜਿਹੜਾ ਉਹ ਉਸ ਨੂੰ ਗਵਾ ਲਿਆ, ਅਲਟੀਮੇਟਲੀ ਫਿਰ ਇਹ ਹਿੰਦੂ ਤਵੀ ਜਿਹੜੇ ਨੇ ਇਹ ਕਿਸ ਹੱਦ ਤੱਕ ਜਾਣਗੇ, ਉਹ ਜ਼ਾਹਰ ਹੈ ਕਿ ਨਥੂਰਾਮ ਗੋਡਸੇ ਦੀ ਵਿਲ ਵੀ, ਔਰ ਅੱਜ ਜੋ ਮੋਦੀ ਔਰ ਅਮਿਤ ਸ਼ਾਹ ਦਾ ਕਹਿਣਾ ਔਰ ਜੋ ਮਾਹੌਲ ਭਾਰਤ ਭਰ ਦੇ ਵਿੱਚ ਬਣਾਇਆ ਹੋਇਆ ਉਹ ਦੱਸ ਰਿਹਾ ਕਿ ਭਾਈ ਇਹਨਾਂ ਦੀ ਨੀਅਤ ਕੀ ਹੈ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV84 ਮਨੁੱਖੀ ਹੱਕਾਂ ਦਾ ਪਹਿਰੇਦਾਰ ਹੈ। TV84 ਸਿੱਖਾਂ, ਕਸ਼ਮੀਰੀਆਂ ਤੇ ਭਾਰਤ ਦੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ TV84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ। ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਹੀ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਆਓ ਕਸ਼ਮੀਰ ਵਿੱਚ ਹੋ ਰਹੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕਰੀਏ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਦੇ ਵਿਰੋਧ ਵਿੱਚ ਆਲ ਪਾਕਿਸਤਾਨੀ ਅਮਰੀਕਨ ਕੋਲੀਸ਼ਨ ਵੱਲੋਂ 2 ਫਰਵਰੀ 2020 ਦਿਨ ਐਤਵਾਰ ਨੂੰ ਸ਼ਾਮ 6 ਵਜੇ ਰਾਇਲ ਬੈਂਕੁਏਟ ਹਾਲ, ਬਰੁਕਲਿਨ, ਨਿਊਯਾਰਕ ਵਿਖੇ ਇੱਕ ਵਿਸ਼ੇਸ਼ ਪ੍ਰੈਸ ਮਿਲਣੀ ਰੱਖੀ ਗਈ ਹੈ, ਜਿਸ ਵਿੱਚ ਡਾਕਟਰ ਗੁਲਾਮ ਨਬੀ ਫਾਈ, ਖਾਲਿਦ ਸ਼ਾਹੀਨ ਬੱਟ, ਡਾਕਟਰ ਅਮਰਜੀਤ ਸਿੰਘ ਅਤੇ ਨਰਦੀਨ ਕਿਸਵਾਨੀ ਖਾਸ ਤੌਰ ਤੇ ਸ਼ਮੂਲੀਅਤ ਕਰ ਰਹੇ ਹਨ। ਕਸ਼ਮੀਰੀਆਂ ਦੇ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਆਪ ਸਭ ਨੂੰ ਇਸ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਨੇਰੇ ਨੂੰ ਚੁਣੌਤੀ, ਜਾਲੀ ਖਬਰਾਂ ਅਤੇ ਝੂਠੇ ਪ੍ਰੋਪੇਗੈਂਡੇ ਦੇ ਇਸ ਯੁੱਗ ਵਿੱਚ ਸਿੱਖ ਸੰਘਰਸ਼ ਦਾ ਪੱਖ ਦੁਨੀਆ ਸਾਹਮਣੇ ਰੱਖਦਿਆਂ TV84 ਆਪਣੇ 8 ਸਾਲ ਪੂਰੇ ਕਰ ਚੁੱਕਿਆ। ਇਤਿਹਾਸਕ ਤੱਥਾਂ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਤੱਕ TV84 ਸਿੱਖ ਨਜ਼ਰੀਏ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਕੰਮ ਬਾਖੂਬੀ ਨਿਭਾ ਰਿਹਾ ਹੈ। ਕੌਮੀ ਆਵਾਜ਼ ਨੂੰ ਬੁਲੰਦ ਰੱਖਣ ਲਈ ਇੱਕ ਨਾਨ ਪ੍ਰੋਫਿਟ ਚੈਨਲ TV84 ਦਾ ਸਾਥ ਦਿਓ। 1 ਫਰਵਰੀ 2020 ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਸਪ੍ਰੈਂਜ਼ਾ ਬੈਂਕੁਏਟ ਹਾਲ, ਬਰੈਂਪਟਨ, ਓਨਟਾਰੀਓ ਵਿਖੇ ਪਹੁੰਚੋ ਅਤੇ ਹੱਕ ਸੱਚ ਦੀ ਆਵਾਜ਼ TV84 ਦੀ ਮਦਦ ਲਈ ਆਪਣਾ ਬਣਦਾ ਯੋਗਦਾਨ ਪਾਓ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ।
ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਹੁਣ ਆਪਾਂ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਅਗਲੇ ਇਸ਼ੂ ਦੇ ਉੱਪਰ ਵਿਚਾਰ ਸੁਣਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਥੈਂਕ ਯੂ ਸੋ ਮਚ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਇੱਕ ਪਾਸੇ ਦਿੱਲੀ ਦੇ ਸ਼ਾਹੀਨ ਬਾਗ ਦੇ ਵਿੱਚ ਔਰ ਦੂਸਰੇ ਪਾਸੇ ਜਾਮੀਆ ਮਿਲੀਆ ਇਸਲਾਮੀ ਯੂਨੀਵਰਸਿਟੀ ਦੇ ਬਾਹਰ ਪ੍ਰੋਟੈਸਟ ਦਾ ਸਿਲਸਿਲਾ ਲਗਾਤਾਰ ਜਾਰੀ ਹੈ ਜੀ। ਔਰ ਕੱਲ ਅਸੀਂ ਦੇਖਿਆ ਕਿ ਕਿਵੇਂ ਇੱਕ ਬਜਰੰਗ ਦਲ ਦੇ ਜਿਹੜਾ ਗੁੰਡਾ ਸੀ ਉਸ ਨੇ ਖੁੱਲ੍ਹੇਆਮ ਪੁਲਿਸ ਦੀ ਪ੍ਰੈਜ਼ੈਂਸ ਦੇ ਵਿੱਚ ਗੋਲੀ ਚਲਾਈ। ਕਸ਼ਮੀਰ ਦਾ ਇੱਕ ਸਟੂਡੈਂਟ ਜ਼ਖਮੀ ਹੋਇਆ ਜੀ। ਔਰ ਪੁਲਿਸ ਜਿਹੜੀ ਹੈ ਉਹ ਇੱਕ ਮੂਕ ਦਰਸ਼ਕ ਬਣ ਕੇ ਸਾਇਲੈਂਟ ਸਪੈਕਟੇਟਰ ਦੇਖਦੀ ਰਹੀ। ਬਿਲਕੁਲ। ਔਰ ਉਸ ਤੋਂ ਜਦੋਂ ਗੋਲੀ ਕਾਂਡ ਵੀ ਹੋ ਜਾਂਦਾ ਹੈ, ਉਸ ਤੋਂ ਠੀਕ ਬਾਅਦ ਅਮਿਤ ਸ਼ਾਹ ਦਿੱਲੀ ਦੇ ਵਿੱਚ, ਜਿੱਥੇ ਕਿ ਅਸੈਂਬਲੀ ਚੋਣਾਂ ਚੱਲ ਰਹੀਆਂ 70 ਸੀਟਾਂ ਦੇ ਲਈ, ਉਹਦੇ ਇੱਕ ਚੋਣ ਜਲਸੇ ਨੂੰ ਐਡਰੈਸ ਕਰਦਿਆਂ ਉਹ ਕਹਿੰਦੇ ਕਿ ਵੀ ਇਹ ਦਿੱਲੀ ਦੇ ਵੋਟਰ ਡਿਸਾਈਡ ਕਰਨ ਕਿ ਉਹ ਮੋਦੀ ਦੇ ਨਾਲ ਨੇ ਕਿ ਸ਼ਾਹੀਨ ਬਾਗ ਦੇ ਨਾਲ ਨੇ। ਸੋ ਜ਼ਾਹਰ ਹੈ ਕਿ ਵੀ ਜਿਹੜੀ ਪੋਲਰਾਈਜੇਸ਼ਨ ਦੀ ਲਾਈਨ ਇਹਨਾਂ ਨੇ ਰੱਖੀ ਹੈ ਉਹ ਸਿਰਫ ਇੱਕ ਲੈਵਲ ਤੇ ਨਹੀਂ ਵੋਟਾਂ ਲੈਣ ਤੇ। ਆਲਰੇਡੀ ਸ਼ਾਹੀਨ ਬਾਗ ਨੂੰ ਉਹ ਪਾਕਿਸਤਾਨ ਕਹਿੰਦੇ ਨੇ। ਔਰ ਉਸ ਤੋਂ ਪਹਿਲਾਂ ਉਹਨਾਂ ਦੇ ਜਿਹੜੇ ਸਟਾਰ ਕੈਂਪੇਨਰ ਸੀ ਬੀਜੇਪੀ ਦੇ, ਉਹਨਾਂ ਨੇ ਇਹ ਕਿਹਾ ਵੀ ਇੱਕ ਪਾਸੇ ਇੰਡੀਆ ਹੈ, ਇੱਕ ਪਾਸੇ ਪਾਕਿਸਤਾਨ ਹੈ, ਸ਼ਾਹੀਨ ਬਾਗ ਪਾਕਿਸਤਾਨ ਹੈ। ਔਰ ਮਤਲਬ ਇਹ ਹੈ ਕਿ ਕਿਉਂਕਿ ਸ਼ਾਹੀਨ ਬਾਗ ਪ੍ਰੋਟੈਸਟ ਸੀਏ ਦੇ ਖਿਲਾਫ ਹੈ, ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਤੇ ਜ਼ਾਹਰ ਹੈ ਉਹਦੇ 'ਚ ਮੁਸਲਮਾਨ ਔਰਤਾਂ ਵੱਡੀ ਗਿਣਤੀ 'ਚ ਨੇ, ਹਾਲਾਂਕਿ ਬਹੁਤ ਸਾਰੇ ਦੂਸਰੇ ਲੋਕ ਵੀ ਜਿਨ੍ਹਾਂ 'ਚ ਸਿੱਖ ਵੀ ਸ਼ਾਮਲ ਨੇ ਔਰ ਈਵਨ ਜਿਹੜੇ ਸੱਚਮੁੱਚ ਸਿਵਲ ਲਿਬਰਟੀਜ਼ 'ਚ ਯਕੀਨ ਰੱਖਣ ਵਾਲੇ ਹਿੰਦੂ ਨੇ ਉਹ ਵੀ ਉੱਥੇ ਆਏ ਨੇ। ਉਹਨਾਂ ਦੇ ਵਿੱਚ ਹੋਰ ਵੀ ਕਈ ਪ੍ਰੋਮੀਨੈਂਟ ਲੋਕਾਂ ਨੇ ਆ ਕੇ ਐਡਰੈਸ ਕੀਤਾ ਹੈ। ਲੇਕਿਨ ਕਿਉਂਕਿ ਸਾਰੀ ਆਰਐਸਐਸ ਦੀ ਬੀਜੇਪੀ ਦੀ ਪੋਲਿਟਿਕਸ ਹੀ ਨਫ਼ਰਤ ਦੀ ਪੋਲਿਟਿਕਸ ਹੈ, ਸੋ ਉਸ ਲਾਈਨ ਦੇ ਉੱਤੇ ਹੀ ਉਹ ਕੰਮ ਕਰ ਰਹੇ ਨੇ ਔਰ ਉਹਨਾਂ ਨੂੰ ਹਰ ਚੀਜ਼ ਸੂਟ ਕਰ ਰਹੀ। ਔਰ ਦਿਲਚਸਪ ਗੱਲ ਇਹ ਹੈ ਕਿ ਵੀ ਜਿਹੜਾ ਬੰਦਾ ਗੋਲੀ ਚਲਾਉਣ ਵਾਲਾ ਹੈ ਉਹਦੇ ਬਾਰੇ ਉਹਨੂੰ ਜਦੋਂ ਫੜਿਆ ਵੀ ਗਿਆ ਔਰ ਇਹ ਕਿਹਾ ਗਿਆ ਜੀ ਉਹ ਤਾਂ 18 ਸਾਲ ਤੋਂ ਘੱਟ ਹੈ, ਇਸ ਲਈ ਉਹਨੂੰ ਜੁਵੇਨਾਈਲ ਕੋਰਟ ਦੇ ਨਾਂ ਥੱਲੇ 2 ਹਫ਼ਤੇ ਦੀ ਜੁਡੀਸ਼ੀਅਲ ਕਸਟਡੀ 'ਚ ਭੇਜਿਆ ਗਿਆ। ਹੁਣ ਆਮ ਹੁੰਦਾ ਤਾਂ ਕੁੱਟ-ਕੁੱਟ ਕੇ ਮਾਰਨ ਵਾਲੀ ਗੱਲ ਹੋਣੀ ਸੀ, ਜਾਂ ਪੁਲਿਸ ਨੇ ਇੱਕ ਤੋਂ ਬਾਅਦ ਇੱਕ ਪੁਲਿਸ ਰਿਮਾਂਡ। ਹੁਣ ਤੁਸੀਂ ਉਹਦੀ ਸ਼ਕਲ ਦੇਖੋ, ਉਹਦਾ ਕੱਦ-ਬੁੱਧ ਦੇਖੋ ਤੇ ਉਸ ਦਾ ਸਾਰਾ ਦੇਖੋ ਚਿਹਰਾ, ਔਰ ਉਹਦਾ ਉਹ ਕਿਹੜੇ ਪਾਸਿਓਂ 18 ਸਾਲ ਤੋਂ ਘੱਟ ਹੈ। ਜੇ ਇਹੀ ਕੋਈ ਸਿੱਖ ਜਾਂ ਮੁਸਲਮਾਨ ਹੁੰਦਾ, ਭਾਵੇਂ ਜੈਨੂਅਲੀ 14 ਸਾਲ ਦਾ ਹੁੰਦਾ, ਤੇ ਉਹਨਾਂ ਨੇ ਕਹਿਣਾ ਸੀ ਜੀ ਕਿ ਇਹਨੂੰ ਐਗਜ਼ੈਂਪਟ ਕਰੋ ਉਸ ਕਲੌਜ਼ ਚੋਂ, ਜਿਵੇਂ ਕਈ ਵਾਰੀ ਡੈਥ ਸੈਂਟੈਂਸ ਦੇ ਮਾਮਲੇ 'ਚ ਵੀ ਕੀਤਾ ਜਾਂਦਾ। ਔਰ ਈਵਨ ਅਸੀਂ ਅੰਮ੍ਰਿਤਸਰ ਜਿਹੜੇ ਨਚਾਰਾਂ ਦੇ ਬੁੱਤ ਤੋੜਨ ਵਾਲੇ ਸੀ, ਉਹ ਬੱਚੇ ਨੂੰ ਵੀ ਚੁੱਕਿਆ ਹੋਇਆ ਸੀ ਕਿ ਔਰ ਦੇਸ਼ ਧਰੋਹ ਦਾ ਕਿ ਜਿਹੜਾ 14 ਸਾਲ ਦਾ ਸੀ। ਸੋ ਕੁੱਲ ਮਿਲਾ ਕੇ ਇਹ ਜਿਹੜਾ ਆਪਣੇ ਆਪ 'ਚ ਇਹ ਗੱਲ ਦੱਸਦੀ ਹੈ ਔਰ ਇਹ ਫੋਟੋਆਂ ਵੀ ਸਾਹਮਣੇ ਆਈਆਂ ਕਿ ਵੀ ਉਹ ਬੰਦਾ ਕਿਵੇਂ ਬੀਜੇਪੀ ਦੇ ਨੇੜੇ ਸੀ, ਕਿਸ ਲੈਵਲ ਦੇ ਲੋਕਾਂ ਦੇ ਨਾਲ ਉਸ ਦਾ ਵਾਸਤਾ ਰਿਹਾ ਔਰ ਇਸ ਕਿਸਮ ਦੇ ਗੁੰਡੇ ਰੱਖੇ ਹੋਏ ਨੇ। ਹੁਣ ਇੱਕ ਜਿਹੜੀ ਸਿੱਖ ਸੀਟ ਹੈ ਹਰੀਨਗਰ ਦੀ, ਜਿਹਨੂੰ ਉੱਥੋਂ ਉਸ ਸੀਟ ਤੋਂ ਬੀਜੇਪੀ ਨੇ ਜਿਹੜੇ ਤਜਿੰਦਰ ਬੱਗੇ ਨਾਂ ਦੇ ਬੰਦੇ ਨੂੰ ਟਿਕਟ ਦਿੱਤੀ ਹੈ, ਜਿਹੜਾ ਕਿ ਗੁੰਡਾ ਹੈ, ਸਕੂਲ ਡ੍ਰੌਪ ਆਊਟ, ਪੱਗ ਬੰਨੀ ਹੋਈ ਹੈ, ਪਿਓ ਵੀ ਉਹਦਾ ਆਰਐਸਐਸ ਦਾ। ਇਹ ਉਹ ਹੈ ਜਿਹਨੇ ਜਾ ਕੇ ਪ੍ਰਸ਼ਾਂਤ ਭੂਸ਼ਣ ਨੂੰ ਚਪੇੜ ਮਾਰੀ ਸੀ ਕਿਉਂਕਿ ਉਹ ਕਸ਼ਮੀਰ 'ਚ ਰਾਇਸ਼ੁਮਾਰੀ ਦੀ ਗੱਲ ਕਰਦਾ ਸੀ। ਇਹ ਉਹੀ ਗੁੰਡਾ ਹੈ ਜਿਹਨੇ ਈਵਨ ਸ਼ਰਦ ਪਵਾਰ, ਜਦੋਂ ਜਿਹੜਾ ਕਿ ਹੁਣ ਮਹਾਰਾਸ਼ਟਰ ਦਾ ਮੇਨ ਲੀਡਰ ਬਣ ਕੇ ਉੱਭਰਿਆ ਸ਼ਿਵ ਸੈਨਾ ਦੇ ਨਾਲ ਲਾਇਆ, ਉਹਦੇ ਵੀ ਜਾ ਕੇ ਚਪੇੜ ਮਾਰੀ ਸੀ। ਔਰ ਹਰ ਥਾਂ ਉਹ ਬਿਠਾਇਆ ਹੁੰਦਾ ਹੈ, ਉਹ ਟਵਿੱਟਰ ਤੇ ਔਰ ਦੂਜੇ ਤੇ, ਜਿਹੜਾ ਕਿ ਉਹ ਕਹਿੰਦਾ ਜਿਹੜਾ ਖਾਲਿਸਤਾਨ ਮੰਗਦਾ ਮੈਂ ਉਹਦੀਆਂ ਲੱਤਾਂ ਤੋੜ ਦਿਆਂਗਾ। ਹੁਣ ਇਸ ਕਿਸਮ ਦਾ ਝੂਠਾ ਫਰਾਡੀ ਬੰਦਾ ਗੁੰਡਾ ਉਹ ਜਿਹੜਾ ਉਹਨਾਂ ਨੇ ਆਪਣਾ ਉਮੀਦਵਾਰ ਬਣਾਇਆ।
ਸੋ ਇਸ ਕਿਸਮ ਦਾ ਹੀ ਇਹ ਬੰਦਾ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਹੁਣ ਇਹ ਸਾਰਾ ਜਦੋਂ ਨਿਕਲ ਗਿਆ ਤੇ ਆਉਣ ਵਾਲੀਆਂ ਚੋਣਾਂ 'ਚ ਕਿਤੇ ਨਾ ਕਿਤੇ ਇਹ ਗੁੰਡਾ ਜਿਹੜਾ ਹੈ ਇਹ ਬੀਜੇਪੀ ਦਾ ਕੈਂਡੀਡੇਟ ਹੋਏਗਾ। ਉਵੇਂ ਹੀ ਜਿਵੇਂ ਸਾਧਵੀ ਪ੍ਰਗਿਆ ਹੈ, ਜਿਵੇਂ ਤਜਿੰਦਰ ਬੱਗੇ ਵਰਗੇ ਜਿਹੜੇ ਗੁੰਡੇ ਨੇ ਇਸ ਕਿਸਮ ਦੀਆਂ ਹਰਕਤਾਂ ਕਰਨ ਵਾਲੇ। ਸੋ ਇਹ ਇੱਕ ਪਾਸੇ ਤਾਂ ਇਹ ਡਿਬੇਟ ਚੱਲ ਰਹੀ ਹੈ, ਸਿਵਲਾਈਜ਼ਡ ਜਿਹੜੇ ਕੁਝ ਲੋਕ ਨੇ ਉਹ ਇਸ ਗੱਲ ਤੇ ਚਿੰਤਾ ਦਾ ਇਜ਼ਹਾਰ ਕਰ ਰਹੇ ਨੇ ਕਿ ਵੀ ਇਹ ਗੁੰਡਾ ਐਲੀਮੈਂਟ ਕਿੱਧਰ ਨੂੰ ਲੈ ਕੇ ਜਾ ਰਿਹਾ ਹੈ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕੇਜਰੀਵਾਲ ਹੁਣ ਚੋਣਾਂ, ਕਿਉਂਕਿ ਟੌਪਿਕ ਤਾਂ ਇਹੀ ਹੈ ਕਿ ਵੀ ਬਹੁਤ ਸਾਰਿਆਂ ਦਾ ਇਹ ਖਿਆਲ ਹੈ ਕਿ ਜੀ ਇਹ ਜਿਹੜਾ ਹੁਣ ਦਿੱਲੀ ਦੇ ਵਿੱਚ ਜਿਹੜੀ ਅਸੈਂਬਲੀ ਚੋਣਾਂ ਨੇ ਸ਼ਾਇਦ 8 ਜਾਂ 9 ਫਰਵਰੀ ਨੂੰ ਨੇ, ਮੈਨੂੰ ਐਗਜ਼ੈਕਟ ਡੇਟ ਨਹੀਂ ਯਾਦ ਹੈ, ਪਰ ਇਹ ਵਰਡਿਕਟ ਹੋਏਗਾ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ, ਕਿਉਂਕਿ ਬੀਜੇਪੀ ਵੱਲੋਂ ਇਹ ਲਾਅ ਪਾਸ ਕਰਨ ਤੋਂ ਬਾਅਦ ਕਿਸੇ ਸੂਬੇ ਦੀਆਂ ਇਹ ਪਹਿਲੀਆਂ ਚੋਣਾਂ ਹੋ ਰਹੀਆਂ ਨੇ। ਔਰ ਕਿਉਂਕਿ ਦਿੱਲੀ ਦੇ ਵਿੱਚ ਹੀ ਪ੍ਰੋਟੈਸਟ ਵੀ ਹੋ ਰਹੇ ਨੇ, ਸ਼ਾਹੀਨ ਬਾਗ ਔਰ ਦੂਸਰਾ, ਔਰ ਬਹੁਤਿਆਂ ਦਾ ਇਹ ਕਹਿਣਾ ਹੈ ਕਿ ਜੀ ਇਹਦੇ 'ਚ ਜੇ ਬੀਜੇਪੀ ਸਾਈਜ਼ੇਬਲ ਸੀਟਾਂ ਲੈ ਜਾਂਦੀ ਹੈ ਤੇ ਫਿਰ ਇਹ ਹੋਏਗਾ ਜੀ ਲੋਕਾਂ ਨੇ ਅਪਰੂਵ ਕਰ ਦਿੱਤਾ। ਹਾਲਾਂ ਪਹਿਲਾਂ ਅਸੀਂ ਇਹ ਦੇਖੀਏ ਕਿ ਜਿਹੜੀ ਇਸ ਵੇਲੇ ਦਿੱਲੀ ਅਸੈਂਬਲੀ ਦੇ ਵਿੱਚ ਕੁੱਲ 70 ਸੀਟਾਂ ਨੇ, ਆਲਰੇਡੀ 67 ਸੀਟਾਂ ਜਿਹੜੀਆਂ ਨੇ ਉਹ ਕੇਜਰੀਵਾਲ ਦੀ ਪਾਰਟੀ ਕੋਲ ਨੇ, ਬੀਜੇਪੀ ਦੀਆਂ 3 ਨੇ, ਕਾਂਗਰਸ ਜਾਂ ਹੋਰ ਕਿਸੇ ਪਾਰਟੀ ਦਾ ਕੋਈ ਨਹੀਂ ਹੈ। ਹੁਣ ਜੇ ਤੁਸੀਂ ਇਸ ਲਿਹਾਜ਼ ਨਾਲ ਦੇਖੋ ਤੇ ਜ਼ਾਹਰ ਹੈ ਜੇ 3 ਦੀਆਂ 3 ਵੀ ਰਹਿ ਜਾਣ ਤੇ ਫਿਰ ਵੀ ਬੀਜੇਪੀ ਦੀ ਜਿੱਤ ਹੈ। ਹਾਲਾਂ ਬੀਜੇਪੀ ਉੱਥੇ ਸਾਈਜ਼ੇਬਲ ਸੀਟਾਂ ਦਿੱਲੀ 'ਚ ਲੈ ਜਾਏਗੀ, ਕਿਉਂਕਿ ਆਲਰੇਡੀ ਕੇਜਰੀਵਾਲ ਨੇ ਵੀ ਜਿਸ ਕਿਸਮ ਦਾ ਹਾਲਾਂ ਜੋ ਉੱਥੋਂ ਦੇ ਚੋਣ ਨਤੀਜਿਆਂ ਦਾ ਆ ਰਿਹਾ ਜਿਹੜਾ ਐਨਾਲਿਸਿਸ ਹੈ, ਇੱਕ ਪਾਸਾ ਅਸੀਂ ਦੇਖਦੇ ਹਾਂ ਕਿ ਕਿਉਂਕਿ ਅਸੈਂਬਲੀ ਚੋਣਾਂ ਤੋਂ ਬਾਅਦ ਜਿਹਦੇ 'ਚ ਸਿਰਫ ਬੀਜੇਪੀ ਨੂੰ 3 ਸੀਟਾਂ ਮਿਲੀਆਂ ਔਰ ਪਿਛਲੇ ਲਗਭਗ 15 ਸਾਲ ਤੋਂ ਬੀਜੇਪੀ ਦਾ ਉੱਥੇ ਕੋਈ ਕੰਟਰੋਲ ਨਹੀਂ ਹੈ, ਲੇਕਿਨ ਜਿਹੜੀਆਂ ਪਾਰਲੀਮੈਂਟ ਦੀਆਂ ਚੋਣਾਂ 2019 ਦੇ ਵਿੱਚ ਹੋਈਆਂ ਨੇ, ਦਿੱਲੀ ਦੀਆਂ ਸਾਰੀਆਂ ਪਾਰਲੀਮੈਂਟ ਦੀਆਂ ਸੀਟਾਂ ਸ਼ਾਇਦ 5 ਨੇ ਜਾਂ 7 ਨੇ ਉਹ ਬੀਜੇਪੀ ਨੇ ਲਈਆਂ। ਸੋ ਜ਼ਾਹਰ ਹੈ ਔਰ ਹੁਣ ਜਿੰਨਾ ਜ਼ੋਰ ਹਾਲਾਂ ਦਿੱਲੀ ਅਸੈਂਬਲੀ ਉਹਦੇ 'ਚ ਸਾਰੇ ਰਾਈਟ ਲੈਫਟੀਨੈਂਟ ਗਵਰਨਰ ਕੋਲ ਨੇ, ਉਹਨਾਂ ਦੀ ਈਵਨ ਲਾਅ ਐਂਡ ਆਰਡਰ ਵੀ ਉਹਨਾਂ ਕੋਲ ਨਹੀਂ ਹੈ, ਪੁਲਿਸ ਵੀ ਦਿੱਲੀ ਦੀ ਹੈ, ਹੋਮ ਮਿਨਿਸਟਰੀ ਦੇ ਕੋਲ ਹੈ। ਫਿਰ ਜਿਸ ਇੰਟੈਂਸਿਟੀ ਨਾਲ ਅਮਿਤ ਸ਼ਾਹ ਔਰ ਮੋਦੀ 1 to 1 ਕਰ ਰਹੇ ਨੇ ਉੱਥੇ, ਉਹ ਇਵੇਂ ਲੱਗਦਾ ਜਿਵੇਂ ਦੇਸ਼ ਦੀਆਂ ਕੋਈ ਪਾਰਲੀਮੈਂਟ ਚੋਣਾਂ ਹੋਣ। ਉਹਦਾ ਇਹੀ ਰੀਜ਼ਨ ਹੈ ਕਿ ਉਹ ਇਹ ਸਾਬਤ ਕਰਨਾ ਚਾਹੁੰਦੇ ਨੇ ਔਰ ਪੈਸੇ ਦੇ ਮੂੰਹ ਵੀ ਖੋਲੇ ਹੋਏ ਨੇ, ਡਰਾ ਧਮਕਾ ਵੀ ਰਹੇ ਨੇ, ਨੈਗੇਟਿਵਿਟੀ ਵੀ ਕਰ ਰਹੇ ਨੇ, ਪੋਲਰਾਈਜੇਸ਼ਨ ਵੀ ਕਰ ਰਹੇ ਨੇ। ਔਰ ਕੇਜਰੀਵਾਲ ਨੇ ਵੀ ਇਸ ਗੱਲ ਤੋਂ ਡਰਦੇ ਆ ਕਿ ਉਹ ਨਾ ਉਹ ਸ਼ਾਹੀਨ ਬਾਗ ਆਇਆ, ਨਾ ਇਹ ਗੋਲੀ ਚੱਲਣ ਤੋਂ ਬਾਅਦ ਇੱਕ ਹੁੰਦਾ ਵੀ ਤੁਸੀਂ ਪਤਾ ਲੈਣ ਹੀ ਜਾਂਦੇ ਹੋ ਜਿਸ ਬੰਦੇ ਦੇ ਲੱਗੀ, ਕਿਉਂਕਿ ਉਹ ਵੀ ਇਸ ਗੱਲ ਤੋਂ ਘਬਰਾਇਆ ਹੋਇਆ ਕਿ ਜੀ ਜੇ ਮੈਂ ਇਹ ਗਿਆ ਤਾਂ ਫਿਰ ਮੈਨੂੰ ਤਾਂ ਪਾਕਿਸਤਾਨ ਦੇ ਨਾਲ ਜੋੜ ਕੇ, ਉਹ ਇਸ ਹੱਦ ਤੱਕ ਡਿਫੈਂਸਿਵ ਹੈ ਕਿ ਪਾਕਿਸਤਾਨ ਦੇ ਇੱਕ ਮਿਨਿਸਟਰ ਸ਼ਾਇਦ ਫਵਾਦ ਚੌਧਰੀ ਨੇ ਕੋਈ ਟਵੀਟ ਕੀਤਾ, ਮੈਨੂੰ ਨਹੀਂ ਪਤਾ ਕੀ ਕੀਤਾ, ਪਰ ਉਹਦੇ ਤੋਂ ਇੱਕਦਮ ਬਾਅਦ ਕੇਜਰੀਵਾਲ ਕਹਿ ਰਿਹਾ ਮੋਦੀ ਮਾਈ ਪ੍ਰਾਈਮ ਮਿਨਿਸਟਰ, ਦਿੱਲੀ ਪੋਲ ਇੰਡੀਆਜ਼ ਇੰਟਰਨਲ ਮੈਟਰ, won't tolerate ਪਾਕਿਸਤਾਨ ਇੰਟਰਫੇਰੈਂਸ। ਕੇਜਰੀਵਾਲ ਉਹ ਕਹਿੰਦਾ ਮੇਰਾ ਪ੍ਰਾਈਮ ਮਿਨਿਸਟਰ ਹੈ ਔਰ ਕੋਈ ਅਸੀਂ ਇੰਟਰਫੇਰੈਂਸ ਟੋਲਰੇਟ ਨਹੀਂ ਕਰਾਂਗੇ। ਔਰ ਉਹਨੇ ਇਹ ਵੀ ਇਹ ਕਿਹਾ ਕਿ ਵੀ ਪਾਕਿਸਤਾਨ ਜਿਹੜਾ ਹੈ ਉਹ ਬਿਗੇਸਟ ਸਪਾਂਸਰ ਆਫ ਟੈਰਰਿਜ਼ਮ ਹੈ ਔਰ ਜਿੰਨਾ ਮਰਜੀ ਪਾਕਿਸਤਾਨ ਕੋਸ਼ਿਸ਼ ਕਰ ਲੇ ਇਟ ਕੈਨ ਨਾਟ ਅਟੈਕ ਦਾ ਯੂਨਿਟੀ ਆਫ ਦਾ ਕੰਟਰੀ, ਕੇਜਰੀਵਾਲ ਸੈਡ ਇਨ ਅ ਟਵੀਟ। ਹੁਣ ਇਹਦੇ ਤੋਂ ਤੁਸੀਂ ਇੱਕ ਤਾਂ ਅੰਦਾਜ਼ਾ ਇਹ ਲਾ ਲਓ ਕਿ ਵੀ ਜਿਹੜਾ ਉੱਥੇ ਮਾਹੌਲ ਹੈ, ਬੀਜੇਪੀ ਤਾਂ ਜੋ ਕੰਮ ਤੇ ਲੱਗੀ ਹੋਈ ਹੈ, RSS ਹਰ ਚੀਜ਼, ਪਰ ਜਿਹੜਾ ਦੂਜਾ ਪਾਸਾ ਹੈ ਜਿਹੜਾ ਕੇਜਰੀਵਾਲ ਹਰ ਚੌਥੇ ਦਿਨ ਜੰਤਰ ਮੰਤਰ ਰੋਡ ਤੇ ਪ੍ਰੋਟੈਸਟ ਕਰਦਾ ਸੀ ਆ ਕੇ, ਜਿਹੜਾ ਗਲ ਦੇ ਵਿੱਚ ਮਫਲਰ ਪਾ ਕੇ ਮਸਜਿਦ ਦੇ ਬਾਹਰ ਵੀ ਖਲੋ ਕੇ ਐਡਰੈਸ ਕਰ ਰਿਹਾ ਹੁੰਦਾ ਸੀ, ਹਰ ਚੌਥੇ ਦਿਨ ਬੰਗਲਾ ਸਾਹਿਬ ਦੇ ਦਰਸ਼ਨ ਕਰਨ ਵਾਲਿਆਂ ਦੀ ਲਾਈਨ 'ਚ ਵੀ ਲੱਗਾ ਹੁੰਦਾ ਸੀ। ਇਸ ਵਾਰ ਉਹਨੇ ਮੁਸਲਮਾਨਾਂ ਦੀਆਂ ਟਿਕਟਾਂ ਵੀ ਕੱਟੀਆਂ, ਸਿੱਖਾਂ ਦੀਆਂ ਵੀ ਜਿਹੜੀਆਂ ਉਹ ਗਾਇਬ ਕਰ ਦਿੱਤੀਆਂ ਆਲਮੋਸਟ ਜਿਹੜਾ, ਔਰ ਇੰਨਾ ਵੱਡੇ ਪੈਮਾਨੇ ਦੇ ਉੱਤੇ ਲੋਕ ਦਿੱਲੀ ਦੇ ਔਰ ਮੁਸਲਮਾਨਾਂ ਦੀ ਆਬਾਦੀ 12-13% ਹੈ ਦਿੱਲੀ 'ਚ, ਕੋਈ ਛੋਟੀ ਆਬਾਦੀ ਨਹੀਂ ਹੁੰਦੀ, 12-13%, ਲੇਕਿਨ ਟੋਟਲ। ਸੋ ਮਤਲਬ ਇਹ ਹੈ ਵੀ ਇਹ ਕਹਿਣਾ ਵੀ ਕਿ ਜੀ ਇਹ CA ਦੇ ਉੱਤੇ ਦਿੱਲੀ ਇਲੈਕਸ਼ਨ ਵਰਡਿਕਟ ਹੈ, ਇਹਦਾ ਕੋਈ ਮਤਲਬ ਨਹੀਂ ਹੈ। ਆਲਰੇਡੀ ਹੁਣ ਤਾਂ ਜਿਹੜਾ ਝਗੜਾ ਹੈ ਵੱਡਾ ਹਿੰਦੂ ਕੌਣ ਹੈ ਇਸ ਮੁੱਦੇ ਦੇ ਉੱਤੇ ਕੇਜਰੀਵਾਲ ਵੀ ਇਹੀ ਪ੍ਰੂਵ ਕਰਨ ਦੀ ਕੋਸ਼ਿਸ਼ ਕਰ ਰਿਹਾ। ਹੁਣ ਉਹਦਾ ਨਾ ਮਫਲਰ ਹੈ, ਨਾ ਉਹਨੂੰ ਖਾਂਸੀ ਹੁੰਦੀ ਹੈ, ਉਹ ਯੋਗਾ ਵੀ ਕਰਕੇ ਆਇਆ ਹੈ, ਕੈਂਪ ਵੀ ਲਾ ਕੇ ਆਇਆ ਹੈ, ਉਹ ਮੋਦੀ ਉਹਦਾ ਪ੍ਰਾਈਮ ਮਿਨਿਸਟਰ ਵੀ ਹੈ, ਉਹਨੂੰ ਜਮਨਾ ਦੇ ਕੰਢੇ ਜਿਹੜਾ ਸ਼੍ਰੀ ਰਵੀ ਸ਼ੰਕਰ ਨੇ
ਡਰਾਮੇਬਾਜ਼ੀ ਕੀਤੀ। ਇਹਦੇ ਬਾਵਜੂਦ ਐਨਵਾਇਰਨਮੈਂਟਲ ਗਰੁੱਪਸ ਨੇ ਉਹਦਾ ਵਿਰੋਧ ਕੀਤਾ, ਉਹਨਾਂ ਦੇ ਨਾਲ ਖਲੋਤਾ ਹੈ। ਹੁਣ ਕੇਜਰੀਵਾਲ ਦਾ ਕੋਈ ਕਦੇ ਸਿੱਖਾਂ ਦੇ ਹੱਕ 'ਚ ਵੀ ਕੋਈ ਬਿਆਨ ਨਹੀਂ ਦੇਖਿਆ, ਕਦੇ ਪੰਜਾਬ ਬਾਰੇ ਜਾਂ ਕੋਈ ਹੋਰ ਜ਼ੁਲਮ। ਕਸ਼ਮੀਰ 'ਚ ਆਰਟੀਕਲ 370 ਖਤਮ ਕਰਨ ਦੇ ਮੁੱਦੇ ਤੇ ਕੇਜਰੀਵਾਲ ਨੇ ਹੱਕ 'ਚ ਵੋਟ ਪਾਈ ਹੈ, ਭਾਵੇਂ ਸੀਏ ਦੇ ਮੁੱਦੇ ਤੇ ਵੋਟਾਂ ਨਹੀਂ ਪਾਈਆਂ, ਪਰ ਤੁਸੀਂ ਕਿਤੇ ਵੀ ਉਹਦੀ ਸਪੀਚ ਦੇ ਵਿੱਚ ਦਿੱਲੀ ਦੇ ਵਿੱਚ ਨਹੀਂ ਦੇਖੋਗੇ ਕਿ ਉਹ ਇਹ ਕਹਿ ਰਿਹਾ ਹੋਏ ਕਿ ਇਹ ਗਲਤ ਹੈ। ਹੁਣ ਜੇ ਬਾਕੀ ਅਸੈਂਬਲੀਆਂ ਨੇ, ਪੰਜਾਬ ਨੇ, ਰਾਜਸਥਾਨ ਨੇ, ਮੱਧ ਪ੍ਰਦੇਸ਼ ਨੇ, ਵੈਸਟ ਬੰਗਾਲ ਨੇ ਪਾਸ ਕੀਤਾ ਹੈ ਕਿ ਜੀ ਅਸੀਂ ਲਾਗੂ ਨਹੀਂ, ਹਾਲਾਂਕਿ ਉਹਦਾ ਕੋਈ ਬਹੁਤਾ ਮਤਲਬ ਨਹੀਂ ਹੈ। ਅਲਟੀਮੇਟਲੀ ਉਹ ਸੁਪਰੀਮ ਕੋਰਟ 'ਚ ਜਾਂ ਲਾਅ ਬਣਾਉਣ ਦੀ ਤਾਕਤ ਪਾਰਲੀਮੈਂਟ, ਪਰ ਘੱਟੋ ਘੱਟ ਸਿੰਬੋਲਿਜ਼ਮ ਤਾਂ ਹੁੰਦਾ ਹੈ। ਕੇਜਰੀਵਾਲ ਤਾਂ ਦੌੜਿਆ ਹੋਇਆ, ਕੇਜਰੀਵਾਲ ਤਾਂ ਇਹ ਸਾਬਤ ਕਰਨ ਤੇ ਲੱਗਾ ਹੋਇਆ ਕਿ ਮੈਂ ਵੀ ਤੁਹਾਡਾ ਹਿੰਦੂਤਵੀ ਹਾਂ, ਸਿਰਫ ਮੈਂ ਇੱਕ ਕਦਮ ਪਿੱਛੇ ਹਾਂ ਔਰ ਮੋਦੀ ਮੇਰਾ ਪ੍ਰਾਈਮ ਮਿਨਿਸਟਰ ਹੈ। ਸੋ ਅਸੀਂ ਸਮਝਦੇ ਹਾਂ ਵੀ ਇਸ ਸਾਰੇ ਦੇ ਵਿੱਚ ਦਿੱਲੀ 'ਚੋਂ ਜੋ ਵੀ ਨਤੀਜਾ ਨਿਕਲੇ ਉਹਦੇ 'ਚ ਇਸ ਗੱਲ ਦੀ ਪੋਸੀਬਿਲਿਟੀ ਹੈ ਕਿ ਕੇਜਰੀਵਾਲ ਜਿਹਦਾ ਲੋਕਲ ਕੰਮ ਹੈ, ਐਜੂਕੇਸ਼ਨ ਔਰ ਹੈਲਥ ਔਰ ਸੜਕਾਂ ਔਰ ਸਫਾਈ ਦੇ ਮੁੱਦੇ ਤੇ, ਉਹ ਸਰਕਾਰ ਬਣਾ ਸਕਦਾ ਹੈ। ਇਸ ਗੱਲ ਦੀ ਪੋਸੀਬਿਲਿਟੀ ਹੈ। ਲੇਕਿਨ 67 ਸੀਟਾਂ ਵਾਲੀ ਗੱਲ ਨਹੀਂ ਹੈ। ਬੀਜੇਪੀ ਬਰਾਬਰ ਜਿਹੇ ਦੀ ਧਿਰ ਬਣ ਕੇ ਉੱਭਰ ਸਕਦੀ ਹੈ। ਹੁਣ ਜਿਹੜੇ ਇਸ ਵੇਲੇ ਉੱਥੇ ਫਸੇ ਹੋਏ ਨੇ ਉਹ ਨੇ ਮੁਸਲਮਾਨ ਔਰ ਸਿੱਖ। ਸਿੱਖ ਤਾਂ ਇਰੈਲੇਵੈਂਟ ਕਰਦੇ ਕਿਉਂਕਿ ਬੀਜੇਪੀ ਨੇ ਵੀ ਠੁੱਡ ਮਾਰਿਆ ਅਕਾਲੀਆਂ ਨੂੰ। ਲੇਕਿਨ ਤੁਸੀਂ ਬੇਗੈਰਤੀ ਦੇਖੋ, ਕੇਜਰੀਵਾਲ ਤਾਂ ਜੋ ਹੈ ਸੋ ਹੈ, ਹਿੰਦੂਤਵੀ ਵੀ ਜੋ ਹੈ ਨੇ ਤੇ ਜੋ ਹੈ ਨੇ ਸੋ ਹੈ ਨੇ। ਲੇਕਿਨ 5 ਧਿਰਾਂ ਅਕਾਲੀਆਂ ਦੀਆਂ, ਉਹਨਾਂ ਦੇ ਵਿੱਚ ਬਾਦਲ, ਟਕਸਾਲੀ ਅਕਾਲੀ ਦਲ, ਢੀਂਡਸੈਂਡ ਕੰਪਨੀ, ਮਨਜੀਤ ਜੀਕੇ, ਹਾਲਾਂ ਸਰਨਾ ਦਲ ਦਾ ਮੈਂ ਕਿਤੇ ਦੇਖਿਆ ਵੀ ਉਹਨਾਂ ਨੇ ਵੀ ਕਿਹਾ ਅਸੀਂ ਬੀਜੇਪੀ ਨੂੰ ਸਪੋਰਟ ਕਰ, ਪਰ ਇਹਨਾਂ ਚਾਰਾਂ ਦਾ ਤਾਂ ਫॉर ਸ਼ੋਰ ਹੈ। ਜਿਹੜੀ ਅਸੀਂ ਉਹ ਨਾਦਰ ਸ਼ਾਹ ਵਾਲੀ ਕਹਾਣੀ ਸੁਣਾਈ ਸੀ ਕਿ ਵੀ ਕਿਸ ਕਦਰ ਜ਼ਲਾਲਤ ਹੈ ਅੱਜ ਉਹ ਸਿੱਖ ਕੌਮ, ਕੀ ਅਸੀਂ ਫਖਰ ਦੇ ਨਾਲ ਸਿਰ ਉੱਚਾ ਕਰਕੇ ਕਹਿ ਸਕਦੇ ਤੁਸੀਂ ਹੋਰ ਕੁਝ ਨਹੀਂ ਕਰਨਾ, ਚੁੱਪ ਹੀ ਕਰ ਜਾਓ। ਤੁਸੀਂ ਇਹੀ ਕਹੋ ਸਿੱਖਾਂ ਨੂੰ ਕਿ ਤੁਸੀਂ ਮਰਜ਼ੀ ਨਾਲ ਪਾਓ ਜਿਹੜਾ ਤੁਹਾਨੂੰ ਠੀਕ ਲੱਗਦਾ ਹੈ। ਬਿਲਕੁਲ। ਪਰ 4 ਧਿਰਾਂ ਟੁੱਟੀਆਂ ਹੋਈਆਂ ਜਿਹੜੀਆਂ ਇੱਕ ਦੂਜੇ ਦੇ ਨਾਲ ਵਾਈ ਕਰ ਰਹੀਆਂ ਵਿਦ ਈਚ ਅਦਰ, ਕਿ ਕਿਹੜਾ ਬੀਜੇਪੀ ਦਾ, ਔਰ ਉਹ ਜਿਨ੍ਹਾਂ ਦੇ ਹੱਕ 'ਚ ਖਲੋ ਰਹੇ ਨੇ ਉਹ ਠੁੱਡ ਮਾਰ ਰਹੇ ਨੇ, ਮੂੰਹ ਤੇ ਥੁੱਕ ਰਹੇ ਨੇ। ਲੇਕਿਨ ਇਹਦੇ ਬਾਵਜੂਦ ਉਹ ਸੋ ਮੈਂ ਸਮਝਦਾ ਵੀ ਇਹ ਕੋਈ ਸੀਏ ਜਾਂ ਦੂਜੇ ਤੇ ਤਾਂ ਵਰਡਿਕਟ ਨਹੀਂ ਹੈ, ਲੇਕਿਨ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਹਿੰਦੂਤਵਾ ਦਾ ਜਿਹੜਾ ਸਾਰਾ ਇਹ ਦੌਰ ਹੈ ਉਹਦੇ 'ਚ ਜ਼ਰੂਰ ਕੰਪੀਟੀਸ਼ਨ ਹੈ ਕਿ ਹਰ ਕੋਈ ਕੇਜਰੀਵਾਲ ਔਰ ਬੀਜੇਪੀ ਦੋਨੋਂ ਹੀ ਸਾਬਤ ਕਰਨ ਤੇ ਲੱਗੇ ਹੋਏ ਨੇ ਕਿ ਅਸੀਂ ਵੱਡੇ ਹਿੰਦੂਤਵੀ ਹਾਂ। ਕਾਂਗਰਸ ਇਸ ਸਾਰੇ ਡਿਸਕੋਰਸ 'ਚੋਂ ਗਾਇਬ ਹੈ। ਬੇਸ਼ੱਕ ਪ੍ਰਿਯੰਕਾ ਗਾਂਧੀ ਨੇ, ਰਾਹੁਲ ਗਾਂਧੀ ਨੇ ਸ਼ਬਦੀ ਬਿਆਨ ਜ਼ਰੂਰ ਦਿੱਤੇ ਨੇ ਕਿ ਜੀ ਇਹ ਜਿਹੜਾ ਉਹਦੇ ਅਟੈਕ ਹੋਇਆ ਹੈ ਉਹ ਜਿਹੜਾ ਨਫ਼ਰਤ ਦਾ ਕਲਚਰ ਬਿਲਟ ਕੀਤਾ ਉਹਦੇ ਥੱਲੇ ਹੋਇਆ। ਪਰ ਤੁਹਾਨੂੰ ਦਿੱਲੀ ਦੇ ਵਿੱਚ ਕਾਂਗਰਸ ਇੱਕ ਪਾਰਟੀ ਸੀ, ਕੇਜਰੀਵਾਲ ਦੇ ਆਉਣ ਤੋਂ ਪਹਿਲਾਂ ਜਿਹੜਾ ਸ਼ੀਲਾ ਦੀਕਸ਼ਤ ਉੱਥੇ 3 ਵਾਰ ਚੀਫ ਮਿਨਿਸਟਰ ਰਹੀ ਹੈ, ਪਰ ਤੁਹਾਨੂੰ ਕਾਂਗਰਸ ਦੇ ਵੀ ਕੋਈ ਚੋਣ ਜਲਸਿਆਂ 'ਚ ਕੋਈ ਦਿੱਲੀ ਦੇ ਵਿੱਚ ਇਹ ਨਜ਼ਰ ਨਹੀਂ ਆ ਰਿਹਾ ਕਿ ਵੀ ਉਹ ਸੀਏ ਦੇ ਵਿਰੋਧ ਬੋਲ ਰਹੇ ਹੋਣ ਜਾਂ ਸ਼ਾਹੀਨ ਬਾਗ 'ਚ ਆ ਕੇ ਬੈਠੇ ਹੋਣ। ਕੋਈ ਕਲਾਕਾਰ ਆਇਆ ਹੋਵੇਗਾ, ਕੇਜਰੀਵਾਲ ਨੇ ਵੀ ਆਪਣਾ ਇੱਕ ਮੁਸਲਮਾਨ ਐਮਐਲਏ ਜਿਹੜਾ ਉਸ ਹਲਕੇ ਦਾ ਹੀ ਜਾਮੀਆ ਦਾ ਉੱਥੇ ਛੱਡਿਆ ਹੋਇਆ, ਪਰ ਉਹ ਕੋਈ ਮੈਟਰ ਨਹੀਂ ਕਰਦਾ। ਸੋ ਮੈਂ ਸਮਝਦਾ ਵੀ ਇਹ ਕੋਈ ਸੀਏ ਤੇ ਲੋਕ ਕੀ ਚਾਹੁੰਦੇ ਨੇ ਤਾਂ ਵਰਡਿਕਟ ਦੂਰ ਦੀ ਗੱਲ, ਉਹ ਤਾਂ ਇਸ ਵੇਲੇ ਆਲਰੇਡੀ ਇਲੈਕਸ਼ਨ ਕੈਂਪੇਨ ਹੀ ਆਪਣੇ ਆਪ 'ਚ ਦੱਸ ਰਿਹਾ ਹੈ ਕਿ ਵੀ ਜਿਹੜਾ ਇਸ ਵੇਲੇ ਮਾਹੌਲ ਹੈ ਉਸ ਖਿੱਤੇ ਦੇ ਵਿੱਚ ਉਹ ਇੱਕ ਦੂਜੇ ਨੂੰ ਕੰਪੀਟ ਦੇ ਕਰਕੇ ਇਹ ਸਾਬਤ ਕਰਨ ਦਾ ਹੈ ਕਿ ਮੈਂ ਤੇਰੇ ਤੋਂ ਵੱਡਾ ਹਿੰਦੂਤਵੀ ਹਾਂ, ਮੈਂ ਤੇਰੇ ਤੋਂ ਜ਼ਿਆਦਾ ਐਂਟਾਈ ਪਾਕਿਸਤਾਨ ਹੈ, ਮੈਂ ਮੁਸਲਮਾਨਾਂ, ਸਿੱਖਾਂ, ਦਲਿਤਾਂ ਨੂੰ ਬਿਲਕੁਲ ਨਹੀਂ ਗੌਲਦਾ ਔਰ ਅਸੀਂ ਸਾਰੇ ਹੀ ਹਿੰਦੂ ਰਾਸ਼ਟਰ ਜਿਹੜਾ ਉਹ ਬਣਾਉਣਾ ਚਾਹੁੰਦੇ ਹਾਂ। ਇਹ ਤੁਸੀਂ ਇਸ ਲੜਾਈ ਨੂੰ ਉਸ ਕਿਸਮ ਦੀ ਲੜਾਈ ਤਾਂ ਕਹਿ ਸਕਦੇ ਹੋ, ਪਰ ਇਹ ਸੀਏ ਦੇ ਫॉर ਜਾਂ ਅਗੇਂਸਟ ਵਾਲੀ ਇਹਦੇ 'ਚ ਕੋਈ ਗੱਲ ਨਹੀਂ ਹੈ ਇਸ ਫਤਵੇ ਵਿੱਚ। ਜੀ ਸੋ ਇੱਥੇ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫਿਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਇੱਕ ਪੰਥਕ ਚੈਨਲ ਹੈ। ਟੀਵੀ 84 ਸਿੱਖਾਂ, ਕਸ਼ਮੀਰੀਆਂ ਤੇ ਭਾਰਤੀਆਂ ਨੌਰਥ ਸਟੇਟਾਂ ਦੇ ਲੋਕਾਂ ਦੇ ਸਵੈ ਨਿਰਣੇ ਦੇ ਹੱਕਾਂ ਦਾ ਹਾਮੀ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ
36-01 37th Avenue, Long Island City, New York 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਸਾਡੇ ਫੋਨ ਨੰਬਰ ਤੇ 5164060694. Thank you so much viewers. ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ after this short break. ਆਓ ਕਸ਼ਮੀਰ ਵਿੱਚ ਹੋ ਰਹੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕਰੀਏ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਦੇ ਵਿਰੋਧ ਵਿੱਚ ਆਲ ਪਾਕਿਸਤਾਨੀ ਅਮਰੀਕਨ ਕੋਲੀਸ਼ਨ ਵੱਲੋਂ 2 ਫਰਵਰੀ 2020 ਦਿਨ ਐਤਵਾਰ ਨੂੰ ਸ਼ਾਮ 6 ਵਜੇ ਰਾਇਲ ਬੈਂਕੁਏਟ ਹਾਲ ਬਰੁਕਲਿਨ ਨਿਊਯਾਰਕ ਵਿਖੇ ਇੱਕ ਵਿਸ਼ੇਸ਼ ਪ੍ਰੈਸ ਮਿਲਣੀ ਰੱਖੀ ਗਈ ਹੈ, ਜਿਸ ਵਿੱਚ ਡਾਕਟਰ ਗੁਲਾਮ ਨਬੀ ਫਾਈ, ਖਾਲਿਦ ਸ਼ਾਹੀਨ ਬੱਟ, ਡਾਕਟਰ ਅਮਰਜੀਤ ਸਿੰਘ ਅਤੇ ਨਰਦੀਨ ਕਿਸਵਾਨੀ ਖਾਸ ਤੌਰ ਤੇ ਸ਼ਮੂਲੀਅਤ ਕਰ ਰਹੇ ਹਨ। ਕਸ਼ਮੀਰੀਆਂ ਦੇ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਆਪ ਸਭ ਨੂੰ ਇਸ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਹਨੇਰੇ ਨੂੰ ਚੁਣੌਤੀ, ਜਾਲੀ ਖਬਰਾਂ ਅਤੇ ਝੂਠੇ ਪ੍ਰੋਪੇਗੈਂਡੇ ਦੇ ਇਸ ਯੁੱਗ ਵਿੱਚ ਸਿੱਖ ਸੰਘਰਸ਼ ਦਾ ਪੱਖ ਦੁਨੀਆ ਸਾਹਮਣੇ ਰੱਖਦਿਆਂ TV84 ਆਪਣੇ 8 ਸਾਲ ਪੂਰੇ ਕਰ ਚੁੱਕਿਆ। ਇਤਿਹਾਸਕ ਤੱਥਾਂ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਤੱਕ TV84 ਸਿੱਖ ਨਜ਼ਰੀਏ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਕੰਮ ਬਾਖੂਬੀ ਨਿਭਾ ਰਿਹਾ। ਕੌਮੀ ਆਵਾਜ਼ ਨੂੰ ਬੁਲੰਦ ਰੱਖਣ ਲਈ ਇੱਕ ਨਾਨ ਪ੍ਰੋਫਿਟ ਚੈਨਲ TV84 ਦਾ ਸਾਥ ਦਿਓ। 1 ਫਰਵਰੀ 2020 ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਸਪ੍ਰੈਂਜ਼ਾ ਬੈਂਕੁਏਟ ਹਾਲ ਬਰੈਂਪਟਨ ਓਨਟਾਰੀਓ ਵਿਖੇ ਪਹੁੰਚੋ ਅਤੇ ਹੱਕ ਸੱਚ ਦੀ ਆਵਾਜ਼ TV84 ਦੀ ਮਦਦ ਲਈ ਆਪਣਾ ਬਣਦਾ ਯੋਗਦਾਨ ਪਾਓ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਇਸ ਵਾਲੇ ਸੈਗਮੈਂਟ ਦੇ ਵਿੱਚ ਅਸੀਂ ਤੁਹਾਡੀਆਂ ਲਿਖਤਾਂ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ, ਸੁਣਨ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ-ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਸਭ ਤੋਂ ਪਹਿਲਾਂ ਅਸੀਂ ਜਿਹੜੀ ਅਨਾਉਂਸਮੈਂਟ ਪਹਿਲੇ ਪ੍ਰੋਗਰਾਮਾਂ 'ਚ ਕਰਦੇ ਰਹੇ, ਅੱਜ ਪਹਿਲੇ ਸੈਗਮੈਂਟ 'ਚ ਨਹੀਂ ਕੀਤੀ ਜੀ। ਸਾਡੇ ਟੋਰਾਂਟੋ ਨਿਵਾਸੀ ਵੈਲ ਵਿਸ਼ਰਸ ਵੱਲੋਂ, ਜਿਨ੍ਹਾਂ 'ਚ ਖਾਸ ਤੌਰ 'ਤੇ ਸਰਦਾਰ ਸੁਖਮਿੰਦਰ ਸਿੰਘ ਹੰਸਰਾ, ਸੁਖਦੇਵ ਸਿੰਘ ਗਿੱਲ, ਅੱਜ ਦੀ ਆਵਾਜ਼, ਰਣਜੀਤ ਸਿੰਘ ਮਾਨ, ਮਨਵੀਰ ਸਿੰਘ, ਜਿਹੜੇ ਸਾਡੇ ਬਿਊਰੋ ਚੀਫ ਵੀ ਨੇ ਆਟਵਾ ਤੋਂ, ਔਰ ਇਸੇ ਤਰ੍ਹਾਂ ਸਰਦਾਰ ਪੁਨੀਆ, ਔਰ ਇਹਨਾਂ ਸਭ ਦੇ ਐਫਰਟ ਦੇ ਨਾਲ ਇੱਕ ਫੰਡ ਰੇਜ਼ਿੰਗ ਡਿਨਰ ਜਿਹੜਾ ਕਿ ਕੱਲ੍ਹ ਸੈਚਰਡੇ ਇਹ ਸਪ੍ਰੈਂਜ਼ਾ ਬੈਂਕੁਏਟ ਹਾਲ ਹੈ 510 ਡੀਅਰਹਰਸਟ ਡਰਾਈਵ ਬਰੈਂਪਟਨ 'ਚ ਇਹ ਰੱਖਿਆ ਹੋਇਆ ਜੀ। ਔਰ ਜ਼ਾਹਰ ਹੈ ਕਿ TV84 ਨੂੰ ਇਹ ਸਮਰਪਿਤ ਹੈ ਔਰ ਚੈਲੰਜਿੰਗ ਦਾ ਡਾਰਕਨੈਸ ਇਹ ਉਹਦਾ ਥੀਮ ਹੈ ਜੀ। ਸੋ ਇੱਥੋਂ ਅਮਰੀਕਾ ਤੋਂ ਡਾਕਟਰ ਰਣਜੀਤ ਸਿੰਘ ਔਰ ਕਲਾਮਾਜ਼ੂ ਮਿਸ਼ੀਗਨ ਤੋਂ ਭਾਈ ਗੁਰਦੇਵ ਸਿੰਘ ਉਹ ਉਸ ਦੇ ਵਿੱਚ ਮੇਨ ਗੈਸਟ ਸਪੀਕਰ ਵੀ ਹੋਣਗੇ, TV84 ਵੱਲੋਂ ਪਾਰਟਿਸਿਪੇਟ ਕਰਨਗੇ। ਸੋ ਅਸੀਂ ਗ੍ਰੇਟਰ ਟੋਰਾਂਟੋ ਏਰੀਆ ਦੇ ਜਿਹੜੇ ਸਾਡੇ ਵੀਰ ਭੈਣਾਂ ਨੇ, ਜਿਨ੍ਹਾਂ 'ਚ ਸਾਡੇ ਪਾਕਿਸਤਾਨੀ ਕਸ਼ਮੀਰੀ ਭੈਣ ਭਰਾ ਵੀ ਸ਼ਾਮਲ ਨੇ, ਉਹਨਾਂ ਨੂੰ ਇਹ ਖਾਸ ਬੇਨਤੀ ਵੀ ਕਰਾਂਗੇ, ਆਪਣੇ ਸਿੱਖ ਭਰਾਵਾਂ ਭੈਣਾਂ ਨੂੰ ਵੀ, ਕਿ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ਮੂਲੀਅਤ ਕਰੋ, ਕਿਉਂਕਿ ਇੱਕ ਆਰਗੇਨਾਈਜ਼ਰਸ ਲਈ ਵੀ ਹੌਸਲੇ ਦੀ ਗੱਲ ਹੁੰਦੀ ਹੈ ਕਿ ਭਾਈ ਜੋ ਅਸੀਂ ਕਰ ਰਹੇ ਹਾਂ ਉਹਦਾ ਸਾਨੂੰ ਸਾਥ ਵੀ ਮਿਲੇ। ਔਰ ਜਿੱਥੇ ਅਸੀਂ ਇਹ ਲਾਸਟ ਪ੍ਰੋਗਰਾਮ ਜਿਵੇਂ ਤੁਸੀਂ ਕਿਹਾ ਵੀਕਐਂਡ ਦਾ, ਔਰ ਆਲਰੇਡੀ ਅਸੀਂ ਪਿਛਲੇ ਸੈਗਮੈਂਟ 'ਚ ਦੱਸਿਆ ਕਿ ਕੱਲ੍ਹ
ਕੱਲ੍ਹ ਨਹੀਂ ਪਰਸੋਂ ਸੰਡੇ ਰਾਇਲ ਪੈਲੇਸ ਕੋਨੀ ਆਈਲੈਂਡ ਦੇ ਵਿੱਚ ਜਿਹੜਾ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਸਮਰਪਿਤ ਫੰਕਸ਼ਨ ਹੈ ਸ਼ਾਮ ਨੂੰ ਜੀ 6 ਤੋਂ 9 ਔਰ ਉਹਦੇ 'ਚ ਵੀ ਪਾਰਟਿਸਿਪੇਟ ਕਰੋ। ਔਰ ਇਹ ਦੋਨੋਂ ਹੀ ਜਿਹੜਾ ਰਾਇਲ ਪੈਲੇਸ ਵਾਲਾ ਹੈ ਔਰ ਬੁੱਧਵਾਰ ਨੂੰ ਜਿਹੜਾ ਫੰਕਸ਼ਨ ਇੱਥੇ ਸਲੀਮ ਮਲਕ ਸਾਹਿਬ ਦੀ ਯਾਦ 'ਚ ਵੀ ਔਰ ਕਸ਼ਮੀਰ ਸੋਲੀਡੈਰਿਟੀ ਡੇ ਵੀ ਟੇਸਟ ਆਫ ਲਾਹੌਰ ਦੇ ਵਿੱਚ ਹੈ, ਉਹਦੇ ਵੀ ਐਡਵਰਟਾਈਜ਼ਮੈਂਟ ਚੱਲ ਰਹੀ ਹੈ। ਸੋ ਐਡਰੈਸਿਸ ਤੁਸੀਂ ਉਹਦੇ ਤੋਂ ਵੀ ਲੈ ਸਕਦੇ ਹੋ। ਜੀ ਇੱਕ ਖਬਰ ਜਿਹੜੀ ਕੁਝ ਦਿਨ ਪਹਿਲਾਂ ਮੀਡੀਆ ਦੇ ਵਿੱਚ ਆਈ, ਹਾਲਾਂ ਮੈਂ ਵੀ ਦੇਖੀ, ਪਰ ਕਈ ਵਾਰ ਕੁਝ ਚੀਜ਼ਾਂ ਤੁਹਾਡਾ ਧਿਆਨ ਖਿੱਚ ਨਹੀਂ ਸਕਦੀਆਂ ਕਿਉਂਕਿ ਕਈ ਵਾਰ ਲੱਗਦਾ ਹੁੰਦਾ ਹੈ ਕਿ ਵੀ ਪਤਾ ਨਹੀਂ ਇਹ ਕੋਈ ਪਲਾਂਟਡ ਸਟੋਰੀ ਨਾ ਹੋਏ ਜਾਂ ਅਦਰ ਵੇ ਅਰਾਊਂਡ ਨਾ ਹੋਏ। ਜੀ ਪਰ ਮੈਂ ਇਹ ਦੇਖ ਰਿਹਾ ਜਿਵੇਂ ਅਸੀਂ ਪਾਕਿਸਤਾਨ ਦੇ ਹਵਾਲੇ ਨਾਲ ਦੇਖ ਰਹੇ ਹਾਂ ਕਿ ਪਾਕਿਸਤਾਨ ਦੇ ਵਿੱਚ ਭਾਰਤੀ ਏਜੰਸੀਆਂ ਦੀ ਇੰਟਰਫੀਅਰੈਂਸ ਜਿਹੜੀ ਪਹਿਲੇ ਦਿਨ ਤੋਂ ਹੀ ਰਹੀ ਹੈ, ਲੇਕਿਨ ਸਿੱਖਾਂ ਦੇ ਹਵਾਲੇ ਨਾਲ ਔਰ ਕਰਤਾਰਪੁਰ ਕੋਰੀਡੋਰ ਖੁੱਲ੍ਹਣ ਤੋਂ ਬਾਅਦ ਇਹ ਕਾਫੀ ਜ਼ਿਆਦਾ ਵਧੀ ਹੋਈ ਹੈ। ਔਰ ਇਸ ਦਾ ਹੀ ਸ਼ਿਕਾਰ ਸਾਡੇ ਸਿੱਖ ਨੌਜਵਾਨ ਹਰਮੀਤ ਸਿੰਘ ਹੈਪੀ PhD, ਜਿਨ੍ਹਾਂ ਦਾ ਮਰਡਰ ਜਿਹੜਾ ਹੈ ਉਹ ਬੇਬੇ ਨਾਨਕੀ ਦਾ ਜਨਮ ਸਥਾਨ ਜਿੱਥੇ ਡੇਰਾ ਚਾਲਾ ਗੁਰਦੁਆਰਾ ਸਾਹਿਬ ਹੈ ਉਸ ਦੇ ਬਾਹਰ ਹੋਇਆ। ਔਰ ਇਸ ਬਾਰੇ ਇੰਡੀਅਨ ਮੀਡੀਆ ਨੇ ਪਹਿਲਾਂ ਇਸ ਨਿਊਜ਼ ਸਟੋਰੀ ਨੂੰ ਬ੍ਰੇਕ ਕੀਤਾ TV ਚੈਨਲ ਨੇ, ਔਰ ਬਾਰ-ਬਾਰ 3 ਸਟੋਰੀਜ਼ ਇਹਦੇ ਨਾਲ ਰਿਲੇਟਡ ਹੁਣ ਤੱਕ ਈਵਨ ਪੰਜਾਬੀ ਅਜੀਤ ਜਿੱਥੇ ਉਹਨਾਂ ਦਾ ਇੱਕ ਭਾਵੇਂ ਉਹ ਪਾਕਿਸਤਾਨ ਦੀਆਂ ਵੀ ਸਟੋਰੀਜ਼ ਕਵਰ ਕਰਦਾ ਹੈ, ਸੁਰਿੰਦਰ ਕੋਛੜ ਨਾਂ ਦਾ ਬੰਦਾ, ਉਹ ਬਾਰ-ਬਾਰ ਇਹਨੂੰ ਕਹਿ ਰਿਹਾ ਕਿ ਜੀ ਇਹ ਡਰੱਗ ਡੀਲਿੰਗ ਔਰ ਦੂਸਰੇ ਦੇ ਵਿੱਚ ਜਿਹੜਾ ਕਾਰੋਬਾਰੀ ਝਗੜਾ ਸੀ ਉਹਦੇ 'ਚ ਇਹ ਹੋਇਆ। ਸੋ ਜਦੋਂ ਇਹ 3 ਵਾਰ ਇਸ ਕਿਸਮ ਦਾ ਝੂਠ ਔਰ ਲਗਾਤਾਰਤਾ ਨਾਲ ਉਹਦੀ ਸਟੋਰੀ ਵੀ ਅਜੇ ਈਵਨ ਪਾਕਿਸਤਾਨੀ ਮੀਡੀਆ ਤਾਂ ਦੂਰ ਉਹਨਾਂ ਦੇ ਲੋਕਾਂ ਨੂੰ ਵੀ ਨਹੀਂ ਸੀ ਪਤਾ। ਸੋ ਮੈਨੂੰ ਤਾਂ ਇਹ ਕੋਈ ਭੁਲੇਖਾ ਨਹੀਂ ਹੈ ਵੀ ਇਹ ਇੱਕ ਇੰਡੀਅਨ ਏਜੰਸੀਆਂ ਦਾ ਕਾਰ ਹੈ ਔਰ ਉਹਨਾਂ ਨੇ ਇੱਕ ਪ੍ਰੋਮਿਸਿੰਗ ਨੌਜਵਾਨ ਜਿਹੜਾ 2008 ਦੇ ਵਿੱਚ ਘਰ-ਬਾਰ ਛੱਡ ਕੇ ਨਿਕਲ ਪਿਆ ਸੀ ਕਿ ਖਾਲਿਸਤਾਨ ਦੇ ਲਈ ਆਪਣਾ ਆਪਾ ਜਿਹੜਾ ਸਮਰਪਿਤ ਕਰਨਾ, ਇਕਲੌਤਾ ਬੇਟਾ ਮਾਪਿਓ ਦਾ, ਔਰ 12 ਸਾਲ ਤੋਂ ਉਹਨੇ ਇੱਕ ਖਾਲਿਸਤਾਨੀ ਐਕਟਿਵਿਸਟ ਦੇ ਨਾਤੇ ਆਪਣੀਆਂ ਸੇਵਾਵਾਂ ਦਿੱਤੀਆਂ। ਉਸ ਦਾ ਇਸ ਕਿਸਮ ਦਾ ਐਂਡ ਇਹ ਇੱਕ ਦੱਸਦਾ ਹੈ ਕਿ ਭਾਰਤੀ ਏਜੰਸੀਆਂ ਦੀ ਕਿਸ ਹੱਦ ਤੱਕ ਇੰਟਰਫੀਅਰੈਂਸ ਹੈ, ਉੱਥੋਂ ਕਿਹਨੂੰ ਉਹਨਾਂ ਨੇ ਇਸਤੇਮਾਲ ਕੀਤਾ ਹੈ, ਇਹ ਜ਼ਾਹਰ ਹੈ ਕਿ ਟਾਰਗੇਟਡ ਕਿਲਿੰਗ ਹੈ। ਪਰ ਇੱਕ ਖਬਰ ਜਿਹੜੀ ਇਸ ਹਵਾਲੇ ਦੇ ਨਾਲ ਜਿਹਨੂੰ ਮੈਂ ਕਿਹਾ ਵੀ ਆਈ, ਲੇਕਿਨ ਇਹ ਸਾਡੇ ਵਿਊਅਰ ਜ਼ਫਰ ਇਕਬਾਲ ਜੀ ਨੇ ਸਾਨੂੰ ਫਿਰ ਯਾਦ ਦਹਾਨੀ ਕਰਵਾਈ ਹੈ। ਇਹ ਵੀ ਇੰਡੀਅਨ ਏਜੰਸੀਆਂ ਦਾ ਕੰਮ ਹੈ ਔਰ ਇਹ ਕਰਤਾਰਪੁਰ ਸਾਹਿਬ ਦੇ ਵਿੱਚ ਇੱਕ ਵੱਡਾ ਦਹਿਸ਼ਤਗਰਦ ਹਮਲਾ ਹੋਣ ਜਾ ਰਿਹਾ ਸੀ, ਇਸ ਨਾਲ ਰਿਲੇਟਡ ਹੈ, ਜਿਸ ਦੀ ਸੂਹ ਪਾਕਿਸਤਾਨੀ ਏਜੰਸੀਆਂ ਨੇ ਕੱਢੀ ਔਰ ਇਹ ਉਹਨਾਂ ਦਾ ਜਿਹੜਾ ਯਤਨ ਹੈ ਉਸ ਨੂੰ ਜਿਹੜਾ ਨਾਕਾਮਯਾਬ ਕੀਤਾ। ਉਹਨਾਂ ਨੇ ਕਿਹਾ ਇੰਡੀਅਨ ਏਜੰਸੀ, ਜ਼ਫਰ ਇਕਬਾਲ ਲਿਖਦੇ ਨੇ, ਇੰਡੀਅਨ ਏਜੰਸੀਜ਼ ਰॉ ਨੇ ਅਫਗਾਨ ਏਜੰਸੀਜ਼ NDS ਦੇ ਮਿਲ ਕੇ ਦਰਬਾਰ ਸਾਹਿਬ ਕਰਤਾਰਪੁਰ ਦੇ ਵਿੱਚ ਕਿਸੇ ਵੱਡੀ ਕਾਰਵਾਈ ਦੀ ਪਲਾਨ ਬਣਾਈ ਸੀ, ਪਰ ISI ਔਰ MI ਨੂੰ ਜਿਹੜਾ ਬਾਵਕਤ ਇੰਟੈਲੀਜੈਂਸ ਮਾਲੂਮਾਤ ਮਿਲ ਗਈ। ਇਸ ਲਈ ਪਾਕਿਸਤਾਨ ਦਾ ਸਿਕਿਉਰਿਟੀ ਅਦਾਰੇ ਹਰਕਤ ਦੇ ਵਿੱਚ ਆਏ ਔਰ ਪਲੈਨਿੰਗ ਕਰਨ ਵਾਲਿਆਂ ਨੂੰ ਲਾਹੌਰ ਤੋਂ ਗ੍ਰਿਫਤਾਰ ਕੀਤਾ ਗਿਆ ਔਰ ਉਹਨਾਂ ਤੋਂ ਮਿਲੀ ਮਾਲੂਮਾਤ ਦੇ ਜ਼ਰੀਏ ਫਾਟਾ ਨਾਰਥ ਵਜ਼ੀਰਿਸਤਾਨ ਦੇ ਵਿੱਚ ਆਰਮੀ ਦੇ ਵੱਲੋਂ ਆਪਰੇਸ਼ਨ ਕੀਤਾ ਗਿਆ ਔਰ 5 ਦਹਿਸ਼ਤਗਰਦਾਂ ਨੂੰ ਹਲਾਕ ਕੀਤਾ ਗਿਆ। ਇਸ ਵਾਕਿਆ ਦੇ ਵਿੱਚ ਪਾਕਿਸਤਾਨ ਆਰਮੀ ਦੇ 2 ਸੋਲਜਰ ਵੀ ਸ਼ਹੀਦ ਹੋਏ। ਕਰਤਾਰਪੁਰ ਦਾ ਕੋਰੀਡੋਰ ਖੁੱਲ੍ਹਣਾ ਤੋਂ ਬਾਅਦ ਸਿੱਖਾਂ ਤੇ ਮੁਸਲਮਾਨਾਂ ਦੀ ਸਾਂਝ ਦੇ ਵਿੱਚ ਜੋ ਮਜ਼ਬੂਤੀ ਆਈ ਹੈ ਉਹ ਇੰਡੀਅਨ ਏਜੰਸੀਆਂ ਨੂੰ ਹਜ਼ਮ ਨਹੀਂ ਹੋ ਰਹੀ। ਰॉ ਤਾਂ ਮੋਦੀ ਬਾਂਦਰ ਦੀ ਹਕੂਮਤ ਕਦੇ ਵੀ ਕਰਤਾਰਪੁਰ ਸਾਹਿਬ ਨੂੰ ਨੁਕਸਾਨ ਨਹੀਂ ਪਹੁੰਚਾ ਸਕਦੀ ਕਿਉਂਕਿ ਕਰਤਾਰਪੁਰ ਸਾਹਿਬ ਬਾਬਾ ਨਾਨਕ ਜੀ ਦੀ ਮਿਰੈਕਲ ਹੈ। ਇਸ ਨੂੰ ਕਦੇ ਵੀ ਜਿਹੜਾ ਸਾਬੋਤਾਜ ਨਹੀਂ ਕੀਤਾ ਜਾ ਸਕਦਾ। 1965 ਦੇ ਵਿੱਚ ਵੀ ਇੰਡੀਆ ਦੀ ਬਾਂਦਰ ਫੌਜ ਨੇ ਦਰਬਾਰ ਸਾਹਿਬ ਤੇ ਬੰਬ ਸੁੱਟਿਆ ਸੀ, ਪਰ ਬਾਬਾ ਨਾਨਕ ਜੀ ਦੀ ਮਿਰਾਕਲ ਨੇ ਦਰਬਾਰ ਸਾਹਿਬ ਨੂੰ ਮਹਿਫੂਜ਼ ਰੱਖਿਆ। ਡਾਕਟਰ ਸਾਹਿਬ, ਮੈਂ ਤੁਸਾਂ ਕੋਲੋਂ ਉਮੀਦ ਕਰਦਾ ਕਿ ਤੁਸੀਂ ਇਸ ਇੰਪੋਰਟੈਂਟ ਟੌਪਿਕ ਨੂੰ ਡਿਸਕਸ ਕਰੋ। ਪਾਕਿਸਤਾਨੀ ਪ੍ਰਿੰਟ ਤੇ ਇਲੈਕਟ੍ਰੋਨਿਕ ਮੀਡੀਆ ਨੇ ਕਾਫੀ ਕਵਰੇਜ ਦਿੱਤੀ ਇਸ ਮਾਮਲੇ ਨੂੰ। ਪਾਕਿਸਤਾਨ ਜ਼ਿੰਦਾਬਾਦ, ਖਾਲਿਸਤਾਨ ਜ਼ਿੰਦਾਬਾਦ, ਲੋਟ ਆਫ ਲਵ ਫਰਮ ਅਟਕ ਸਿਟੀ ਪਾਕਿਸਤਾਨ। ਸੋ ਜ਼ਫਰ ਇਕਬਾਲ ਜੀ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਦਾ ਕਿ ਬੇਸ਼ੱਕ ਮੇਰੀ ਨਜ਼ਰਾਂ 'ਚ ਗੁਜ਼ਰੀ ਖਬਰ, ਪਰ ਮੈਨੂੰ ਕਿਤੇ ਪਾਕਿਸਤਾਨ ਦੇ ਪ੍ਰੋਮੀਨੈਂਟ ਮੀਡੀਆ 'ਚ ਤਾਂ ਨਜ਼ਰ ਨਹੀਂ ਆਈ। ਹੋ ਸਕਦਾ ਹੋਏਗੀ, ਹੁਣ ਇੰਨਾ ਕੁਛ ਆਲੇ ਦੁਆਲੇ ਵਾਪਰ ਰਿਹਾ ਹੁੰਦਾ ਕਿ ਅਸੀਂ ਇਸ ਸਾਰੇ ਨੂੰ ਸ਼ਾਇਦ
ਇੰਪੋਰਟੈਂਸ ਨਾ ਦਿੰਦੇ ਜੇ ਤੁਸੀਂ ਸਾਨੂੰ ਸਾਡੇ ਨੋਟਿਸ ਦੇ ਵਿੱਚ ਇਹ ਗੱਲ ਬਿਲਕੁਲ ਨਾ ਲਿਆਂਦੇ। ਔਰ ਇਸੇ ਤਰ੍ਹਾਂ ਜੀਸ਼ਨ ਨਈਮ ਜੀ ਨੇ ਲਿਖਿਆ ਹੈ, all these open discriminations among people are happening by design, divide and rule populace. Message is loud and clear, now no longer indirect. If you are part of them or with their side, law and justice will protect you, ਜਿਵੇਂ JNU goons, and if not their side, law will punish you without any due process, ਜਿਵੇਂ ਕਾਮਰਾ ਨੂੰ ਜਿਹੜਾ ਉਹਨਾਂ ਨੇ ਜਹਾਜ਼ ਦੇ ਉੱਤੇ 에ਅਰ ਇੰਡੀਆ ਬੈਨ ਇਹ ਸਾਰਾ। Now with this fascist ideology, Rangabilla wants those opposed to them, especially quite meek and afraid people, to fall in their line, just as what happened in Germany in 1930s during economic recession। ਕਿ ਜਿਵੇਂ 1930 'ਚ ਨਾਜ਼ੀਆਂ ਦਾ ਇੰਨਾ ਦਬਦਬਾ ਸੀ ਕਿ ਜਿਹੜੇ ਕਮਜ਼ੋਰ ਦਿਲ ਔਰ ਵੈਸੇ ਵੀ ਆਰਥਿਕ ਪੱਖੋਂ ਕਮਜ਼ੋਰ ਸੀ ਉਹ ਫਿਰ ਨਾਜ਼ੀਆਂ ਦਾ ਹੀ ਹਿੱਸਾ ਬਣੇ ਕਿ ਇਹੀ ਦਬਾਅ ਬਣਾਉਣ ਦੀ ਨੀਤੀ Modi and company ਕਰ ਰਹੀ ਹੈ। One can also see that current deep economic crisis which India has landed itself into has also been done through a design by this fascist regime। ਕਿ ਇਹਦੇ 'ਚ ਤਾਂ ਕੋਈ ਸ਼ੱਕ ਨਹੀਂ ਹੈ ਇਹ ਮਾਰ ਨੇ ਬਾਣੀ ਹੈ ਸਾਰੇ ਇਸ ਕਿੱਥੇ ਕਿਹਨੂੰ ਅਪ ਕਰਨਾ ਹੈ ਕਿਹਨੂੰ ਡਾਊਨ ਕਰਨਾ ਹੈ। ਸੋ ਇਹ ਵੀ ਇੱਕ ਆਪਣੇ ਲੋਕਾਂ ਨੂੰ ਫਾਇਦਾ ਪਹੁੰਚਾਉਣ ਦਾ ਜਿਵੇਂ ਨੋਟਬੰਦੀ ਕੀਤੀ ਜਾਂ ਹੁਣ ਹੈ ਇਹ ਬਾਈ ਡਿਜ਼ਾਈਨ ਹੈ ਜਿਵੇਂ ਜੀਸ਼ਨ ਸਾਹਿਬ ਨੇ ਕਿਹਾ। The collapse of economy is very carefully orchestrated. Fascists know that it is very easy to divide, polarize people more easily during economic hardships। ਕਿ ਜਦੋਂ ਤੰਗ ਦਸਤੀਆਂ ਹੁੰਦੀਆਂ ਨੇ ਉਦੋਂ ਲੋਕਾਂ ਦੇ ਵਿੱਚ ਕੋਈ ਵੀ ਸੌਦਾ ਵਿਕ ਜਾਂਦਾ ਹੈ ਨਫ਼ਰਤ ਦਾ ਵੀ ਕਿ ਆਹ ਜ਼ਿੰਮੇਵਾਰ ਹੈ ਇਹਨੇ ਇਹ ਕੀਤਾ ਉਹ ਕੀਤਾ ਔਰ after all people's spirit to resistance normally becomes spineless during poverty or calamity। ਜਦੋਂ ਕੋਈ ਟ੍ਰੈਜਡੀ ਹੁੰਦੀ ਹੈ ਜਾਂ ਗਰੀਬੀ ਦੇ ਵਿੱਚ ਲੜਿਆ ਨਹੀਂ ਜਾਂਦਾ ਕਿਉਂਕਿ ਫਿਰ ਤੁਹਾਡਾ ਭੁੱਖ ਨੰਗ ਦੇ ਨਾਲ ਪਹਿਲਾ ਜੰਗ ਹੁੰਦਾ। ਬਿਲਕੁਲ। The most feared aspect of this fascist government is that it has completely weakened all institutions and created Goebbels propagandist media just like in Hitler Germany। ਅਸੀਂ ਅਕਸਰ ਇਹਦਾ ਜ਼ਿਕਰ ਕਰਦੇ ਹਾਂ ਕਿ ਵੀ ਇਹ ਉਹਨਾਂ ਨੇ ਸਾਰੀਆਂ ਇੰਸਟੀਟਿਊਸ਼ਨਸ ਜਿਹੜੀਆਂ ਸੰਸਥਾਵਾਂ ਨੇ ਉਹ ਕਮਜ਼ੋਰ ਕਰ ਦਿੱਤੀਆਂ ਨੇ ਔਰ ਮੀਡੀਆ ਦੇ ਉੱਤੇ ਜਿਹੜਾ ਕਿ ਜਿਵੇਂ ਹਿਟਲਰ ਦਾ ਪ੍ਰੋਪੇਗੈਂਡਾ ਮਿਨਿਸਟਰ ਸੀ ਗੋਇਬਲੀਅਨ ਉਸ ਰਾਹੀਂ ਪ੍ਰੋਪੇਗੈਂਡੇ ਰਾਹੀਂ ਲੋਕਾਂ ਦੇ ਬ੍ਰੇਨ ਵਾਸ਼ ਕੀਤੇ ਗਏ ਸੀ ਇਹੀ ਉਹ ਕਰ ਰਹੇ ਨੇ। ਫਾਈਨਲ ਪਿਲਰ ਆਫ ਹੋਪ ਦੈਟ ਇਜ਼ ਸੁਪਰੀਮ ਕੋਰਟ ਇਜ਼ ਆਲਸੋ ਨੋ ਮੋਰ ਆਫਰਿੰਗ ਐਨੀ ਹੋਪ ਐਂਡ ਇਜ਼ ਆਲਰੇਡੀ ਟੇਕਨ ਓਵਰ ਬਾਈ ਰੰਗਾ ਬਿੱਲਾ। ਅਸੀਂ ਅੱਗੇ ਵੀ ਜ਼ਿਕਰ ਕੀਤਾ ਕਿ ਸੁਪਰੀਮ ਕੋਰਟ 'ਚੋਂ ਵੀ ਇਹਨਾਂ ਦੀ ਮਨਮਰਜ਼ੀ ਦੇ ਫੈਸਲੇ ਆ ਰਹੇ ਨੇ। ਉਹ ਅਸੀਂ ਬਾਬਰੀ ਮਸਜਿਦ ਦਾ ਮਾਮਲਾ ਦੇਖੀਏ ਮੰਦਿਰ ਬਣਾਉਣ ਦਾ ਉੱਥੇ ਹੁਕਮ ਜਾਂ ਕਸ਼ਮੀਰ ਦੇ ਵਿੱਚ ਆਲਮੋਸਟ 6 ਮਹੀਨੇ ਹੋ ਜਾਣੇ ਨੇ 5 ਫਰਵਰੀ ਨੂੰ ਲੇਕਿਨ ਕੋਈ ਫੰਡਾਮੈਂਟਲ ਰਾਈਟਸ ਦੂਸਰੇ ਦੇ ਉੱਤੇ ਸੁਪਰੀਮ ਕੋਰਟ ਬੈਠਾ ਹੋਇਆ ਹੈ। ਇਹੀ ਹਾਲ ਸਿਟੀਜ਼ਨਸ਼ਿਪ ਅਮੈਂਡਮੈਂਟ ਐਕਟ ਦੇ ਉੱਤੇ ਉਹਨਾਂ ਨੇ ਸਟੇ ਦੇਣ ਤੋਂ ਨਾ ਕਰ ਦਿੱਤੀ। So this is quite evident in their pattern of judgments in the last 1 year itself. Furthermore, crucial of all, will Election Commission of India in 2024 be able to organize free and fair elections? ਮੈਨੂੰ ਲੱਗਦਾ ਸ਼ਾਇਦ ਉੱਥੋਂ ਤੱਕ ਨੌਬਤ ਹੀ ਨਾ ਪਹੁੰਚੇ। ਇਹਨਾਂ ਨੇ ਪਾਰਲੀਮੈਂਟ ਰਾਹੀਂ ਕੁਛ ਇਸ ਕਿਸਮ ਦਾ ਕਰਕੇ ਡਾਇਰੈਕਟ ਭਾਵੇਂ ਉਹ ਪ੍ਰੈਜ਼ੀਡੈਂਟ ਸਿਸਟਮ ਦੇ ਨਾਂ ਥੱਲੇ ਜਾਂ ਪਾਵਰ ਲੈ ਲੈਣ ਜਾਂ ਕੁਛ ਕਰਨ ਇਹ ਉਹਨਾਂ ਨੇ ਵੀ ਇਹ ਸਵਾਲ ਚੁੱਕਿਆ। It's no exaggeration to say that by that time democracy will be taking its final breath. I agree with it ਕਿ ਬਈ ਅਖੀਰਲੇ ਸਾਹਾਂ ਤੇ ਹੋਏਗੀ ਆਲਰੇਡੀ ਅਖੀਰਲੇ ਸਾਹਾਂ ਤੇ ਹੀ ਚੱਲ ਰਹੀ ਹੈ। ਘੋਰੜੂ ਵੱਜ ਰਿਹਾ ਹੁਣ ਘੋਰੜੂ ਵੱਜਣਾ ਪਤਾ ਨਹੀਂ ਸਾਡੇ ਕਿੰਨੇ ਕੁ ਜਾਣਦੇ ਮਰਨ ਤੋਂ ਪਹਿਲਾਂ ਇੱਕ ਅਜੀਬ ਕਿਸਮ ਦੀ ਆਵਾਜ਼ ਹੁੰਦੀ ਹੈ ਜਿਹੜਾ ਉਹਦੇ 'ਚ ਬ੍ਰੈਥਲੈਸਨੈਸ ਵੀ ਹੁੰਦੀ ਹੈ ਉਹਨੂੰ ਪੰਜਾਬੀ 'ਚ ਘੋਰੜੂ ਵੱਜਣਾ ਕਹਿੰਦੇ ਨੇ ਤੇ ਉਹਦਾ ਮਤਲਬ ਹੁੰਦਾ ਕਿ ਹੁਣੇ ਜਾ ਰਿਹਾ। ਸੋ ਆਲਰੇਡੀ ਇਹਨਾਂ ਦਾ ਜਿਹੜਾ ਡੈਮੋਕ੍ਰੇਸੀ ਸੋ ਕਾਲਡ ਹੈ ਉਹਦਾ ਘੋਰੜੂ ਵੱਜ ਰਿਹਾ। ਘੁੱਗੂ ਨਹੀਂ ਹੈ ਇਹ ਘੋਰੜੂ ਹੈ। ਘੁੱਗੂ ਤਾਂ ਵਾਰਨਿੰਗ ਹੁੰਦੀ ਹੈ ਇਹ ਘੋਰੜੂ ਹੈ। Entire situation paints a very scary picture. Only hope in this dark times is people's mass show of protest being covered by international media। ਕਿ ਵੀ ਜੇ ਕੋਈ ਆਸ ਹੈ ਤੇ ਜਿਹੜੇ ਜਿਵੇਂ ਲੋਕ ਨਿਕਲੇ ਹੋਏ ਨੇ ਹਾਲਾਂਕਿ ਮੈਨੂੰ ਲੱਗਦਾ ਹੈ ਕਿ ਇਹ ਲੋਕ ਵੀ ਸਸਟੇਨ ਨਹੀਂ ਕਰ ਸਕਣਗੇ ਲੰਬਾ ਵਕਤ। ਹੁਣ ਆਲਰੇਡੀ ਸ਼ਾਹੀਨ ਬਾਗ ਦੇ ਵਿੱਚ ਕੱਲ ਉਹਨਾਂ ਨੇ ਐਲਾਨ ਕੀਤਾ ਸੀ ਕਿ ਵੀ ਅਸੀਂ ਪ੍ਰੈਸ ਕਾਨਫਰੰਸ ਕਰਾਂਗੇ ਮਿਡਨਾਈਟ। ਹੁਣ ਉੱਥੇ ਵੀ ਜੋ ਦੋ ਗਰੁੱਪ ਇੱਕ ਉਹ ਨੇ ਜਿਹੜੇ ਕਹਿੰਦੇ ਨੇ ਕਿ ਵੀ ਨੋਇਡਾ ਔਰ ਦੂਜੇ ਪਾਸੇ ਨੂੰ ਜਾਣ ਲਈ ਰਸਤਾ ਥੋੜ੍ਹਾ ਜਿਹਾ ਲੋਕਾਂ ਲਈ ਛੱਡ ਦਿਓ।
ਇੱਕ ਉਹ ਨੇ ਕਿ ਧਰਨੇ ਨੂੰ ਥਿਨ ਕਰੋ, ਦੂਜੇ ਕਹਿੰਦੇ ਨੇ ਨਹੀਂ, ਔਰ ਉਹਨਾਂ ਦਾ ਆਪਸੀ ਇੰਨਾ ਕੁ ਤਕਰਾਰ ਜਿਹਾ ਉੱਥੇ ਹੁੰਦਾ ਰਿਹਾ ਘੰਟਾ 2 ਘੰਟੇ ਕਿ ਕੁਝ ਮੀਡੀਆ ਵਾਲਿਆਂ ਨਾਲ ਵੀ ਮਿਸਬਿਹੇਵ ਹੋਇਆ, ਉਹ ਵਾਪਸ ਆ ਗਏ। ਸੋ ਮੈਨੂੰ ਲੱਗਦਾ ਹੈ ਕਿ ਬਈ ਇਹਨਾਂ ਨੂੰ ਵੀ ਜਿਹੜਾ ਇਹ ਲੰਬਾ ਵਕਤ ਸਸਟੇਨ ਨੇ, ਕਿੰਨੀ ਕੁ ਦੇਰ ਤੁਸੀਂ ਮਹੀਨੇ ਤੋਂ ਜ਼ਿਆਦਾ ਹੋ ਗਿਆ, ਬੀਬੀਆਂ ਨੇ, ਬੱਚੇ ਨੇ, ਠੰਡ ਚੋਂ ਸਾਰੇ ਗੁਜ਼ਰੇ ਨੇ, ਤੁਸੀਂ ਰੋਟੀ ਰੋਜ਼ੀ ਵੀ ਹੈ, ਔਰ ਜਿਸ ਕਿਸਮ ਦਾ ਇਹ ਖੌਫ ਉਸ ਗੁੰਡੇ ਰਾਹੀਂ ਉਹਨਾਂ ਨੇ ਪੈਦਾ ਕੀਤਾ ਹੈ, ਜ਼ਾਹਰ ਹੈ ਲੋਕ ਇਹ ਜਿਹੜਾ ਡਰ ਹੁੰਦਾ ਹੈ, ਡਰ ਹਮੇਸ਼ਾ ਐਗਜ਼ਿਸਟ ਕਰਦਾ ਹੈ। ਪਰ ਮੈਂ ਸਮਝਦਾ ਵੀ ਜੀਸ਼ਨ ਜੀ ਨੇ ਬਹੁਤ ਚੰਗਾ ਸਿਨੈਰੀਓ ਜੋ ਅੱਜ ਉੱਥੇ ਹਾਲਤ ਹੈ ਉਹਦਾ ਖਿੱਚਿਆ। ਔਰ ਤੁਸੀਂ ਹੁਣ ਮੈਂ ਬਸ਼ਰਤ ਅਲੀ ਜੀ ਸਾਨੂੰ ਲਿਖਦੇ ਨੇ ਸਤਿ ਸ਼੍ਰੀ ਅਕਾਲ ਭੈਣ ਜੀ। ਫਿਰ ਉਹਨਾਂ ਲਿਖਿਆ ਕਿ ਖਾਲਿਸਤਾਨ ਕਸ਼ਮੀਰ ਵੌਇਸ ਆਫ ਫਰੀडम ਜਿੰਦਾਬਾਦ। ਐਂਡ ਰਿਸ਼ੂ ਖੰਨਾ ਜੀ ਸਾਨੂੰ ਲਿਖਦੇ ਨੇ ਡਾਕਟਰ ਸਾਹਿਬ ਐਂਡ ਸਿਸਟਰ ਨੀਲਮ ਕੌਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਈ ਹੋਪ ਯੂ ਬੋਥ ਆਰ doing well, so nice। and ਬਸ਼ਰਤ ਅਲੀ ਲਿਖਦੇ ਨੇ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ। ਐਂਡ ਸੀਕਿੰਗ ਟਰੂਥ ਦੀ ਆਈਡੀ ਤੋਂ ਸਾਨੂੰ ਮੈਸੇਜ ਕਹਿੰਦੇ ਨੇ ਕਿ ਅਸਲਾਮ ਵਾਲੇਕਮ। ਐਂਡ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਐਂਡ ਸਿਸਟਰ, ਇਟਸ ਬੀਨ a long time since last I have written, was busy with work and life। Dr. Saab, I got a question, what is happening with the 2020 Khalistan referendum? ਸੀਕਿੰਗ ਟਰੂਥ ਜੀ ਮੋਸਟ ਵੈਲਕਮ, ਤੁਸੀਂ ਵਾਪਸ ਮੁੜੇ ਹੋ ਔਰ ਮੇਰਾ ਖਿਆਲ ਹੈ ਵੀ ਹੁਣ ਤੁਹਾਡੇ ਕੋਲ ਤੁਸੀਂ ਬਿਜ਼ੀ ਚੋਂ ਥੋੜੇ ਜਿਹੇ ਈਜ਼ੀ ਹੋਵੋਗੇ। ਜੀ ਰੈਫਰੈਂਡਮ 2020 ਦੀ ਕੈਂਪੇਨਿੰਗ 6 ਫਾਰ ਜਸਟਿਸ ਵੱਲੋਂ ਜ਼ੋਰ ਸ਼ੋਰ ਨਾਲ ਜਾਰੀ ਹੈ ਔਰ ਰਜਿਸਟ੍ਰੇਸ਼ਨ ਚੱਲ ਰਹੀ ਹੈ ਪਿਛਲੇ ਦਿਨਾਂ 'ਚ ਸਰੀ ਔਰ ਬਾਕੀ ਥਾਵਾਂ ਤੇ ਵੀ ਦੁਨੀਆ 'ਚ। ਜੀ ਔਰ ਇਸ ਵੇਲੇ ਰਜਿਸਟ੍ਰੇਸ਼ਨ ਦਾ ਕੰਮ ਜਿਹੜਾ ਹੈ ਉਹ ਚੱਲ ਰਿਹਾ, ਸੋ ਇਟਸ ਔਨ ਟਰੈਕ। ਜੀ ਬਲਵਿੰਦਰ ਸਿੰਘ ਜੀ ਸਾਨੂੰ ਲਿਖਦੇ ਨੇ ਖਾਲਸਾ ਜੀ, ਹੁਣ ਅਕਾਲੀ ਕਹਿਣਗੇ ਕੁਰਬਾਨੀ ਦੇ ਪੁੰਜ ਸੁਖਵੀਰ ਅਮਲੀ ਨੇ ਕੀਤੀ ਇੱਕ ਹੋਰ ਕੁਰਬਾਨੀ, ਭਾਜਪਾ ਮੋਰੇ ਲੰਮੇ ਪੈ ਕੇ ਕੀ ਅਕਾਲੀਆਂ ਦੀ ਅਣਖ ਕਦੇ ਜਾਗੇਗੀ? ਨਹੀਂ, ਇਹ ਹੁਣ ਮਰ ਚੁੱਕੇ ਨੇ, ਇਹ ਹੁਣ ਦਫਨਾਉਣ ਵਾਲੇ ਹੀ ਨੇ, ਇਸ ਤੋਂ ਬਿਯੋਂਡ ਕੁਝ ਨਹੀਂ ਮੈਂ ਕਹਿਣਾ। ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ ਮੇਰ ਕਰਨਾ ਜੀ, ਵਾਹਿਗੁਰੂ ਜੀ। ਸੀਕਿੰਗ ਟਰੂਥ ਫਿਰ ਸਾਨੂੰ ਲਿਖਦੇ ਨੇ ਹੈਪੀ ਟੂ ਸੀ SOS is back online on YouTube, since I don't use Facebook, it's a lot easier for me to write message on YouTube। ਖਾਲਿਸਤਾਨ ਜ਼ਿੰਦਾਬਾਦ। ਸੀਕਿੰਗ ਟਰੂਥ ਸੀ ਕਿਉਂਕਿ ਤੁਸੀਂ ਕਾਫੀ ਦੇਰ ਬਾਅਦ ਆਏ ਹੋ, ਹਾਲਾਂਕਿ ਹੁਣ YouTube ਆਲਮੋਸਟ ਮੋਰ ਦੈਨ ਅ ਮੰਥ ਮੇਬੀ ਜਾਂ ਜ਼ਿਆਦਾ, ਮੋਰ ਦੈਨ ਅ ਮੰਥ। ਜੀ ਹਾਂਜੀ। ਬਸ਼ਰਤ ਅਲੀ ਜੀ ਸਾਨੂੰ ਲਿਖਦੇ ਨੇ ਸ਼ੇਮ ਫॉर ਇੰਡੀਅਨ ਗਵਰਨਮੈਂਟ, they are killing innocent peoples in Kashmir and all over India, and world powers close their eyes। ਹਾਂ, ਦੁਨੀਆ ਤਾਂ ਲੋਕ ਲਾਸ਼ਾਂ ਗਿਣ ਰਹੇ ਨੇ, ਇਹ ਡਾਲਰ ਗਿਣ ਰਹੇ ਨੇ। ਜੀ ਸਾਹਿਬ ਸੁਨਾਨੀ ਜੀ ਆਪਣਾ ਪਿਆਰ ਭੇਜਦੇ ਨੇ। ਔਰ ਸੁਰਿੰਦਰ ਸਿੰਘ ਜੀ ਕਹਿੰਦੇ ਨੇ ਕਿ ਵਾਹਿਗੁਰੂ ਜੀ, ਜਿੰਨਾ ਚਿਰ ਅਸੀਂ ਬਾਦਲਾਂ ਦੇ ਕੋਲੋਂ ਦਰਬਾਰ ਸਾਹਿਬ ਨੂੰ ਆਜ਼ਾਦ ਨਹੀਂ ਕਰਾ ਸਕਦੇ, ਸਿੱਖ ਕੌਮ ਦਾ ਕੁਝ ਨਹੀਂ ਹੋ ਸਕਦਾ। ਵਾਹਿਗੁਰੂ ਜੀ ਕਿਰਪਾ ਕਰਨ ਤਾਂ ਹੀ ਸਿੱਖ ਕੌਮ ਦਾ ਕੁਝ ਹੋ ਸਕਦਾ ਹੈ। ਵਾਹਿਗੁਰੂ ਜੀ। ਵੀਰ ਸੁਰਿੰਦਰ ਸਿੰਘ ਜੀ, ਦਰਬਾਰ ਸਾਹਿਬ ਆਜ਼ਾਦ ਨਹੀਂ ਹੋ ਸਕਦਾ ਇਹਨਾਂ ਤੋਂ ਜਦੋਂ ਤੱਕ ਖਾਲਿਸਤਾਨ ਆਜ਼ਾਦ ਨਹੀਂ ਹੁੰਦਾ, ਕਿਉਂਕਿ ਇਹ ਤਾਂ ਬੱਚੇ ਜਮਹੂਰੀਆ ਨੇ ਔਰ ਆਲਰੇਡੀ ਸੈਂਟਰ ਗਵਰਨਮੈਂਟ ਦੇ ਹੱਥ 'ਚ ਹੈ ਕਿ ਉਹਨਾਂ ਨੇ ਸ਼੍ਰੋਮਣੀ ਕਮੇਟੀ ਚੋਣਾਂ ਕਦੋਂ ਕਰਵਾਉਣੀਆਂ ਨੇ, ਵੋਟਰ ਕਿਵੇਂ ਬਣਾਉਣੇ ਨੇ, ਵੋਟਰ ਨੂੰ ਡਿਫਾਈਨ ਕਿਵੇਂ ਕਰਨਾ ਹੈ। ਸੋ ਉਦੋਂ ਹੀ ਚੋਣਾਂ ਕਰਵਾਉਂਦੇ ਨੇ ਜਦੋਂ ਉਹਨਾਂ ਨੂੰ ਹੁੰਦਾ ਹੈ ਕਿ ਵੀ ਇਹਨਾਂ ਟਾਊਟਾਂ ਨੂੰ ਹੀ ਤਾਕਤ ਉਹ ਦੇਣਗੇ। ਸੋ ਮੈਨੂੰ ਇਹ ਲੱਗਦਾ ਠੀਕ ਹੈ, ਉੱਥੇ ਥੋੜੇ ਬਹੁਤ ਜਿਹੜੇ ਐਕਸ਼ਨ ਜਿਵੇਂ ਨਚਾਰਾਂ ਦੇ ਬੁੱਤ ਚੁਕਾਉਣ ਦਾ ਸੀ, ਇਹ ਥੋੜਾ ਜਿਹਾ એનર્ਜੀ ਐਕਸਟਰਾ ਤੁਹਾਨੂੰ ਦਿੰਦਾ ਹੈ, ਉਤਸ਼ਾਹ ਦਿੰਦਾ ਹੈ ਕਿ ਵੀ ਤੁਸੀਂ ਜਿੱਤ ਗਏ। ਪਰ ਲੜਾਈ ਸਾਡੀ ਆਜ਼ਾਦੀ ਤੋਂ ਬਿਨਾਂ ਮੁਕੰਮਲ ਜਿਹੜਾ ਇਹਨਾਂ ਦੇ ਕਬਜ਼ੇ ਤੋਂ ਸਾਡੇ ਮਸਲੇ ਹੱਲ ਨਹੀਂ ਹੋਣੇ। ਬਾਕੀ ਤਾਂ ਐਵੇਂ ਅਸੀਂ ਕੱਲੇ ਸਿੰਪਟਮ ਦੇ ਨਾਲ ਹੀ ਲੜ ਰਹੇ ਹਾਂ। ਡਾਇਗਨੋਸਿਸ ਜਿਹੜਾ ਉਹ ਗੁਲਾਮੀ ਹੈ ਔਰ ਉਹਦਾ ਹੱਲ ਜਿਹੜਾ ਉਹ ਟੋਟਲ ਆਜ਼ਾਦੀ ਹੈ। ਜੀ ਗੋਲਡੀ ਗੁਰਪ੍ਰੀਤ ਲਿਖਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਫੌਜ਼ੀਆ ਰਾਜਪੂਤ ਲਿਖते हैं डॉक्टर अमरजीत सिंह ए वाइज एंड ग्रेट पर्सन हु अंडरस्टैंड इंडो पाक पॉलिटिक। फौजिया जी बहुत बहुत ਤੁਹਾਡਾ ਸ਼ੁਕਰੀਆ। मैं ਤਾਂ ਇੱਕ ਤਾਲਿਬੇ ਇਲਮ ਹੈ, ਸਮਝਣ ਦੀ ਕੋਸ਼ਿਸ਼ ਕਰਦੇ ਹਾਂ। ਹਾਂ, ਇਮਾਨਦਾਰੀ ਔਰ ਸਚਾਈ ਦਾ ਪੱਲਾ ਜ਼ਰੂਰ ਘੁੱਟ ਕੇ ਫੜਿਆ ਹੋਇਆ ਹੈ ਔਰ ਇਨਸਾਨੀਅਤ ਦਾ ਦਰਦ ਮਹਿਸੂਸ ਕਰਦੇ ਹਾਂ। ਜੀ ਬਲਵਿੰਦਰ ਸਿੰਘ ਜੀ ਲਿਖਦੇ ਨੇ ਸਿੰਘ ਸਾਹਿਬ ਜੀ, ਤੁਸੀਂ 2 ਦਿਨ ਵੀ ਕੈਦ ਤੇ ਜਾਓਗੇ, ਅਸੀਂ ਤੁਹਾਨੂੰ ਬਹੁਤ ਮਿਸ ਕਰਾਂਗੇ। ਕਿੱਥੇ ਜਾਓਗੇ? मतलब है कि ऑफ है नहीं, ਅਸੀਂ ऑफ भी नहीं होना। कल भी कोई एक्टिविटी है, संडे भी एक्टिविटी है, साड़ी टीम भी संडे ਉਹਨੂੰ कवर करेगी। सो हाँ, सानू जिन्हें सबक याद था उन्हें छुट्टी ना मिली, सानू कोई छुट्टी नहीं है। ਉਹਨਾਂ ਨੂੰ ਪਹਿਲਾਂ ਡਰ ਪੈ ਗਿਆ। ਸੋ ਨਵਾਜ਼ ਤਰਾਰ ਖੈਰ ਲਿਖਦੇ ਨੇ ਗ੍ਰੇਟ। ਐਂਡ ਸੈਫ ਖਾਨ ਲਿਖਦੇ ਨੇ ਗੁੱਡ ਜੌਬ ਡਾਕਟਰ ਸਾਹਿਬ। ਐਂਡ
ਜੋਤ ਸਿੰਘ ਲਿਖਦੇ ਨੇ ਨੈਵਰ ਅਮਿਤੋਜ। ਫੋਰਗੇਟ, ਅਮਿਤੋਜ ਸਿੰਘ ਲਿਖਦੇ ਨੇ ਨੈਵਰ ਫੋਰਗੇਟ ਸ਼ਹੀਦ ਹਰਮੀਤ ਸਿੰਘ ਹੈਪੀ PhD। ਅਮਿਤੋਜ ਸਿੰਘ ਜੀ ਤੁਸੀਂ ਬਿਲਕੁਲ ਠੀਕ ਕਿਹਾ, ਹਾਲਾਂ ਮੈਂ ਇਹਨਾਂ ਬਾਰੇ ਬਹੁਤਾ ਨਹੀਂ ਸੀ ਜਾਣਦਾ, ਪਰ ਪਿਛਲੇ 2 ਦਿਨਾਂ 'ਚ ਜਿੰਨੀ ਕੁ ਜਾਣਕਾਰੀ ਮੈਨੂੰ ਮਿਲੀ ਮੇਰਾ ਵੀ ਸਿਰ ਝੁਕਦਾ ਹੈ। ਮੈਨੂੰ ਲੱਗਦਾ ਵੀ ਅਸੀਂ ਇੱਕ ਬਹੁਤ ਕੀਮਤੀ ਹੀਰਾ ਗਵਾ ਰਹੇ ਹਾਂ ਬਿਲਕੁਲ। ਔਰ ਬਹੁਤ ਵਾਰ ਜਦੋਂ ਕੋਈ ਅਰਾਊਂਡ ਹੁੰਦਾ ਹੈ ਸਾਨੂੰ ਉਹਦੀ ਕੀਮਤ ਨਹੀਂ ਹੁੰਦੀ। ਉਹ ਇੱਕ ਬੜੀ ਭਾਵਨਾ ਨਾਲ ਇਕਲੌਤਾ ਬੇਟਾ ਸਨ, PhD ਸਨ, sad। ਪਰ ਉਹਨਾਂ ਨੇ 2008 'ਚ ਆਪਣਾ ਘਰ-ਬਾਰ ਛੱਡਿਆ ਤੇ ਜਦੋਂ ਵੀ ਉਹਨਾਂ ਨੂੰ ਕਿਸੇ ਨੇ ਕੁਝ ਕਹਿਣਾ, ਅੱਜ ਹੀ ਆਸਟ੍ਰੇਲੀਆ ਤੋਂ ਇੱਕ ਵੀਰ ਦੱਸ ਰਿਹਾ ਸੀ, ਉਹਨਾਂ ਨੇ ਕਹਿਣਾ ਅਸੀਂ ਤਾਂ ਹੁਣ ਸਿਰ ਤੇ ਖੱਫਨ ਬਣ ਕੇ ਤੁਰੇ ਔਰ ਆਜ਼ਾਦੀ ਤੋਂ ਬਿਨਾ ਹੋਰ ਕੋਈ ਕੰਮ ਮੈਨੂੰ ਨਹੀਂ ਕਹਿਣਾ, ਮੇਰੀ ਜ਼ਿੰਦਗੀ ਇਸ ਲਈ ਹੈ। ਜੀ ਸੋ ਅਸੀਂ ਗੁਰੂ ਚਰਨਾਂ 'ਚ ਅਰਦਾਸ ਕਰਦੇ ਹਾਂ ਕਿ ਮਹਾਰਾਜ ਉਹਨਾਂ ਨੂੰ ਆਪਣੇ ਆਪਣੇ ਚਰਨਾਂ ਵਿੱਚ ਨਿਵਾਸ ਦੇਣ ਔਰ ਕੌਮ ਦੇ ਵਿੱਚ ਇਸ ਕਿਸਮ ਦੇ ਨੌਜਵਾਨ ਬਹਾਦਰ ਯੋਧੇ ਜਿਹੜੇ ਨੇ ਉਹ ਕੌਮ ਦੀ ਅਗਵਾਈ ਕਰਨ। ਜੀ ਸੁਰਿੰਦਰ ਸਿੰਘ ਜੀ ਲਿਖਦੇ ਨੇ ਵਾਹਿਗੁਰੂ ਜੀ, ਇੱਕ ਮੋਦੀ ਦਾ ਡੱਬੂ ਕੇਸਾਧਾਰੀ ਬੱਗਾ ਬਹੁਤ ਬੋਲਦਾ, ਅੱਜ ਕੱਲ ਉਹਦੇ ਬਾਰੇ ਵੀ ਕੁਝ ਦੱਸੋ, ਕਿਹੜੀ ਨਸਲ ਦਾ ਡੱਬੂ ਹੈ ਜੀ? ਆਲਰੇਡੀ ਅਸੀਂ ਉਹਦਾ ਜ਼ਿਕਰ ਕਰਤਾ, ਇਹ ਦਿੱਲੀ ਵਾਲਾ ਡੱਬੂ ਹੈ ਤਜਿੰਦਰ ਦੂਜਾ, ਇਹ ਵੀ ਜਿਹੜਾ ਉਸੇ ਨਸਲ ਦਾ ਹੈ ਜਿਹਦੇ ਚ ਮੋਦੀ ਐਂਡ ਕੰਪਨੀ ਨੇ। ਜੀ ਗੁਰਜੀਤ ਗਿੱਲ ਜੀ ਕਹਿ ਰਹੇ ਨੇ ਕਿ ਪਲੀਜ਼ ਡੋਂਟ ਰਿਕੁਐਸਟ ਐਵਰੀ ਡੇ ਔਰ ਐਵਰੀ ਐਪੀਸੋਡ ਫॉर ਡੋਨੇਸ਼ਨ। ਗੁਰਜੀਤ ਗਿੱਲ ਜੀ ਸਾਡਾ ਜੀ ਤਾਂ ਨਹੀਂ ਕਰਦਾ, ਪਰ ਜਾਂ ਤਾਂ ਸਾਨੂੰ ਕੋਈ ਕਾਰੂ ਦੇ ਖਜ਼ਾਨੇ ਚੋਂ ਥੋੜਾ ਜਿਹਾ ਹਿੱਸਾ ਮਿਲ ਜਾਏ ਤੇ ਜਾਂ ਤੁਹਾਡੇ ਵਰਗੇ ਵੀਰ ਭੈਣਾਂ ਜਿਹੜੇ ਨੇ ਉਹ ਇੱਕ ਵਾਰੀ ਖੁੱਲ ਕੇ ਮਦਦ ਕਰ ਦੇਣ, ਫਿਰ ਅਸੀਂ 1 ਸਾਲ ਨਹੀਂ ਮੰਗਦੇ ਤੇ ਜੇ ਤੁਸੀਂ ਜ਼ਿਆਦਾ ਦਾ ਪ੍ਰਬੰਧ ਕਰਦੇ ਹੋ ਫਿਰ ਕਦੇ ਵੀ ਨਹੀਂ ਮੰਗਦੇ। ਬਿਲਕੁਲ। ਤਾਰਿਕ ਅਹਿਮਦ ਜੀ ਲਿਖਦੇ ਨੇ ਓਨਲੀ ਆਕੂਪਾਈਡ ਕਸ਼ਮੀਰ ਇਜ਼ ਗੋਇੰਗ ਟੂ ਬੀ ਦਾ cause of India's fall. 9 lakh active military require lots of money. Tell your fellow Sikh, US and Canada to boycott Indian products. ਦੇਖੋ ਤੁਸੀਂ ਬਿਲਕੁਲ ਠੀਕ ਕਿਹਾ ਤਾਰਿਕ ਅਹਿਮਦ ਜੀ ਕਿ ਅਲਟੀਮੇਟਲੀ ਜਿਹੜਾ ਕਲੈਪਸ ਹੁੰਦਾ ਵੱਡੀਆਂ ਤਾਕਤਾਂ ਦਾ, ਜਿਵੇਂ ਸੋਵੀਅਤ ਯੂਨੀਅਨ ਦਾ ਹੋਇਆ ਵੱਡੀ ਤਾਕਤਾਂ 'ਚੋਂ, ਜਾਂ ਈਵਨ ਯੂਗੋਸਲਾਵੀਆ ਜਿਹਦੇ 'ਚੋਂ 6-7 ਦੇਸ਼ ਬਣੇ, ਉਹ ਇਕਨੋਮਿਕਲ ਕਲੈਪਸ ਹੁੰਦਾ ਹੈ ਕਿਉਂਕਿ ਉਹ ਮਿਲਟਰੀ ਰਾਹੀਂ ਸਖਤੀ ਰਾਹੀਂ ਡਾਈਸੈਂਟ ਨੂੰ ਕਾਬੂ ਕਰਨਾ ਚਾਹੁੰਦੇ ਨੇ, ਉਹਨੂੰ ਫਿਰ ਉਹ ਅਫੋਰਡ ਨਹੀਂ ਕਰ ਸਕਦੇ। ਔਰ ਇਹ ਕੋਈ ਸ਼ੱਕ ਨਹੀਂ ਹੈ ਕਿ 9 ਲੱਖ ਫੌਜ ਔਰ ਇਸ ਕਿਸਮ ਦਾ ਇਹਨਾਂ ਦੀ ਆਲਰੇਡੀ ਇਕਨੋਮੀ ਦਾ ਹਾਲ ਜਿਹੜਾ ਉਹ ਬਹੁਤ ਮਾੜਾ ਹੈ। ਹਾਲਾਂਕਿ ਬਹੁਤ ਸਾਰਾ ਡਾਟਾ ਜਿਹੜਾ ਉਹਨੂੰ ਸਪਰੈਸ ਕੀਤਾ ਹੋਇਆ ਇਹਨਾਂ ਨੇ ਜੀ। ਔਰ ਅਸੀਂ ਤਾਂ ਹਮੇਸ਼ਾ ਕਹਿੰਦੇ ਹਾਂ ਕਿ ਵੀ ਇਹ ਇੱਥੋਂ ਵਾਲਿਆਂ ਨੂੰ ਵੀ ਮੈਂ ਕਹਿੰਦਾ ਵੀ ਤੁਸੀਂ ਇੱਥੇ ਜਿਹੜੇ ਇਹਨਾਂ ਦੇ ਸੁਨਿਆਰਿਆਂ ਤੋਂ ਸੋਨਾ ਲੈਂਦੇ ਹੋ, ਇਹਨਾਂ ਦੇ ਸੌਦੇ ਤੋਂ ਸਮਾਨ, ਇਹ ਸਾਰੀ ਅਲਟੀਮੇਟਲੀ ਡੋਨੇਸ਼ਨ ਇਹਨਾਂ ਦਾ ਇੱਕ ਹਿੱਸਾ RSS ਦੀ ਬਜਰੰਗ ਦਲ ਦੂਜੇ ਤੀਜਿਆਂ ਨੂੰ ਜਾਂਦਾ ਹੈ, ਜਿਹੜੇ ਕਿ ਅਲਟੀਮੇਟਲੀ ਤੁਹਾਡੇ ਭਰਾਵਾਂ ਭੈਣਾਂ ਨੂੰ ਮਾਰਨ ਦੇ ਲਈ ਹਥਿਆਰ ਖਰੀਦਦੇ ਨੇ ਔਰ ਇਹ ਹੁੰਦਾ। ਸੋ ਇਹ ਹੋਣਾ ਚਾਹੀਦਾ ਵੀ ਅਸੀਂ ਆਪਣਿਆਂ ਨੂੰ ਜਿਹੜਾ ਉਹ ਸਪੋਰਟ ਕਰੀਏ, ਇਹਨਾਂ ਦੀ ਹਰ ਚੀਜ਼ ਦਾ ਜਿਹੜਾ ਉਹ ਬਾਈਕਾਟ ਕਰੀਏ। ਲਵਲੀ ਪੰਜਾਬ ਲਿਖਦੇ ਨੇ अस्सलाम वालेकुम, सच्चे अकाल डॉक्टर साहब एंड सिस्टर नीलम कौर जी, आपका और आपके TV 84 को मैं वेल्डन कहता हूँ और आपको कहता हूँ कि आप बिल्कुल वरी ना करें अबाउट फेक न्यूज़ जो कश्मीर भाइयों का मतलब है के मुतल्लक। लवली पंजाब जी बहुत बहुत शुक्रिया फिर भी, क्योंकि साढ़े तक कई बारी ਸਾਡੇ ਇੰਨੇ ਕੁ ਵਿਊਅਰ ਪਹੁੰਚ ਕਰਦੇ ਨੇ ਕਿ ਸਾਨੂੰ ਇਸ਼ੂ ਲੈਣਾ ਪੈਂਦਾ ਹੈ। ਸੋ ਮੈਂ ਵੀ ਇਸ ਨੂੰ ਜਿਹੜਾ ਉਹ ਬਿਲਕੁਲ ਰਿਊਮਰ ਸਮਝਦਾ, ਪਰ ਕਈ ਵਾਰ ਮਜਬੂਰੀ ਵੀ ਹੁੰਦੀ ਹੈ ਕਿ ਵੀ ਜੋ ਇਸ਼ੂ ਚੱਲ ਰਿਹਾ ਹੁੰਦਾ ਹੈ टू पुट द record straight we have to discuss। राजा तनवीर जी लिखते हैं कि डॉक्टर साहब आपको सलाम, आप एक अच्छे इंसान हैं, अल्लाह पाक आपको लंबी जिंदगी दे और हम आपकी सच्ची बातें सुनते रहें। बहुत शौक से मैं आपका प्रोग्राम 2 साल से सुन रहा हूं, बस आपके लिए दुआ करता हूं आपकी जिंदगी। राजा तनवीर जी ਤੁਹਾਡੇ ਮੈਸੇਜ YouTube ਦੇ ਉੱਤੇ ਵੀ ਹੁੰਦੇ ਨੇ, ਬਹੁਤ ਬਹੁਤ ਸ਼ੁਕਰੀਆ ਜੀ। ਭਰਾਵਾਂ ਦੀਆਂ ਭੈਣਾਂ ਦੀਆਂ ਦੁਆਵਾਂ 'ਚ ਬੜੀ ਤਾਕਤ ਹੁੰਦੀ ਹੈ, ਅੱਲਾਹ ਤਾਲਾ ਰੱਬ ਸੁਣਦਾ ਹੈ और यही साडा सरमाया भी है। और बहुत शुक्रिया चंगे लफ्ज़ां लई जी। फिर उन्होंने मैसेज के दुआ है सच डॉक्टर साहब आपकी ज़िंदगी में खालिस्तान बन जाए, आमीन। देखो ये रब दा महकमा है, कदों की होना है। हाँ मैं ये जरूर कह सकदा कि खालिस्तान बने बिना सिख भारत दे विच महफूज नहीं हो सकते, उन्हां दा कोई मसला हल नहीं हो सकता। बाकी साडा काम है सच दी आवाज़ बुलंद करना। ਰੱਬ ਨੇ ਕਦੋਂ ਮਿਹਰ ਕਰਨੀ ਹੈ, ਕਦੋਂ ਰੱਬ ਦੇ
ਹੁਕਮ ਦੇ ਵਿੱਚ ਇਹ ਇੱਕ ਹਕੀਕਤ ਬਣਨਾ ਹੈ, ਇਹ ਰੱਬ ਨੂੰ ਪਤਾ ਹੈ। ਜੀ ਜ਼ਾਫਰ ਇਕਬਾਲ ਸਾਨੂੰ ਆਪਣਾ ਪਿਆਰ ਭੇਜਦੇ ਨੇ। ਤਾਰਿਕ ਅਹਿਮਦ ਲਿਖਦੇ ਨੇ ਕਿ ਹੋਪ that BJP win Delhi. It is going to be the nail in Indian coffin. As much as I learned about Delhi's current trend, it is clear that BJP is going to take much more seats than ever before. ਹਾਂ, ਇਹ ਠੀਕ ਹੈ ਤਾਰਿਕ ਅਹਿਮਦ ਜੀ। ਹਾਲਾਂ ਇਹ ਹੁਣ ਮੌਕੇ ਤੇ ਹੋਏਗਾ, ਉਹ ਸਾਰੇ ਹੀ ਹਥਿਆਰ ਉੱਥੇ ਇਸਤੇਮਾਲ ਕਰ ਰਹੇ ਨੇ ਔਰ ਜ਼ਾਹਰ ਹੈ ਕਿ ਆਲਰੇਡੀ ਪਾਰਲੀਮੈਂਟ ਦੀਆਂ ਸਾਰੀਆਂ ਦਿੱਲੀ ਦੀਆਂ ਸੀਟਾਂ ਉਹਨਾਂ ਨੇ ਜਿੱਤੀਆਂ ਨੇ ਔਰ ਉਹਨਾਂ ਦਾ ਕਾਫੀ ਵੱਡਾ ਹਿੱਸਾ ਹੋਏਗਾ ਸੀਟਾਂ ਦੇ ਵਿੱਚ। ਦੇਖੋ, ਕਿਉਂਕਿ ਕੇਜਰੀਵਾਲ ਵੀ ਹੁਣ ਹਿੰਦੂਤਵਾ ਦਾ ਕਾਰਡ ਹੀ ਪਲੇ ਕਰ ਰਿਹਾ ਵੀ ਇਨ ਦਾ ਐਂਡ ਕੌਣ ਕਿਹਨੂੰ ਬੀਟ ਕਰਦਾ। ਜੀ ਤਾਰਿਕ ਅਹਿਮਦ ਫਿਰ ਲਿਖਦੇ ਨੇ ਕਿ ਡਾਕਟਰ ਸਾਹਿਬ ਯੂ ਨੀਡ ਟੂ ਨੋ ਦੈਟ ਸਿੱਖ ਪਾਪੂਲੇਸ਼ਨ ਐਂਡ ਇਟਸ ਆਈਡੈਂਟੀਟੀ ਇਜ਼ no longer significant enough to be respected by extremist Hindu India. You only have some weight due to Pakistani border state. ਤਾਰਿਕ ਅਹਿਮਦ ਜੀ, ਇਹ ਵੀ ਤੁਹਾਡੀ ਗੱਲ ਬਿਲਕੁਲ ਠੀਕ ਹੈ। ਬਾਰਡਰ ਸਟੇਟ ਔਰ ਡਾਇਸਪੋਰਾ ਜਿਹੜਾ ਇਸ ਵੇਲੇ ਉਹਨਾਂ ਦੀ ਵੱਡੀ ਵਰੀ ਹੈ, ਉਹ 5 ਮਿਲੀਅਨ ਸਿੱਖ ਡਾਇਸਪੋਰਾ ਹੈ, ਕਿਉਂਕਿ ਅਸੀਂ ਇਹਨਾਂ ਦੇ ਨੱਕ ਦੇ ਵਿੱਚ ਦਮ ਕੀਤਾ ਹੋਇਆ ਔਰ ਇਹ ਦਮ ਕਰੀ ਰੱਖਣਾ ਹੈ। ਕਰਤਾਰਪੁਰ ਕੋਰੀਡੋਰ ਨੇ ਇੱਕ ਬੜੀ ਵੱਡੀ ਹੋਪ ਦਿੱਤੀ ਹੈ ਔਰ ਇਹ ਵੀ ਭਾਰਤ ਦੇ ਲਈ ਇੱਕ ਆਉਣ ਵਾਲੇ ਪੀਰੀਅਡ 'ਚੋਂ ਸਮਝਦੇ ਨੇ ਵੀ ਸਿੱਖ ਫੈਕਟਰ ਦੇ ਉਭਾਰ ਦਾ ਕਾਰਨ ਹੈ। ਇਹੀ ਕਾਰਨ ਹੈ ਕਿ ਇਸ ਨੂੰ ਰੋਕਣ ਲਈ ਵੀ ਪਹਿਲਾਂ ਯਤਨ ਹੋਏ ਔਰ ਹੁਣ ਵੀ ਕੋਈ ਦਹਿਸ਼ਤਗਰਦ ਕਾਰਵਾਈ ਦੀ ਖਬਰ ਜਿਵੇਂ ਅਸੀਂ ਪਹਿਲਾਂ ਡਿਸਕਸ ਕੀਤੀ ਹੈ, ਇਹ ਉਸ ਨੂੰ ਰੋਕਣ ਦੇ ਯਤਨ ਹੀ ਨੇ। ਜੀ ਤਾਹਿਰ दुग्गर जी लिखते हैं डॉक्टर साहब कांग्रेस जो जहाँ बीजेपी से भी ज़्यादा जालिम पार्टी है, इस कांग्रेस ने ही तो 1984 में सिखों का कत्लेआम किया था। कश्मीरियों पर जुल्म भी कांग्रेस ने ही किया था। हिंदू सब एक हैं। हाँ, देखो ਇਹਦੇ 'ਚ ਬਿਲਕੁਲ ਤੁਸੀਂ ਠੀਕ ਹੈ, ਕਿਉਂਕਿ ਇਹ ਇੱਕੋ ਹੀ ਸਿੱਕੇ ਦੇ ਦੋ ਪਹਿਲੂ ਨੇ। ਇੱਕ ਸੌਫਟ ਹਿੰਦੂਤਵ ਹੈ, ਇੱਕ ਹਾਰਡ ਹਿੰਦੂਤਵ ਹੈ ਔਰ ਕਾਂਗਰਸ ਦੀ ਰਜੀਮ 'ਚ ਜੂਨ 84 ਨਵੰਬਰ 84 ਹੋਇਆ। ਕਸ਼ਮੀਰ 'ਚ ਵੀ 70 ਸਾਲ ਤੋਂ ਜਿਹੜੀ ਇਹਨਾਂ ਦੀ ਕਿਲਿੰਗ ਪਾਲਿਸੀ ਕਸ਼ਮੀਰੀਆਂ ਦੇ ਪ੍ਰਤੀ ਰਹੀ ਹੈ, ਉਹ ਮੋਸਟਲੀ ਕਾਂਗਰਸ ਦੀ ਹਕੂਮਤ ਰਹੀ ਹੈ। ਪਰ ਇਹ ਹੈ ਵੀ ਇਹ ਉਹ ਘੁੰਡ ਕੱਢ ਕੇ ਗੱਲ ਕਰਦੇ ਨੇ, ਇਹ ਘੁੰਡ ਚੁੱਕ ਕੇ ਗੱਲ ਕਰਦੇ ਨੇ, ਫਰਕ ਹੀ ਨਹੀਂ ਹੈ। ਜੀ ਮੈਂ ਟਾਈਮ ਵੀ ਦੇਖ ਰਹੀ ਹਾਂ, ਮੈਸੇਜ ਬੜੇ ਵਧੀਆ ਆਏ ਨੇ ਸਾਡੇ ਸਾਰੇ ਦਰਸ਼ਕਾਂ ਦੇ, ਪਰ ਮੈਂ ਮਾਫੀ ਚਾਹਾਂਗੀ ਔਰ ਇੱਥੇ ਬ੍ਰੇਕ ਚਾਹਾਂਗੀ। ਵਿਊਅਰਸ, ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਖਿਲਾਫ ਅਤੇ ਕਸ਼ਮੀਰ ਸੋਲੀਡੈਰਿਟੀ ਡੇ ਨੂੰ ਮੁੱਖ ਰੱਖਦਿਆਂ ਪਾਕਿਸਤਾਨੀ ਅਮਰੀਕਨ ਥਿੰਕ ਟੈਂਕ ਵੱਲੋਂ 5 ਫਰਵਰੀ 2020 ਨੂੰ ਸ਼ਾਮ 6 ਵਜੇ ਟੇਸਟ ਆਫ ਲਾਹੌਰ ਰੈਸਟੋਰੈਂਟ ਵਿਖੇ ਇੱਕ ਵਿਸ਼ੇਸ਼ ਸਮਾਗਮ ਕਰਾਇਆ ਜਾ ਰਿਹਾ ਹੈ। ਇਸ ਮੌਕੇ ਨਿਊਯਾਰਕ ਵਿੱਚ ਸਿੱਖ ਮੁਸਲਮਾਨ ਸਾਂਝ ਨੂੰ ਮਜ਼ਬੂਤ ਕਰਨ ਵਾਲੇ ਸਲੀਮ ਅਹਿਮਦ ਮਲਿਕ ਸਾਹਿਬ ਦੀ ਯਾਦ ਵਿੱਚ ਉਹਨਾਂ ਦੇ ਪਰਿਵਾਰ ਦਾ ਸਨਮਾਨ ਵੀ ਕੀਤਾ ਜਾਵੇਗਾ। ਡਾਕਟਰ ਅਮਰਜੀਤ ਸਿੰਘ, ਮੁਹੰਮਦ ਸ਼ਫੀਕ, ਰਮਜ਼ਾਨ ਰਾਣਾ ਅਤੇ ਮਕਬੂਲ ਮਲਿਕ ਸਮੇਤ ਹੋਰ ਬੁਲਾਰਿਆਂ ਵੱਲੋਂ ਵਿਚਾਰਾਂ ਦੀ ਸਾਂਝ ਪਾਈ ਜਾਵੇਗੀ। ਕਸ਼ਮੀਰੀਆਂ ਨਾਲ ਇਕਮੁੱਠਤਾ ਦਾ ਇਜ਼ਹਾਰ ਕਰਦਿਆਂ ਇਸ ਸਮਾਗਮ ਵਿੱਚ ਸ਼ਾਮਲ ਹੋਣ ਲਈ ਆਪ ਜੀ ਸਭ ਨੂੰ ਬੇਨਤੀ ਕੀਤੀ ਜਾਂਦੀ ਹੈ। ਵਧੇਰੀ ਜਾਣਕਾਰੀ ਲਈ ਆਪ ਹੇਠ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ। ਹਨੇਰੇ ਨੂੰ ਚੁਣੌਤੀ, ਜਾਲੀ ਖਬਰਾਂ ਅਤੇ ਝੂਠੇ ਪ੍ਰੋਪੇਗੈਂਡੇ ਦੇ ਇਸ ਯੁੱਗ ਵਿੱਚ ਸਿੱਖ ਸੰਘਰਸ਼ ਦਾ ਪੱਖ ਦੁਨੀਆ ਸਾਹਮਣੇ ਰੱਖਦਿਆਂ TV84 ਆਪਣੇ 8 ਸਾਲ ਪੂਰੇ ਕਰ ਚੁੱਕਿਆ। ਇਤਿਹਾਸਕ ਤੱਥਾਂ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਤੱਕ TV84 ਸਿੱਖ ਨਜ਼ਰੀਏ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਕੰਮ ਬਾਖੂਬੀ ਨਿਭਾ ਰਿਹਾ। ਕੌਮੀ ਆਵਾਜ਼ ਨੂੰ ਬੁਲੰਦ ਰੱਖਣ ਲਈ ਇੱਕ ਨਾਨ ਪ੍ਰੋਫਿਟ ਚੈਨਲ TV84 ਦਾ ਸਾਥ ਦਿਓ। 1 ਫਰਵਰੀ 2020 ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਸਪ੍ਰੈਂਜ਼ਾ ਬੈਂਕੁਏਟ ਹਾਲ ਬਰੈਂਪਟਨ ਓਨਟਾਰੀਓ ਵਿਖੇ ਪਹੁੰਚੋ ਅਤੇ ਹੱਕ ਸੱਚ ਦੀ ਆਵਾਜ਼ TV84 ਦੀ ਮਦਦ ਲਈ ਆਪਣਾ ਬਣਦਾ ਯੋਗਦਾਨ ਪਾਓ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਆਓ ਕਸ਼ਮੀਰ ਵਿੱਚ ਹੋ ਰਹੇ ਜ਼ੁਲਮਾਂ ਖਿਲਾਫ ਆਵਾਜ਼ ਬੁਲੰਦ ਕਰੀਏ। ਕਸ਼ਮੀਰੀਆਂ ਤੇ ਹੋ ਰਹੇ ਤਸ਼ੱਦਦ ਦੇ ਵਿਰੋਧ ਵਿੱਚ ਆਲ ਪਾਕਿਸਤਾਨੀ ਅਮਰੀਕਨ ਕੋਲੀਸ਼ਨ ਵੱਲੋਂ 2 ਫਰਵਰੀ 2020 ਦਿਨ ਐਤਵਾਰ ਨੂੰ ਸ਼ਾਮ 6 ਵਜੇ ਰਾਇਲ ਬੈਂਕੁਏਟ ਹਾਲ ਬਰੁਕਲਿਨ ਨਿਊਯਾਰਕ ਵਿਖੇ ਇੱਕ ਵਿਸ਼ੇਸ਼ ਪ੍ਰੈਸ ਮਿਲਣੀ ਰੱਖੀ ਗਈ ਹੈ, ਜਿਸ ਵਿੱਚ ਡਾਕਟਰ ਗੁਲਾਮ ਨਬੀ ਫਾਈ, ਖਾਲਿਦ ਸ਼ਾਹੀਨ ਬੱਟ,
ਡਾਕਟਰ ਅਮਰਜੀਤ ਸਿੰਘ ਅਤੇ ਨਰਦੀਨ ਕਿਸਵਾਨੀ ਖਾਸ ਤੌਰ ਤੇ ਸ਼ਮੂਲੀਅਤ ਕਰ ਰਹੇ ਹਨ। ਕਸ਼ਮੀਰੀਆਂ ਦੇ ਨਾਲ ਇੱਕ ਮੁੱਠਤਾ ਦਾ ਇਜ਼ਹਾਰ ਕਰਦਿਆਂ ਆਪ ਸਭ ਨੂੰ ਇਸ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਬੇਨਤੀ ਕੀਤੀ ਜਾਂਦੀ ਹੈ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਅੱਜ ਦੇ ਅਹਿਮ ਇਸ਼ੂਜ਼ ਤੋਂ ਬਾਅਦ ਤੇ ਲਿਖਤਾਂ ਤੋਂ ਬਾਅਦ ਹੁਣ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਰੂਹ ਦੀ ਖੁਰਾਕ ਗੁਰਬਾਣੀ ਵਿਚਾਰਾਂ ਦੀਆਂ। ਸੋ ਮੈਂ ਵੀ ਥੋੜ੍ਹੀਆਂ ਜਿਹੀਆਂ ਲਾਈਨਾਂ ਤੁਹਾਡੇ ਨਾਲ ਸ਼ੇਅਰ ਕਰਨਾ ਚਾਹੁੰਦੀ ਹਾਂ ਜਿਹੜੀਆਂ ਕਿ ਸਾਡੇ ਦਿਲਾਂ ਨੂੰ ਟੱਚ ਕਰਦੀਆਂ। ਸੋ ਹੈਗੋ, ਮੇਰੀ ਸੋਚ ਤੂੰ ਉੱਚੀ ਹਸਤੀ ਤੇਰੀ, ਮੇਰੀ ਸੋਚ ਤੂੰ ਉੱਚੀ ਹਸਤੀ ਤੇਰੀ, ਕਿੰਜ ਤੇਰੇ ਮੈਂ ਗੁਣ ਗਾਨ ਕਰਾਂ, ਮੇਰੇ ਕੋਲ ਕੁਝ ਵੀ ਆਪਣਾ ਨਹੀਂ ਫਿਰ ਵੀ ਕਿਉਂ ਫੋਕਾ ਮਾਣ ਕਰਾਂ। ਤੂੰ ਰਿੱਧੀਆਂ ਸਿੱਧੀਆਂ ਦਾ ਮਾਲਕ, ਤੂੰ ਰਿੱਧੀਆਂ ਸਿੱਧੀਆਂ ਦਾ ਮਾਲਕ, ਸਾਰੀ ਕਾਇਨਾਤ ਤੋਂ ਤੂੰ ਵੱਖ ਦਾਤਾ, ਮੈਂ ਧੂੜ ਹਾਂ ਤੇਰੇ ਚਰਨਾਂ ਦੀ, ਗਲੀਆਂ 'ਚ ਰੁਲਦਾ ਕੱਖ ਦਾਤਾ। ਸੋ ਹੁਣ ਆਪਾਂ ਡਾਕਟਰ ਸਾਹਿਬ ਕੋਲ ਉਹਨਾਂ ਦੇ ਵਿਚਾਰ ਸੁਣ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਜੁੜੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਤੁਸੀਂ ਬੜੇ ਖੂਬਸੂਰਤ ਅਲਫਾਜ਼ ਨਾਲ ਕਾਇਨਾਤ ਦੇ ਮਾਲਕ ਵਾਹਿਗੁਰੂ ਨੂੰ, ਰੱਬ ਨੂੰ, ਅੱਲਾਹ ਤਾਲਾ ਨੂੰ ਯਾਦ ਕੀਤਾ ਜੀ ਕਿ ਅਲਟੀਮੇਟਲੀ ਇਸ ਸਾਰੀ ਕਾਇਨਾਤ ਨੂੰ ਬਣਾਉਣ ਵਾਲਾ, ਚਲਾਉਣ ਵਾਲਾ ਰੱਬ ਆਪ ਹੈ। ਅਸੀਂ ਇਸ ਸਾਰੀ ਕਾਇਨਾਤ ਦੇ ਵਿੱਚ ਇੱਕ, ਜਿਹਨੂੰ ਅੰਗਰੇਜ਼ੀ ਕਹਿੰਦੇ ਨੇ ਟਾਈਨੀ ਛੋਟੇ ਪਾਰਟੀਕਲ ਹੈ ਜੀ, ਔਰ ਇਹ ਉਸ ਦੀ ਮੌਜ ਹੈ, ਉਸ ਦੀ ਰਜ਼ਾ ਹੈ, ਉਸ ਦਾ ਹੁਕਮ ਹੈ ਜਿਸ ਦੇ ਥੱਲੇ ਸਾਨੂੰ ਇਹ ਇਨਸਾਨੀ ਵਜੂਦ ਮਿਲਦਾ। ਔਰ ਸਾਡਾ ਜਿੱਥੇ ਇਸ ਇਨਸਾਨੀ ਜਾਮੇ ਦੇ ਵਿੱਚ, ਇਨਸਾਨੀ ਵਜੂਦ ਦੇ ਵਿੱਚ ਇੱਕ ਰੱਬ ਦੀ ਯਾਦ, ਇਹ ਸਾਡਾ ਸੈਂਟਰਲ ਨੁਕਤਾ ਹੋਣਾ ਚਾਹੀਦਾ ਹੈ। ਉੱਥੇ ਖਲਕ ਮੈਂ ਖਾਲਕ ਪੂਰ ਰਹੋ ਸਭ ਥਾਈਂ, ਜਿਹੜੀ ਖਲਕਤ ਹੈ, ਇਨਸਾਨੀਅਤ ਹੈ, ਉਸ ਰੱਬ ਦੀ ਬਣਾਈ ਰਿਆਇਆ ਇਹ ਸਾਰੇ ਲੋਕ, ਉਹਨਾਂ ਦੀ ਖਿਦਮਤ ਦੇ ਵਿੱਚ ਵੀ ਜੋ ਅਸੀਂ ਜ਼ਿੰਦਗੀ ਦੇ ਵਿੱਚ ਕਰ ਸਕਦੇ ਹਾਂ ਕੁਛ ਕ੍ਰੀਏਟਿਵ ਜੀ। ਔਰ ਜ਼ਾਹਰ ਹੈ ਇਹ ਸ਼ਾਇਦ ਟੈਗੋਰ ਦੇ ਲਫ਼ਜ਼ ਨੇ ਕਿ ਹਰ ਨਵਾਂ ਜੰਮਣ ਵਾਲਾ ਬੱਚਾ ਇਹ ਸੁਨੇਹਾ ਲੈ ਕੇ ਆਉਂਦਾ ਹੈ ਕਿ ਰੱਬ ਬੰਦੇ ਤੋਂ ਉਦਾਸ ਨਹੀਂ ਹੈ, ਨਿਰਾਸ਼ ਨਹੀਂ ਹੈ। ਐਵਰੀ ਚਾਈਲਡ ਕਮਸ ਵਿਦ ਦ ਮੈਸੇਜ that God is not disappointed with man। ਸੋ ਜ਼ਾਹਰ ਹੈ ਕਿ ਅਸੀਂ ਇਨਸਾਨੀ ਵਜੂਦ ਦੇ ਵਿੱਚ ਮੁਸ਼ਕਲਾਂ, ਖੁਸ਼ੀਆਂ, ਗਮੀਆਂ, ਜਦੋਂ ਅਸੀਂ ਕਿਸੇ ਬਾਰੇ ਕਹਿੰਦੇ ਹਾਂ ਕਿ ਜੀ ਉਸ ਨੇ ਜ਼ਿੰਦਗੀ ਦੇ 90 ਹੁਨਾਲ ਸਿਆਲ ਭੋਗੇ ਔਰ ਉਸ ਤੋਂ ਬਾਅਦ ਇਸ ਦੁਨੀਆ ਨੂੰ ਅਲਵਿਦਾ ਕਿਹਾ, ਤੇ ਮੇਰੇ ਮਨ 'ਚ ਆ ਰਿਹਾ ਸੀ ਕਿ ਹੁਨਾਲ ਗਰਮੀ ਹੁੰਦੀ ਹੈ, ਸਿਆਲ ਸਰਦੀ ਹੁੰਦੀ ਹੈ, ਸਾਲ ਨੂੰ ਅਸੀਂ ਪੂਰਾ ਕਹਿੰਦੇ ਹੁਨਾਲ ਸਿਆਲ ਕਹਿੰਦੇ। ਸੋ ਇਨਸਾਨੀ ਜ਼ਿੰਦਗੀ ਦੇ ਵਿੱਚ ਵੀ ਗਰਮੀ ਔਰ ਸਰਦੀ ਵਾਂਗ ਦੁੱਖ ਤੇ ਸੁੱਖ ਹੁੰਦਾ ਹੈ। ਸੋ ਜਿਵੇਂ ਅੰਤਾਂ ਦੀ ਗਰਮੀ ਤੋਂ ਬਾਅਦ ਜਿਹੜੀ ਠੰਡ ਹੈ ਉਹ ਠੰਡ ਪਾਉਂਦੀ ਹੈ, ਤੇ ਜਦੋਂ ਅੰਤਾਂ ਦੀ ਠੰਡ ਹੁੰਦੀ ਹੈ ਤੇ ਗਰਮੀ ਜਿਹੜੀ ਹੈ, ਫਿਰ ਅਸੀਂ ਕਹਿੰਦੇ ਜੀ ਬਾਹਰ ਧੁੱਪੇ ਬੈਠੀਏ, ਧੁੱਪ ਬੜੀ ਮਿੱਠੀ ਲੱਗਦੀ ਹੈ, ਮਿੱਠੀ ਧੁੱਪ। ਸੋ ਜ਼ਾਹਰ ਹੈ ਕਿ ਹੁਨਾੜ ਔਰ ਸਿਆਲ ਸਾਡੀ ਜ਼ਿੰਦਗੀ ਨੂੰ ਮੁਕੰਮਲ ਕਰਦੇ ਨੇ, ਦੁੱਖ ਔਰ ਸੁੱਖ ਵੀ ਸਾਡੀ ਜ਼ਿੰਦਗੀ ਨੂੰ ਮੁਕੰਮਲ ਕਰਦੇ ਨੇ। ਔਰ ਇਸ ਤਰ੍ਹਾਂ ਜਿਹੜੀ ਇਨਸਾਨਾਂ ਦੀ ਫਿਤਰਤ ਹੈ, ਜਾਂ ਇਨਸਾਨਾਂ ਨੂੰ ਅੱਜ, ਕਿਉਂਕਿ ਅਸੀਂ ਸ਼ੁੱਕਰਵਾਰ ਦੇ ਪ੍ਰੋਗਰਾਮ 'ਚ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸ਼ਲੋਕ 12 ਤੇ ਵਧੇਕ ਇਸ ਤੇ ਵਿਚਾਰ ਕਰਦੇ, ਔਰ ਅੱਜ 2 ਸ਼ਲੋਕ 26 ਔਰ 27 ਨੰਬਰ ਮੈਂ ਚੁਣੇ ਨੇ ਵਿਚਾਰ ਲਈ। ਇੱਕ ਸ਼ਲੋਕ ਉਹਨਾਂ ਲੋਕਾਂ ਦੀ ਗੱਲ ਕਰਦਾ ਹੈ ਜਿਹੜੇ ਮਨਮੁਖ ਨੇ, ਜਿਹੜੇ ਮਨ ਦੇ ਮਗਰ ਲੱਗਦੇ ਨੇ, ਜਿਹੜੇ ਕਹਿੰਦੇ ਨੇ ਇਹ ਜੱਗ ਮਿੱਠਾ ਅਗਲਾ ਕਿਨ ਡਿੱਠਾ, ਕੌਣ ਦੱਸਣ ਆਇਆ, ਇਹੀ ਹੈ, ਕਰ ਲੋ, ਖਾ ਲੋ, ਪੀ ਲੋ, ਜੋ ਮਰਜ਼ੀ ਕਰੋ, ਕੋਈ ਅਸੂਲ ਨਹੀਂ ਹੈ, ਕੋਈ ਕਿਸੇ ਦਾ ਜਿਹੜਾ ਡਰ ਖੌਫ ਨਹੀਂ ਹੋਣਾ ਚਾਹੀਦਾ, ਇਹ ਫॉर ਮੈਰੀ ਮੇਕਿੰਗ ਹੈ ਜ਼ਿੰਦਗੀ। ਉਹਨਾਂ ਨੂੰ ਅਸੀਂ ਰੂਹਾਨੀ ਦੁਨੀਆ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਦੀ ਔਰ ਸਿੱਖੀ ਵੋਕੈਬਲਰੀ ਦੇ ਵਿੱਚ ਮਨਮੁਖ ਕਹਿੰਦੇ। ਦੂਸਰੇ ਨੇ ਗੁਰਮੁਖ। ਗੁਰਮੁਖ ਉਹ ਨੇ ਜਿਨ੍ਹਾਂ ਨੇ ਮੂੰਹ ਗੁਰੂ ਵੱਲ ਕੀਤਾ, ਰੱਬ ਵੱਲ ਕੀਤਾ, ਉਹ ਉਹਨਾਂ ਟੀਚਿੰਗਸ ਨੂੰ, ਉਹਨਾਂ ਸਿਧਾਂਤਾਂ ਨੂੰ, ਉਹਨਾਂ ਪ੍ਰਿੰਸੀਪਲਸ ਨੂੰ ਉਸ ਇਮਾਨ ਦੇ ਉੱਤੇ ਅਮਨਾ ਕਰਦੇ ਨੇ ਜਿਹੜੇ ਰੱਬੀ ਹੁਕਮ ਦੇ ਨੇੜੇ ਲਿਜਾਂਦੇ। ਔਰ ਜਿਹੜੇ ਪਹਿਲੀ ਕਲਾਸ ਹੈ ਉਹਨਾਂ ਦਾ ਜ਼ਿਕਰ ਹੈ, ਅੰਦਰ ਤ੍ਰਿਸ਼ਨਾ ਅੱਗ ਹੈ
ਮਨਮੁਖ ਭੁੱਖ ਨਾ ਜਾਏ, ਮੋਹ ਕੁਟੰਬ ਸਭ ਕੂੜ ਹੈ, ਕੂੜ ਰਿਹਾ ਲਪਟਾਏ, ਅਨ ਦਿਨ ਚਿੰਤਾ ਚਿੰਤਵੈ, ਚਿੰਤਾ ਬੱਧਾ ਜਾਏ, ਜੰਮਣ ਮਰਨ ਨਾ ਚੁਕਈ, ਹਉਮੈ ਕਰਮ ਕਮਾਏ, ਗੁਰ ਸ਼ਰਣਾਈ ਉਬਰੈ, ਨਾਨਕ ਲੈ ਛਡਾਏ। ਜੀ। ਕਿ ਹੁਣ ਜਿਹੜੇ ਮਨਮੁਖ ਨੇ ਉਹਨਾਂ ਦਾ ਕੀ ਹਾਲ ਹੁੰਦਾ ਹੈ ਕਿ ਅੰਦਰ ਡਿਜ਼ਾਇਰਸ ਦੀ ਅਨਸੈਟੀਏਬਲ ਫਾਇਰ ਹੁੰਦੀ ਹੈ। ਉਹ ਡਿਜ਼ਾਇਰ ਜਿਹੜੀਆਂ ਕਦੇ ਪੂਰੀਆਂ ਨਹੀਂ ਹੁੰਦੀਆਂ, ਕਦੇ ਮੁੱਕਦੀਆਂ ਨਹੀਂ। ਇੱਕ ਮੁੱਕਦੀ ਹੈ, ਦੂਸਰੀ ਖੜੀ ਹੋ ਜਾਂਦੀ। ਉਹਨੂੰ ਅੱਗ ਕਿਹਾ, ਜਿਵੇਂ ਅੱਗ ਹੈ, ਵਾਈਲਡ ਫਾਇਰ ਜਿਵੇਂ ਜਾ ਰਹੀਆਂ ਹੁੰਦੇ, ਇਵੇਂ ਅੰਦਰ ਤ੍ਰਿਸ਼ਨਾ ਦੀ ਅੱਗ ਹੈ। ਜੀ। ਔਰ ਜਿਹੜਾ ਮਨਮੁਖ ਹੈ ਆਪਣੇ ਮਨ ਦੇ, ਉਹਦੀ ਉਹ ਕਦੇ ਵੀ ਤਸੱਲੀ ਉਹਦੀ ਨਹੀਂ ਹੁੰਦੀ। ਭੁੱਖ ਨਾ ਜਾਏ, ਉਹਦੀ ਭੁੱਖ ਕਦੇ ਨਹੀਂ ਮਿਟਦੀ। ਉਹ ਆਪਣੇ ਟੱਬਰ ਦੇ ਮੋਹ ਦੇ ਵਿੱਚ ਫਸਿਆ ਹੁੰਦਾ, ਜਿਹੜਾ ਅਲਟੀਮੇਟ ਫਾਲਸਹੁੱਡ ਹੈ, ਕੂੜ ਹੈ, ਕਿਉਂਕਿ ਸਭ ਕੁਝ ਛੱਡ ਜਾਣਾ ਹੈ। ਜੀ। ਉਹ ਝੂਠ ਦੇ ਨਾਲ ਹੀ ਲਿਪਟਦਾ, ਉਹਨੂੰ ਝੂਠ ਨਾਲ ਪਿਆਰ ਹੁੰਦਾ ਹੈ, ਜਿਹਨੂੰ ਗੁਰੂ ਨਾਨਕ ਸਾਹਿਬ ਨੇ ਫਰਮਾਇਆ ਸੀ ਕਿ ਇਹ ਜਿਹੜਾ ਕੂੜ ਹੈ, ਕੂੜ ਮਿੱਠਾ, ਕੂੜ ਮਾਖਿਓ, ਕੂੜ ਡੋਬੇ ਪੂਰ, ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ। ਇਹ ਕੂੜ ਮਿੱਠਾ ਲੱਗਦਾ, ਹਨੀ ਲੱਗਦਾ, ਮਾਖਿਓ ਲੱਗਦਾ, ਪਰ ਇਹ ਟੱਬਰਾਂ ਦੇ ਟੱਬਰ ਕੋੜਵਿਆਂ ਦੇ ਕੋੜਵਿਆਂ ਨੂੰ ਡੋਬ ਦਿੰਦਾ ਹੈ। ਔਰ ਰੱਬ ਹੀ ਇੱਕ ਅਲਟੀਮੇਟ ਸੱਚਾਈ ਹੈ। ਔਰ ਇਸ ਕਿਸਮ ਦੇ ਮਨਮੁਖ ਦਿਨ ਰਾਤ ਚਿੰਤਾ ਦੇ ਵਿੱਚ ਰਹਿੰਦੇ ਨੇ, ਉਸ ਚਿੰਤਾ ਦੇ ਨਾਲ ਹੀ ਬੱਝੇ ਹੋਏ ਜਿਉਂਦੇ ਨੇ। ਉਹਨਾਂ ਦਾ ਜੰਮਣ ਮਰਨ ਦਾ ਚੱਕਰ ਵੀ ਨਹੀਂ ਮੁੱਕਦਾ। ਉਹਨਾਂ ਦੀ ਈਗੋ ਇੰਨੀ ਕੁ ਹੁੰਦੀ ਆ, ਨਾ ਇੰਨੀ ਕੁ ਹੁੰਦੀ ਹੈ ਕਿ ਸਾਰੇ ਉਹਨਾਂ ਦੇ ਐਕਸ਼ਨਸ, ਲਾਈਫ ਨੂੰ ਈਗੋ ਜਿਹੜੀ ਆ ਉਹ ਡਿਕਟੇਟ ਕਰਦੀ ਹੈ। ਹਾਂ, ਜੇ ਅਲਟੀਮੇਟਲੀ ਉਹ ਰੱਬ ਦੀ ਸ਼ਰਨ 'ਚ ਪੈਣ, ਗੁਰੂ ਦੀ ਸ਼ਰਨ 'ਚ ਆ ਜਾਣ, ਤੇ ਫਿਰ ਉਹਨਾਂ ਦਾ ਇਸ ਹਉਮੈ ਤੋਂ ਛੁਟਕਾਰਾ ਹੋ ਸਕਦਾ ਹੈ। ਔਰ ਦੂਸਰਾ ਸ਼ਲੋਕ ਉਹਨਾਂ ਪ੍ਰਤੀ ਹੈ ਜਿਹੜੇ ਰੱਬ ਨੂੰ ਸਮਰਪਿਤ ਨੇ। ਸਤਿਗੁਰ ਪੁਰਖ ਹਰਿ ਧਿਆਏਂਦਾ, ਸਤ ਸੰਗਤ ਸਤਿਗੁਰ ਪਾਏ, ਸਤ ਸੰਗਤ ਸਤਿਗੁਰ ਸੇਵਦੇ, ਹਰ ਮੇਲੇ ਗੁਰ ਮਿਲਾਏ, ਇਹੋ ਭੌਜਲ ਜਗਤ ਸੰਸਾਰ ਹੈ, ਗੁਰ ਬੋਹਿਥ ਨਾਮ ਤਰਾਏ, ਗੁਰ ਸਿੱਖੀ ਭਾਣਾ ਮੰਨਿਆ, ਗੁਰ ਪੂਰਾ ਪਾਰ ਲੰਘਾਏ, ਗੁਰ ਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਪੀ ਗਤ ਪਾਹੇ, ਤੁਰ ਮਸਤਕ ਹਰ ਪ੍ਰਭ ਲਿਖਿਆ, ਗੁਰੂ ਨਾਨਕ ਮਿਲਿਆ ਆਏ, ਜਮ ਕੰਕਰ ਮਾਰ ਬਿਦਾਰਿਅਨ, ਹਰ ਦਰਗਾਹ ਲੈ ਛਡਾਏ, ਗੁਰ ਸਿੱਖਾਂ ਨੂੰ ਸ਼ਾਬਾਸ਼ ਹੈ, ਹਰ ਤੁੱਠਾ ਮੇਲ ਮਿਲਾਏ। ਕਿ ਜਿਹੜੇ ਗੁਰੂ ਦੇ ਰਸਤੇ ਤੇ ਤੁਰਨ ਵਾਲੇ ਨੇ, ਉਹਨਾਂ 'ਚ ਕੀ ਹੁੰਦਾ ਹੈ, ਉਹ ਰੱਬ ਦੀ ਯਾਦ ਜੁੜੇ ਹੁੰਦੇ ਨੇ। ਉਹਨਾਂ ਨੂੰ ਰੱਬ ਨੂੰ ਪਿਆਰ ਕਰਨ ਵਾਲਿਆਂ ਦੀ ਸਤਸੰਗਤ ਔਰ ਸਤਿਗੁਰੂ ਦਾ ਦੀਵਾਨ ਦਰਬਾਰ ਚੰਗਾ ਲੱਗਦਾ ਹੈ। ਉਹ ਉਹਨਾਂ ਦੀ ਸੇਵਾ ਦੇ ਵਿੱਚ ਰਹਿੰਦੇ ਨੇ ਔਰ ਅਲਟੀਮੇਟਲੀ ਗੁਰੂ ਦੀ ਰਹਿਮਤ ਨਾਲ, ਰੱਬ ਦੇ ਨਾਲ ਉਹਨਾਂ ਦਾ ਮੇਲ ਹੁੰਦਾ ਹੈ। ਉਹਨਾਂ ਨੂੰ ਇਹ ਸਮਝ ਆ ਜਾਂਦਾ ਹੈ ਕਿ ਇਹ ਜਿਹੜਾ ਸੰਸਾਰ ਹੈ ਇਹ ਭੌਜਲ ਹੈ, ਤੇ ਗੁਰੂ ਦਾ ਨਾਂ, ਰੱਬ ਦੀ ਯਾਦ ਇੱਕ ਜਹਾਜ਼ ਹੈ। ਉਸ ਰੱਬ ਦਾ ਨਾਂ ਹੀ ਇਸ ਜਿਹੜੀ ਅੱਗ 'ਚੋਂ, ਭੌਜਲ 'ਚੋਂ ਪਾਰ ਲੰਘਾਉਂਦਾ ਹੈ। ਉਹ ਭਾਣੇ ਦੇ ਵਿੱਚ ਜਿਉਂਦੇ ਨੇ ਔਰ ਅਲਟੀਮੇਟਲੀ ਪੂਰੇ ਗੁਰੂ ਦੇ ਉੱਤੇ ਉਹਨਾਂ ਦੀ ਅਮੰਨਾ ਹੁੰਦੀ ਹੈ, ਜਿਹੜਾ ਉਹਨਾਂ ਨੂੰ ਇਸ ਸਾਰੇ ਭਵਜਲ ਤੋਂ ਪਾਰ ਲਗਾਉਂਦਾ ਹੈ। ਉਹਨਾਂ ਦੀ ਇਹੀ ਚਾਹਨਾ ਹੁੰਦੀ ਹੈ ਕਿ ਗੁਰਸਿੱਖਾਂ ਕੀ ਹਰ ਧੂੜ ਦੇ, ਹਮ ਪਾਪੀ ਵੀ ਗਤ ਪਾਏ। ਕਿ ਹੇ ਰੱਬ, ਜਿਹਨੂੰ ਅਸੀਂ ਅਰਦਾਸ ਕਹਿੰਦੇ ਹਾਂ, ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੇ, ਕਿ ਮੈਨੂੰ ਉਹਨਾਂ ਦੇ ਨਾਲ ਹੀ ਮੇਲ, ਉਹੀ ਮੇਰੇ ਦੋਸਤ ਬਣਾ ਜਿਹੜੇ ਤੇਰੀ ਯਾਦ ਨੂੰ ਮੇਰੇ ਅੰਦਰ ਪਰਪੱਕ ਕਰਨ। ਔਰ ਅਲਟੀਮੇਟਲੀ ਉਹਨਾਂ ਦੇ ਅੰਦਰ ਇਹ ਡੈਸਟਿਨਡ ਹੁੰਦਾ ਹੈ, ਜਦੋਂ ਉਹਨਾਂ ਨੇ ਰੱਬ ਨੂੰ ਮਿਲਣਾ ਹੈ, ਇਹ ਵੀ ਰੱਬ ਦੀ ਰਹਿਮਤ ਦੇ ਨਾਲ ਹੁੰਦਾ ਹੈ। ਤੇ ਜਦੋਂ ਇਵੇਂ ਸੰਭਵ ਹੁੰਦਾ ਹੈ, ਉਹਨਾਂ ਅੰਦਰੋਂ ਜਮ ਕੰਕਰ ਹੈ ਕਿ ਐਂਜਲਸ ਆਫ ਡੈਥ, ਇਹਨਾਂ ਦਾ ਖੌਫ ਉਹਨਾਂ ਅੰਦਰੋਂ, ਉਹਦੇ ਅੰਦਰੋਂ ਖਤਮ ਹੋ ਜਾਂਦਾ, ਜਿਹੜਾ ਰੱਬ ਦੇ ਰਸਤੇ ਤੇ ਤੁਰਦਾ ਹੈ। ਔਰ ਰੱਬ ਦੀ ਦਰਗਾਹ ਦੇ ਵਿੱਚ ਵੀ ਉਹਨਾਂ ਦੀ ਬੰਦ ਖਲਾਸੀ ਹੁੰਦੀ ਹੈ, ਉਹ ਮੁਕਤ ਹੁੰਦੇ ਨੇ। ਗੁਰਸਿੱਖਾਂ ਨੂੰ ਸ਼ਾਬਾਸ਼ ਹੈ, ਹਰ ਤੁੱਠਾ ਮੇਲ ਮਿਲਾਏ। ਜਿਹੜੇ ਇਸ ਰਸਤੇ ਤੇ ਤੁਰੇ ਹੋਏ, ਰੱਬ ਦੇ ਰਸਤੇ ਤੇ ਤੁਰੇ ਹੋਏ ਗੁਰੂ ਦੇ ਸਿੱਖ ਨੇ। ਸਿੱਖ ਸੀਕਰ ਆਫ ਦਾ ਟਰੂਥ ਹੈ। ਗੁਰੂ ਸ਼ਬਦ ਬਹੁਤ ਥਾਵਾਂ ਦੇ ਉੱਤੇ ਰੱਬ ਦਾ, ਅੱਲਾਹ ਤਾਲਾ ਦਾ ਜਾਚਕ ਹੈ। ਕੁਝ ਥਾਵਾਂ ਦੇ ਉੱਤੇ ਗੁਰੂ ਸਾਹਿਬਾਨ ਦੇ ਨਾਲ ਵੀ, ਕਿਉਂਕਿ ਇਹ ਹੈ ਕਿ ਭਾਈ ਹਰ ਜਨ ਐਸਾ ਚਾਹੀਏ ਜੈਸਾ ਹਰ ਹੀ ਹੋਏ, ਕਿ ਰੱਬ ਦੀ ਰਹਿਮਤ ਨਾਲ ਜਿਹੜੇ ਰੱਬ ਦੇ ਬੰਦੇ ਹੁੰਦੇ ਨੇ, ਉਹ ਫਿਰ ਜਿਹੜੇ ਨੇ ਉਹਨਾਂ ਦੇ ਅੰਦਰ ਵੀ ਉਹ ਹੀ ਕਣ ਹੁੰਦਾ ਹੈ, ਉਹ ਤੁਹਾਨੂੰ ਲਿਜਾ ਕੇ ਰੱਬ ਦੇ ਨਾਲ ਹੀ ਜੋੜਦੇ ਨੇ। ਪਰ ਅਲਟੀਮੇਟਲੀ ਇੱਕੋ ਹੀ ਰੱਬ ਹੈ, ਇੱਕੋ ਹੀ ਅੱਲਾਹ ਤਾਲਾ ਹੈ। ਉਸ ਦੀ ਜ਼ਾਤ ਦਾ ਕੋਈ ਸ਼ਰੀਕ ਨਹੀਂ ਹੈ, ਉਸ ਦੇ ਕੋਈ ਬਰਾਬਰ ਨਹੀਂ ਹੈ। ਸਾਹਿਬ ਮੇਰਾ ਏਕੋ ਹੈ, ਏਕੋ ਹੈ ਭਾਈ, ਏਕੋ ਹੈ ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਏ। ਕਿ ਸਾਰੀ ਕਾਇਨਾਤ ਦਾ, ਸਾਰੀ ਕ੍ਰੀਏਸ਼ਨ ਦਾ ਇੱਕੋ ਇੱਕੋ ਰੱਬ ਹੈ, ਉਹ ਮੈਨੂੰ ਨਾ ਭੁੱਲੇ।
ਔਰ ਇਹੀ ਸਾਡੀ ਅਰਦਾਸ ਵੀ ਹੈ, ਦੁਆ ਵੀ ਹੈ ਕਿ ਤੁਹਾਨੂੰ ਰੱਬ ਨਾ ਭੁੱਲੇ। ਇਹ ਦੁਆ ਫਕੀਰਾਂ ਦੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਆਪਣੇ ਕੀਮਤੀ ਸਮੇਂ ਵਿੱਚ ਸਮਾਂ ਕੱਢ ਕੇ ਸਾਨੂੰ ਆਪਣੀ ਰਾਏ ਤੇ ਸੁਝਾਅ ਭੇਜੇ ਨੇ ਤਾਂ ਭੇਜਦੇ ਰਹਿਣਾ ਸਾਡੇ ਇਸ ਪਤੇ ਤੇ SOS@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ। ਹਨੇਰੇ ਨੂੰ ਚੁਣੌਤੀ, ਜਾਲੀ ਖਬਰਾਂ ਅਤੇ ਝੂਠੇ ਪ੍ਰੋਪੇਗੈਂਡੇ ਦੇ ਇਸ ਯੁੱਗ ਵਿੱਚ ਸਿੱਖ ਸੰਘਰਸ਼ ਦਾ ਪੱਖ ਦੁਨੀਆ ਸਾਹਮਣੇ ਰੱਖਦਿਆਂ TV84 ਆਪਣੇ 8 ਸਾਲ ਪੂਰੇ ਕਰ ਚੁੱਕਿਆ। ਇਤਿਹਾਸਕ ਤੱਥਾਂ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਤੱਕ TV84 ਸਿੱਖ ਨਜ਼ਰੀਏ ਨੂੰ ਸੰਗਤਾਂ ਤੱਕ ਪਹੁੰਚਾਉਣ ਦਾ ਕੰਮ ਬਾਖੂਬੀ ਨਿਭਾ ਰਿਹਾ ਹੈ। ਕੌਮੀ ਆਵਾਜ਼ ਨੂੰ ਬੁਲੰਦ ਰੱਖਣ ਲਈ ਇੱਕ ਨਾਨ ਪ੍ਰੋਫਿਟ ਚੈਨਲ TV84 ਦਾ ਸਾਥ ਦਿਓ। 1 ਫਰਵਰੀ 2020 ਦਿਨ ਸ਼ਨੀਵਾਰ ਨੂੰ ਸ਼ਾਮ 6:30 ਵਜੇ ਸਪ੍ਰੈਂਜ਼ਾ ਬੈਂਕੁਏਟ ਹਾਲ, ਬਰੈਂਪਟਨ, ਓਨਟਾਰੀਓ ਵਿਖੇ ਪਹੁੰਚੋ ਅਤੇ ਹੱਕ ਸੱਚ ਦੀ ਆਵਾਜ਼ TV84 ਦੀ ਮਦਦ ਲਈ ਆਪਣਾ ਬਣਦਾ ਯੋਗਦਾਨ ਪਾਓ। ਵਧੇਰੇ ਜਾਣਕਾਰੀ ਲਈ ਤੁਸੀਂ ਹੇਠ ਦਿੱਤੇ ਨੰਬਰਾਂ ਤੇ ਸੰਪਰਕ ਕਰ ਸਕਦੇ ਹੋ। ਆਓ